ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ। ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਅਤੇ ਭਾਰਤ ਦੀ ਜਿਹੜੀ ਸਿਆਸਤ ਆ ਉਸ ਦੇ ਉੱਤੇ ਮੁੱਖ ਜਿਹੜੀਆਂ ਖਬਰਾਂ ਹੁੰਦੀਆਂ ਆ ਉਹਨਾਂ ਦੇ ਉੱਤੇ। ਅਤੇ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਅਤੇ ਉਹ ਇਸ ਟਾਈਮ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕੀਤਾ ਆ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ ਅਤੇ ਜਸਵੀਰ ਸਿੰਘ ਸਰਾਏ ਜੀ ਨੇ ਬੇਕਰਸਫੀਲਡ ਤੋਂ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਹੜ੍ਹਾਂ ਦੇ ਕਰਕੇ ਇਸ ਟਾਈਮ ਕੋਹਰਾਮ ਬਚਿਆ ਹੋਇਆ ਆ। ਰਾਹਤ ਕਾਰਜ ਜਿਹੜੇ ਲਗਾਤਾਰ ਜਿਹੜੇ ਚੱਲ ਰਹੇ ਆ, ਪਰ ਇਹ ਦੱਸਿਆ ਜਾ ਰਿਹਾ ਵੀ ਇਸ ਟਾਈਮ ਵੀ ਮੀਂਹ ਜਿਹੜੇ ਮੁੜ ਕੇ ਦੁਬਾਰਾ ਪੈਣੇ ਸ਼ੁਰੂ ਹੋ ਚੁੱਕੇ ਆ, ਅਤੇ ਰਾਹਤ ਕਾਰਜ ਦੇ ਉੱਤੇ ਕਿਸ ਤਰੀਕੇ ਦਾ ਇਸ ਟਾਈਮ ਕੰਮ ਚੱਲ ਰਿਹਾ ਜੀ? ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹ ਬਚਾਏ ਜਾ ਚੁੱਕੇ ਨੇ ਜੀ। 60,000 ਦੇ ਕਰੀਬ ਜਿਹੜੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਕੱਢਿਆ ਗਿਆ ਜੀ। 1 ਲੱਖ ਤੋਂ ਲੋਕ ਅਜੇ ਵੀ ਵੱਧ ਜਿਹੜੇ ਉਹ ਫਸੇ ਹੋਏ ਨੇ ਜੀ। ਔਰ ਹੁਣ ਤੱਕ ਦੀ ਸੁਰੱਖਿਆ ਬਲਾਂ ਨੇ 2 ਲੱਖ ਦੇ ਕਰੀਬ ਲੋਕਾਂ ਨੂੰ ਜਿਹੜਾ ਜੀ ਉਹ ਵੱਖ-ਵੱਖ ਥਾਵਾਂ ਦੇ ਉੱਤੇ ਪਹੁੰਚਾ ਦਿੱਤਾ ਹੈ। ਪਾਣੀ ਜਿਹੜਾ ਉਹ ਖੜਨ ਕਰਕੇ ਜੀ ਇਸ ਵੇਲੇ ਜਿਹੜੇ ਇਹਦੇ ਅੱਗੋਂ ਵਿਆਪਕ ਪ੍ਰਬੰਧ ਤਾਂ ਕੀਤੇ ਜਾ ਰਹੇ ਨੇ, ਪਰ ਮੁਸ਼ਕਿਲ ਜਿਹੜੀ ਹੈ ਜੀ ਉਹ ਵੱਡੀ ਸ਼ੁਰੂ ਹੋ ਜਾਣੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਉਂਝ ਵੈਸੇ ਮੀਂਹ ਜਿਹੜਾ ਸੀਗਾ ਦੁਬਾਰਾ ਫੇਰ ਪੈਣ ਦੀ ਵਜ੍ਹਾ ਕਰਕੇ ਜਿਹੜਾ ਇਹ ਆਪਰੇਸ਼ਨ ਸੀਗਾ ਲੋਕਾਂ ਨੂੰ ਕੱਢਣ ਵਾਲਾ, ਉਹ ਕੁਝ ਟਾਈਮ ਦੇ ਵਾਸਤੇ ਜਿਹੜਾ ਜੀ ਉਹ ਰੋਕਣਾ ਪਿਆ। ਬਿਮਾਰਾਂ ਦੇ ਇਲਾਜ ਦੇ ਵਾਸਤੇ ਅਵੰਤੀਪੁਰ, ਪੱਟਨ, ਅਨੰਤਨਾਗ, ਓਲਡ ਏਅਰਫੀਲਡ, ਇੱਥੇ 4 ਹਸਪੀਟਲ ਜਿਹੜੇ ਟੈਂਪਰੇਰੀ ਨੇ ਉਹ ਸਥਾਪਿਤ ਕੀਤੇ ਗਏ ਨੇ ਜੀ। ਤਕਰੀਬਨ 22,500 ਮਰੀਜ਼ ਜਿਹੜੇ ਨੇ ਉਹਨਾਂ ਦਾ ਇਲਾਜ ਇੱਥੋਂ ਹੋ ਚੁੱਕਾ ਜੀ। ਬਠਿੰਡਾ ਤੋਂ ਮਿਲਟਰੀ ਮੈਡੀਕਲ ਸੇਵਾਵਾਂ ਸ੍ਰੀਨਗਰ ਬਦਲਤੀਆਂ ਗਈਆਂ ਨੇ। ਦਿੱਲੀ ਤੋਂ 10 ਟਨ ਦਵਾਈਆਂ, ਸਿਹਤ ਸੰਭਾਲ ਜਿਹੜਾ ਦੀ ਸਮਾਨ ਸਾਰਾ ਉੱਥੇ ਪਹੁੰਚ ਗਿਆ। ਅਸਲ ਮੁਸ਼ਕਿਲ ਹੈ ਨਾ ਜੀ, ਉਹ ਹੁਣ ਸ਼ੁਰੂ ਹੋ ਰਹੀ ਹੈ, ਕਿਉਂਕਿ ਜਿਹੜੀ ਗਾਰ ਹੈ ਉਹਦੇ ਵਿੱਚ ਡੈਡ ਬੋਡੀਜ਼ ਪਈਆਂ ਨੇ ਜੀ, ਬਹੁਤ ਸਾਰੀਆਂ, ਮਨੁੱਖੀ ਵੀ ਤੇ ਜਾਨਵਰਾਂ ਦੀਆਂ ਵੀ, ਜਿਹੜੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਿਲ ਪੈਦਾ ਉਹਨਾਂ ਨੇ ਕਰਨੀ ਹੈ, ਤੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਕਰਨੀਆਂ ਨੇ। ਇਹ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਆਉਣ ਵਾਲੇ ਦਿਨਾਂ 'ਚ ਬਣਨੀ ਹੈ ਜੀ। ਤੋ ਇਹਦੇ ਵਾਸਤੇ ਅਗਾਊਂ ਪ੍ਰਬੰਧ ਕਰਨ ਦੇ ਵਾਸਤੇ ਸਰਕਾਰ ਕਹਿ ਤਾਂ ਰਹੀ ਹੈ ਜੀ ਉਹਨੇ ਕਾਫੀ ਕੁਝ ਇੰਤਜ਼ਾਮ ਕੀਤਾ, ਪਰ ਕਿੰਨਾ ਕੁ ਕੀਤਾ ਹੈ ਜਾਂ ਕਿਹੜਾ ਰੂਪ ਇਹਨੇ ਧਾਰਨ ਕਰਨਾ, ਕਿਉਂਕਿ ਇੱਕ ਜਗ੍ਹਾ ਦੇ ਉੱਤੇ ਨਹੀਂ ਰਹਿਣੀ ਜੀ। ਇਹ ਅੱਗੇ ਤੋਂ ਅੱਗੇ ਦੂਜੇ ਸੂਬਿਆਂ ਦੇ ਵਿੱਚ ਵੀ ਜਿਹੜੀ ਮਹਾਮਾਰੀ ਹੈ ਜੀ ਉਹ ਫੈਲ ਸਕਦੀ ਹੈ ਜੀ। ਤੇ ਅਗਲੀ ਜਿਹੜੀ ਗੱਲ ਆਪਾਂ ਇਹਨਾਂ ਦੇ ਨਾਲ ਜੁੜੀ ਹੋਈ ਕਰਦੇ ਹਾਂ ਵੀ ਹੜ੍ਹ ਪੀੜਤਾਂ ਦੇ ਲਈ ਜਿਹੜੀ ਇਸ ਟਾਈਮ ਸ਼੍ਰੀ ਅੰਮ੍ਰਿਤਸਰ ਸਾਹਿਬ ਉਹ ਜਿਹੜੇ ਇੱਕ ਇੱਦਾਂ ਦੀ ਥਾਂ ਬਣ ਰਿਹਾ ਜਿੱਥੇ ਉਹਨਾਂ ਨੂੰ ਕਾਫੀ ਜਿਹੜੀ ਸ਼ਰਨ ਦਿੱਤੀ ਜਾ ਰਹੀ ਆ ਜੀ। ਬਿਲਕੁਲ, ਆਈ ਥਿੰਕ ਇਹ ਜਿਹੜੀ ਕਮਿਊਨਿਟੀ ਹੈ ਜੀ ਹਮੇਸ਼ਾ ਹੀ ਦੁੱਖ ਮੁਸੀਬਤ ਦੇ ਵਿੱਚ ਇਹਦੇ ਨਾਲ ਕੋਈ ਖੜੇ ਜਾਂ ਨਾ ਖੜੇ, ਇਹ ਤਾਂ ਹਮੇਸ਼ਾ ਜਿਹੜੀ ਹੈ ਜੀ ਉਹ ਖੜਦੀ ਹੈ। ਤੋ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜੀ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹ ਅੰਮ੍ਰਿਤਸਰ ਲਿਆਂਦੇ ਗਏ ਨੇ। ਹਵਾਈ ਫੌਜ ਨੇ ਜਿਹੜੇ ਜੀ ਅੰਮ੍ਰਿਤਸਰ ਉਹ ਲਿਆਂਦੇ ਨੇ ਇਸ ਹਵਾਈ ਅੱਡੇ ਉੱਤੇ। ਜਿਹੜੇ ਲੋਕ ਜਦੋਂ ਪਾਣੀ ਲੱਥ ਜਾਊਗਾ ਉਹਨਾਂ ਨੇ ਆਪੋ ਆਪਣੇ ਘਰੇ ਜਾਣ ਦੇ ਵਾਸਤੇ ਰੇਲਵੇ ਦੇ ਵੱਲੋਂ ਮੁਫਤ ਸਹੂਲਤ ਜਿਹੜੀ ਆ ਜੀ ਉਹ ਦਿੱਤੀ ਜਾ ਰਹੀ ਹੈ। ਲੰਗਰ ਜਿਹੜੇ ਨੇ ਜੀ ਉਹ ਥਾਂ ਦੇ ਉੱਤੇ ਲੱਗੇ ਹੋਏ ਨੇ ਅੰਮ੍ਰਿਤਸਰ ਦੇ ਵਿੱਚ। ਲੰਗਰ ਬਣਾ ਕੇ ਜਿੱਥੇ ਜਿੱਥੇ ਲੋਕ ਬੈਠੇ ਨੇ ਜੀ ਉੱਥੇ ਲੋਕ ਸਵੇਰੇ ਸ਼ਾਮ ਦੁਪਹਿਰੇ ਜਿਹੜਾ ਆਪਣੇ ਤੌਰ ਦੇ ਉੱਤੇ ਜਿਹੜੇ ਉਹ ਜਾ ਰਹੇ ਨੇ ਜੀ। ਇਹਦੇ ਵਿੱਚ ਪੰਜਾਬੀ ਤੇ ਗੈਰ ਪੰਜਾਬੀ ਪਰਿਵਾਰ ਨੇ ਜੀ ਜਿਹੜੇ ਇੱਥੇ ਅੰਮ੍ਰਿਤਸਰ ਦੇ ਵਿੱਚ ਲਿਆਂਦੇ ਗਏ ਨੇ। 1000 ਦੇ ਕਰੀਬ ਇਹਨਾਂ ਦੀ ਜਿਹੜੀ ਗਿਣਤੀ ਹੈ। ਅਜੇ ਹੋਰ ਜਿਹੜੇ ਨੇ ਉਹ ਲਿਆਂਦੇ ਜਾ ਰਹੇ ਨੇ। ਬੇਸ਼ੱਕ ਇਹ ਲੋਕ ਮੁਸੀਬਤ ਦੇ ਮਾਰੇ ਨੇ ਜੀ, ਛੋਟੇ ਛੋਟੇ ਬੱਚੇ ਉਹਨਾਂ ਦੇ ਨਾਲ ਨੇ, ਪਰ ਉਹ ਇਸ ਗੱਲ ਨੂੰ ਲੈ ਕੇ ਬੜੇ ਤਸੱਲੀ ਦੇ ਵਿੱਚ ਨੇ ਕਿ ਲੋਕ ਉਹਨਾਂ ਦੀ ਜਿਹੜੀ ਇਹਦੀ ਬੜੀ ਮਦਦ ਕਰ ਰਹੇ ਨੇ। ਹਰ ਪੱਖੋਂ ਉਹਨਾਂ ਦੇ ਖਾਣ ਪੀਣ ਦਾ ਜਿਹੜਾ ਜੀ ਉਹ ਇੰਤਜ਼ਾਮ ਕਰ ਰਹੇ ਨੇ। ਉਹਨਾਂ ਨੂੰ ਉੱਥੇ ਜਾ ਕੇ ਜਿਹੜਾ ਜੀ ਉਹ ਪਹੁੰਚਾ ਰਹੇ ਨੇ। ਲੋਕੀ ਉਹਨਾਂ ਨੂੰ ਹੌਸਲਾ ਵੀ ਦੇ ਰਹੇ ਨੇ। ਇਹੀ ਇਨਸਾਨੀਅਤ ਹੁੰਦੀ ਹੈ ਜੀ, ਮਾੜੇ ਟਾਈਮ ਦੇ ਉੱਤੇ ਲੋਕਾਂ ਦੇ ਨਾਲ ਜਿਹੜਾ ਜੀ ਉਹ ਖੜਨਾ। ਤੇ ਚੰਗੀ ਗੱਲ ਇਹ ਹੈ ਜੀ ਕਿ ਇੱਥੇ ਲੋਕ ਜਿਹੜੇ ਨੇ ਉਹ ਖੜ ਰਹੇ ਨੇ ਇਹਨਾਂ ਲੋਕਾਂ ਦੇ ਨਾਲ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇਹ ਜਿਹੜਾ ਟ੍ਰਿਬਿਊਨਲ ਆ ਉਹਨਾਂ ਨੇ ਇਹ ਦੇਖਿਆ ਆ ਵੀ ਜਿਹੜੇ ਹਰਚਰਨ ਬਰਾੜ ਤੇ ਜਿਹੜਾ ਸਟੇਟ ਬੈਂਕ ਆ ਇਹਨਾਂ ਦੇ ਦਰਮਿਆਨ ਕੋਈ ਜਿਹੜੀ ਗੰਢ ਧੁੱਪ ਸੀ ਉਹ ਜਿਹੜੀ ਇਸ ਟਾਈਮ ਉਸ ਦਾ ਪਰਦਾਫਾਸ਼ ਹੋਇਆ ਆ। ਕੀ ਹੈਗਾ ਜੀ ਇਸ ਪੂਰੇ ਕੇਸ ਦੇ ਵਿੱਚ?
ਐਕਚੁਅਲੀ ਜੀ ਪੰਜਾਬ ਦੇ ਕਰਜ਼ਾ ਵਸੂਲੀ ਟ੍ਰਿਬਿਊਨਲ ਭਾਰਤੀ ਸਟੇਟ ਬੈਂਕ ਤੇ ਕਰੋੜਾਂ ਰੁਪਏ ਦੇ ਕਰਜ਼ੇ ਦੇ ਅਦਾਇਗੀ ਚੁਕਾਉਣ ਦੇ ਹੱਥ ਕੰਡੇ ਅਪਣਾ ਰਿਹਾ ਇੱਕ ਪ੍ਰਭਾਵਸ਼ਾਲੀ ਰਾਜਨੀਤਿਕ ਪਰਿਵਾਰ ਜਿਹੜਾ ਜੀ ਉਹਦੀ ਗੰਢ ਧੁੱਪ ਦਾ ਇਹ ਭਾਂਡਾ ਜਿਹੜਾ ਜੀ ਉਹ ਭੰਨਿਆ ਗਿਆ। ਟ੍ਰਿਬਿਊਨਲ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਹਰਚੰਦ ਸਿੰਘ ਬਰਾੜ ਦੇ ਪਰਿਵਾਰ ਵੱਲੋਂ ਲਏ ਕਰਜ਼ੇ ਦੇ ਮਾਮਲੇ ਦੇ ਵਿੱਚ ਬੈਂਕ ਅਧਿਕਾਰੀਆਂ ਦੇ ਰਵੱਈਏ ਸੰਬੰਧੀ ਗੰਭੀਰ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਨੇ। ਟ੍ਰਿਬਿਊਨਲ ਨੇ ਬੈਂਕ ਦੇ ਅਧਿਕਾਰੀਆਂ ਤੇ ਕਰਜ਼ੇ ਦੇ ਡਿਫਾਲਟਰਾਂ ਦੇ ਨਾਲ ਰਲੇ ਹੋਣ ਦੇ ਤੱਥ ਜਿਹੜੇ ਉਜਾਗਰ ਕੀਤੇ ਨੇ। ਪ੍ਰੈਜ਼ਾਈਡਿੰਗ ਅਧਿਕਾਰੀ ਨੇ 9 ਸਤੰਬਰ ਨੂੰ ਸੁਣਾਏ ਆਪਣੇ ਹੁਕਮਾਂ ਦੇ ਵਿੱਚ ਕਿਹਾ ਸੀਗਾ ਕਿ ਬੈਂਕ ਨੇ ਤਕਰੀਬਨ 2.25 ਕਰੋੜ ਰੁਪਏ ਦੇ ਕਰਜ਼ੇ ਦੀ ਵਸੂਲੀ ਦਾ ਦਾਅਵਾ ਕੀਤਾ, ਜਦੋਂ ਕਿ ਇਹਦੇ ਉਲਟ SBI ਕੋਲੇ ਕਰਜ਼ਦਾਰਾਂ ਦੀ 7.8 ਕਰੋੜ ਰੁਪਏ ਦੀ ਜਿਹੜਾ ਸਮਾਨ ਆ ਉਹ ਗਹਿਣੇ ਪਿਆ ਹੋਇਆ। ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਬੈਂਕ ਦੇ ਵੱਲੋਂ ਕਰਜ਼ਦਾਰਾਂ ਨੂੰ ਰਾਹਤ ਦੇਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਆ। ਮਾਮਲਾ ਜਿਹੜਾ ਜੀ ਯਕਮੁਸ਼ਤ ਸਕੀਮ ਜਿਹੜੀ ਆ, ਜਿਹੜੀ ਇੱਕ ਟਾਈਮ ਸਾਰੀ ਡਿਬੇਟ ਜਿਹੜੀ ਹੁੰਦੀ ਹੈ ਜੀ, ਇਹਦੇ ਨਾਲ ਹੀ ਨਿਪਟਾਉਣ ਦਾ ਯਤਨ ਕੀਤਾ ਜਾ ਰਿਹਾ। ਜਿਹੜੀ ਇਨਫੋਰਮੇਸ਼ਨ ਹੈ ਉਹਦੇ ਮੁਤਾਬਕ ਮੈਸਰਜ਼ ਹਰਗੋਬਿੰਦ ਮਿਲਕ ਟੈਕ ਪ੍ਰਾਈਵੇਟ ਲਿਮਟਿਡ ਸਰਾਏਨਾਗਾ ਵੱਲੋਂ ਭਾਰਤੀ ਸਟੇਟ ਬੈਂਕ ਦੀ ਮੁਕਤਸਰ ਸ਼ਾਖਾ ਤੋਂ 2006 ਦੇ ਵਿੱਚ ਕਰਜ਼ਾ ਲਿਆ ਗਿਆ ਸੀਗਾ। ਇਸ ਕੇਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਹਰਚੰਦ ਸਿੰਘ ਬਰਾੜ ਗਰੰਟਰ ਸੀਗੇ ਜੀ। SBI ਨੇ ਉਹਨਾਂ ਦੇ ਪੁੱਤ ਆਦੇਸ਼ ਕੰਵਰਜੀਤ ਸਿੰਘ ਬਰਾੜ ਤੇ ਉਹਨਾਂ ਦੀ ਕੁੜੀ ਜਿਹੜੀ ਕੰਵਰਜੀਤ ਕੌਰ ਹੈ ਉਹਨੂੰ ਵੀ ਧਿਰ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਬਣਾਇਆ ਹੋਇਆ। ਇਸ ਕੰਪਨੀ ਦੇ ਚੇਅਰਮੈਨ ਹਰਸਿਮਰਨਜੀਤ ਸਿੰਘ ਜਿਹੜੇ ਉਹ ਬਰਾੜ ਦੱਸੇ ਗਏ ਨੇ ਜੀ। ਬੈਂਕ ਦੇ ਵੱਲੋਂ ਜਿਹੜੀਆਂ ਜਾਣਕਾਰੀਆਂ ਜਿਹੜੀਆਂ ਟ੍ਰਿਬਿਊਨਲ ਦੇ ਵੱਲੋਂ ਸਾਹਮਣੇ ਆਈਆਂ ਨੇ ਜੀ, ਉਹਨਾਂ ਜਾਣਕਾਰੀਆਂ ਦੇ ਮੁਤਾਬਕ ਇਹ ਪਤਾ ਲੱਗਾ ਹੈ ਕਿ ਇਹ ਹੇਰਾ ਫੇਰੀ ਦੇ ਨਾਲ ਜਿਹੜਾ ਜੀ ਇਹ ਸੁਣਵਾਈ ਦੇ ਦਰਮਿਆਨ ਟ੍ਰਿਬਿਊਨਲ ਨੇ ਇਹ ਕਿਹਾ ਜੀ ਕਰਜ਼ਦਾਰਾਂ ਦੇ ਵੱਲੋਂ ਮਾਮਲੇ ਨੂੰ ਲਮਕਾਉਣ ਦੇ ਵਾਸਤੇ ਹੱਥ ਕੰਡੇ ਜਿਹੜੇ ਅਪਣਾਏ ਜਾ ਰਹੇ ਨੇ। ਕੋਰਟ ਦੇ ਵਿੱਚ ਇੱਕ ਬਿਆਨ ਤੱਕ ਜਿਹੜਾ ਉਹ ਨਹੀਂ ਦਿੱਤਾ ਗਿਆ ਜੀ। ਤੋ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਉੱਥੋਂ ਦੇ ਆਫੀਸਰ ਨੇ ਸ਼ਾਇਦ ਉਹ ਵੀ ਰਲੇ ਹੋਏ ਨੇ ਔਰ ਕਰੋੜਾਂ ਰੁਪਈਆ ਜਿਹੜਾ ਜੀ ਉਹ ਇਸ ਪਰਿਵਾਰ ਜਿਹੜਾ ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਹੜੱਪ ਗਿਆ ਜੀ ਬੈਂਕ ਦਾ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੈਤੋ ਪਿੰਡ ਦੇ ਲਾਗੇ, ਉੱਥੇ ਜਿਹੜਾ ਕਿ ਅਣਖ ਦੀ ਖਾਤਰ ਇਹ ਜਿਹੜੀ ਖਬਰ ਆ ਰਹੀ ਹੈ ਵੀ ਇੱਕ ਪ੍ਰੇਮੀ ਜੋੜੇ ਆ ਉਸ ਦਾ ਬੜਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜੀ। ਇਹ ਮਾਮਲਾ ਜੀ ਜੈਤੋ ਦੇ ਪਿੰਡ ਵਿਸ਼ਨੰਦੀ ਦੇ ਵਿੱਚ ਹੋਇਆ ਜੀ। ਅਣਖ ਦੀ ਖਾਤਰ ਇੱਕ ਭਰਾ ਦੇ ਵੱਲੋਂ ਆਪਣੀ ਭੈਣ ਤੇ ਉਹਦਾ ਜਿਹੜਾ ਪ੍ਰੇਮੀ ਸੀਗਾ ਜੀ ਉਹਦਾ ਬੇਰਹਿਮੀ ਦੇ ਨਾਲ ਕਤਲ ਜਿਹੜਾ ਕੀਤਾ ਗਿਆ। ਪਿੰਡ ਦੇ ਵਿੱਚ ਡਾਕੀਏ ਵਜੋਂ ਕੰਮ ਕਰਦਾ ਸੁਖਮਿੰਦਰ 47 ਸਾਲਾਂ ਦਾ ਉਹਦੇ ਗੁਆਂਢ ਦੇ ਵਿੱਚ ਰਹਿੰਦੇ ਨਰ ਸਿੰਘ ਦੀ ਜਿਹੜੀ ਧੀ ਦੇ ਨਾਲ ਉਹਦੇ ਪ੍ਰੇਮ ਸੰਬੰਧ ਦੱਸੇ ਜਾਂਦੇ ਨੇ ਜੀ। ਉਹ ਬਠਿੰਡੇ ਦੇ ਹਸਪਤਾਲ ਦੇ ਵਿੱਚ ਨਰਸ ਸੀਗੀ। ਲੜਕੀ ਦਾ ਭਰਾ ਜਿਹੜਾ ਰਜਿੰਦਰ ਸਿੰਘ ਜਿਉਣਾ ਸੀਗਾ ਜੀ, ਉਹਨੇ ਇੱਕ ਵਿਉਂਤ ਦੇ ਨਾਲ ਜਿਹੜਾ ਜੀ ਇਹਨਾਂ ਦੋਵਾਂ ਦਾ ਬੜਾ ਬੇਰਹਿਮੀ ਦੇ ਨਾਲ ਜਿਹੜਾ ਜੀ ਉਹ ਕਤਲ ਕੀਤਾ ਜੀ। ਔਰ ਸੁਖਵਿੰਦਰ ਸਿੰਘ ਦੇ ਉੱਤੇ ਛੁਰੇ ਦੇ ਨਾਲ ਹਮਲਾ ਕੀਤਾ ਗਿਆ। ਉਹਨੂੰ ਮਾਰਨ ਤੋਂ ਬਾਅਦ ਉਹਨੇ ਘਰੇ ਜਾ ਕੇ ਆਪਣੀ ਭੈਣ ਜਿਹੜੀ ਸੀ ਸੁਖਵਿੰਦਰ ਕੌਰ ਉਹਨੂੰ ਵੀ ਇਸੇ ਛੁਰੇ ਦੇ ਨਾਲ ਜਿਹੜਾ ਜੀ ਉਹ ਮਾਰਿਆ। ਲੜਕੀ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਘਰ ਦੇ ਵਿੱਚ ਜਿਹੜੀ ਉਹਦੀ ਮੌਜੂਦ ਮਾਂ ਸੀ ਉਹਨੇ ਏਦਾਂ ਉਹਨੂੰ ਕੰਮ ਤੋਂ ਰੋਕਿਆ, ਪਰ ਮਾਂ ਨੂੰ ਵੀ ਉਹਨੇ ਜਿਹੜਾ ਜੀ ਧੱਕਾ ਦੇ ਦਿੱਤਾ। ਲੜਕੀ ਦੀ ਵੀ ਜਿਹੜੀ ਆ ਜੀ ਮੌਤ ਹੋ ਗਈ ਆ। ਜਿਹੜਾ ਜਿਹਨੇ ਮਾਰੇ ਆ ਉਹਨੇ ਪੁਲਿਸ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ ਔਰ ਇਹ ਕਿਹਾ ਕਿ ਉਹਨੂੰ ਨਹੀਂ ਸੀ ਬਰਦਾਸ਼ਤ ਕਿ ਇਹਨਾਂ ਦੋਵਾਂ ਦੇ ਆਪਸ ਦੇ ਵਿੱਚ ਜਿਹੜੇ ਆ ਉਹ ਸੰਬੰਧ ਰਹਿਣ, ਜਿਹਦੇ ਕਰਕੇ ਉਸਨੇ ਇਹਨਾਂ ਦੋਵਾਂ ਦਾ ਕਤਲ ਕੀਤਾ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵਿਜੀਲੈਂਸ ਬਿਊਰੋ ਦੀ ਜਿਹੜੀ ਇੱਕ ਰਿਪੋਰਟ ਆ ਉਹ ਸਾਹਮਣੇ ਆਈ ਹੈ, ਜਿਸ ਦੇ ਵਿੱਚ ਕ੍ਰਿਸਪੀ ਖੇੜਾ ਦੇ ਪਤੀ ਦਵਿੰਦਰ ਗਿੱਲ ਆ ਉਸ ਨੂੰ ਮੁਲਜ਼ਮ ਜਿਹੜਾ ਉਹ ਕਰਾਰ ਦੇ ਰਿਹਾ ਤੇ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਨੂੰ ਪੀੜਤ। ਕੀ ਹੈਗਾ ਜੀ ਇਸ ਪੂਰੀ ਰਿਪੋਰਟ ਦੇ ਵਿੱਚ? ਇਹ ਐਕਚੁਅਲੀ ਇਹ ਜਿਹੜੀ ਰਿਪੋਰਟ ਆਈ ਹੈ ਜੀ ਇਹਦੇ ਤੋਂ ਬਾਅਦ ਤਾਂ ਇਹ ਕਹਾਣੀ ਹੋਰ ਪਾਸੇ ਵੱਲ ਨੂੰ ਹੁਣ ਤੁਰਦੀ ਜਿਹੜੀ ਆ ਜੀ ਉਹ ਦੀਦੀ ਆ ਜੀ। ਜਿਹੜੀ ਵਿਜੀਲੈਂਸ ਰਿਪੋਰਟ ਆ ਜੀ ਉਹਨੇ ਦਵਿੰਦਰ ਗਿੱਲ ਉਰਫ ਥਾਪਾ ਨੂੰ ਮੁਲਜ਼ਮ ਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਪੀੜਤ ਕਰਾਰ ਦੇ ਦਿੱਤਾ ਜੀ। ਇਸ ਪੜਤਾਲ ਦੇ ਵਿੱਚ ਦਵਿੰਦਰ ਗਿੱਲ ਨੂੰ IG ਗੌਤਮ ਚੀਮਾ ਤੇ ਅਜੇ ਚੌਧਰੀ ਵੱਲੋਂ 26 ਫਰਵਰੀ ਨੂੰ ਅਗਵਾ ਕਰਨ ਦੇ ਦੋਸ਼ਾਂ ਨੂੰ ਇੱਕ ਘੜੀ ਕਢਾਈ ਕਹਾਣੀ ਦੱਸਿਆ, ਜਿਹਦੇ ਤੋਂ ਹੁਣ ਇਹ ਪਤਾ ਲੱਗਾ ਜੀ ਕਿ ਗਿੱਲ ਤੇ ਉਹਦੇ ਸਾਥੀ ਜਿਹੜੇ ਨੇ ਉਹਨਾਂ ਨੂੰ ਇਹ ਕਹਾਣੀ ਉਲਟ ਪੈਣ ਵਾਲੀ ਹੈ। ਜਿਹੜੀ ਕੇਂਦਰੀ ਜਾਂਚ ਬਿਊਰੋ ਨੇ ਜਦੋਂ ਕੁਝ ਸਾਲ ਪਹਿਲਾਂ ਗਿੱਲ ਨੂੰ ਪੰਜਾਬ ਦੇ ਮੁੱਖ ਪਾਰਲੀਮਾਨੀ ਸਕੱਤਰ ਰਾਜ ਖੁਰਾਣਾ ਸਣੇ ਰਿਸ਼ਵਤ ਲੈਂਦਿਆਂ ਫੜਿਆ ਸੀਗਾ, ਉਸ ਵੇਲੇ ਖੁਲਾਸਾ ਹੋਇਆ ਸੀਗਾ ਕਿ ਇਹਨੂੰ ਪੰਜਾਬ ਪੁਲਿਸ ਨੇ ਹੀ ਗਨਮੈਨ ਦੇਖ ਕੇ ਤਾਕਤਵਰ ਬਣਾਇਆ ਹੋਇਆ ਸੀਗਾ, ਜਿਹੜਾ ਕਿ ਕਾਮਕ ਕਲਰਕ ਸੀਗਾ ਜੀ। ਔਰ ਹੁਣ ਪੰਜਾਬ ਪੁਲਿਸ ਨੇ ਅੱਜ ਤੱਕ ਗਿੱਲ ਨੂੰ ਗਨਮੈਨ ਮੁਹੱਈਆ ਕਰਨ ਦੀ ਕੀਤੀ ਪੜਤਾਲ ਜਨਤਕ ਕੀਤੀ ਹੋਈ ਨਹੀਂ।
ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਤੇ ਕਿਸੇ ਅਧਿਕਾਰੀ ਨੂੰ ਜ਼ਿੰਮੇਵਾਰ ਵੀ ਨਹੀਂ ਠਹਿਰਾਇਆ ਗਿਆ। ਉਦੋਂ ਵੀ ਇਹ ਗੱਲ ਜਗਜ਼ਾਹਰ ਹੋਈ ਸੀ ਕਿ ਗਿੱਲ ਪੰਜਾਬ ਪੁਲਿਸ ਤੇ ਕਈ ਨਾਮੀ ਅਧਿਕਾਰੀਆਂ ਲਈ ਨਾਮੀ ਬੇਨਾਮੀ ਜਾਇਦਾਦ ਖਰੀਦਣ ਦਾ ਜਿਹੜਾ ਜੀ ਉਹ ਧੰਦਾ ਕਰਦਾ ਹੈ, ਜਿਹਦੇ ਕਰਕੇ ਉੱਚ ਅਧਿਕਾਰੀ ਜਿਹੜੇ ਸੀਗੇ ਉਹ ਇਸ ਕਲਰਕ ਨੂੰ ਸਰ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ ਜੀ। ਹੁਣ ਜਿਹੜੀ ਵਿਜੀਲੈਂਸ ਦੀ ਪੜਤਾਲ ਆਈ ਹੈ ਉਹ ਇਹ ਕਹਿੰਦੀ ਆ ਕਿ ਜਿਹੜੇ ਇਹ ਪੁਲਿਸ ਵਾਲੇ ਨੇ ਉਹ ਤਾਂ ਪੀੜਤ ਨੇ। ਪੀੜਤ ਇਹ ਕਿਵੇਂ ਹੋ ਗਏ? 60 ਕਰੋੜ ਰੁਪਈਆ ਇਹਨਾਂ ਨੇ ਜਿਹੜਾ ਜੀ ਉਹਦੀ ਕੰਪਨੀ ਦੇ ਵਿੱਚ ਜਿਹੜਾ ਲਾਇਆ ਹੋਇਆ, ਇਹ ਪੈਸੇ ਇਹਨਾਂ ਕੋਲੇ ਕਿੱਥੋਂ ਆਏ? ਬਜਾਏ ਇਹਦੇ ਕਿ ਵਿਜੀਲੈਂਸ ਇਹਦੀ ਜਾਂਚ ਕਰਦੀ, ਉਹਨੇ ਗੱਲ ਗੋਲ-ਮੋਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਜਿਹਦੇ ਤੋਂ ਸਿੱਧਾ ਇਸ਼ਾਰਾ ਇਹ ਜਾਂਦਾ ਜੀ ਕਿ ਕ੍ਰਿਸਪੀ ਖਹਿਰਾ ਦੇ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੁਸੀਬਤਾਂ ਵਧਣੀਆਂ ਨੇ, ਦਵਿੰਦਰ ਗਿੱਲ ਦੇ ਵਾਸਤੇ ਮੁਸੀਬਤਾਂ ਜਿਹੜੀਆਂ ਨੇ ਉਹ ਵਧਣੀਆਂ ਨੇ, ਤੇ ਇਹਦੇ ਵਿੱਚੋਂ ਸਾਫ਼ ਜਿਹੜੇ ਬਰੀ ਹੋ ਕੇ ਨਿਕਲ ਜਾਣੇ ਨੇ ਜੇ ਇਸ ਰਿਪੋਰਟ ਦੇ ਉੱਤੇ ਯਕੀਨ ਕਰੀਏ ਤਾਂ ਉਹ ਗੌਤਮ ਚੀਮਾ ਤੇ ਉਹਦੇ ਸਾਥੀ ਕਹੇ ਜਾ ਸਕਦੇ ਨੇ ਜੀ। ਅਤੇ ਅਗਲੀ ਜਿਹੜੀ ਇੱਕ ਖਬਰ ਜਿਹੜੀ ਇਸ ਟਾਈਮ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਇੱਕ ਟੀਵੀ ਨੇ ਇਹ ਦੱਸਿਆ ਆ ਉੱਥੇ ਵੀ ਜਿਹੜੇ ਨਰਿੰਦਰ ਮੋਦੀ ਆ ਉਹ ਬੀਬੀ ਹਰਸਿਮਰਤ ਕੌਰ ਬਾਦਲ ਤੇ ਆਪਣੇ ਹੋਰ 15 ਮੰਤਰੀਆਂ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਆ। 100 ਦਿਨ ਦੀ ਜਿਹੜੀ ਉਹਨਾਂ ਨੇ ਰਿਪੋਰਟ ਮੰਗੀ ਸੀ ਉਹਨਾਂ ਨੂੰ ਪੁੱਜੀ ਨਹੀਂ। ਬਿਲਕੁਲ ਜੀ, ਇਹ ਜਿਹੜਾ ਉਹਨਾਂ ਨੇ 100 ਦਿਨ ਦਾ ਸਾਰਿਆਂ ਕੋਲੋਂ ਰਿਕਾਰਡ ਮੰਗਿਆ ਸੀਗਾ ਜੀ, ਕਿਉਂਕਿ ਉਹਨਾਂ ਨੇ ਕੰਮ ਦਿੱਤਾ ਸੀਗਾ ਸਾਰਿਆਂ ਨੂੰ 100 ਦਿਨ ਦਾ, ਕਿ 100 ਦਿਨਾਂ ਦੇ ਵਿੱਚ ਤੁਸੀਂ ਮੈਨੂੰ ਦੱਸਣਾ ਕਿ ਕੀ ਕੁਝ ਜਿਹੜਾ ਜੀ ਤੁਸੀਂ ਕੀਤਾ। ਜਿਹੜੇ ਮਿਨਿਸਟਰ ਨੇ ਜੀ ਉਹਨਾਂ ਨੇ ਕੀਤਾ, ਉਹਨਾਂ ਨੇ ਇਹ ਸਾਰਾ ਕੁਝ ਦੱਸ ਦਿੱਤਾ ਨਰਿੰਦਰ ਮੋਦੀ ਨੂੰ, ਪਰ ਜਿਨ੍ਹਾਂ ਨੇ ਨਹੀਂ ਦੱਸਿਆ ਉਹਨਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਵੀ ਜਿਹੜੀ ਹੈ ਜੀ ਉਹ ਸ਼ਾਮਲ ਹੈ। ਇਹ ਕਿਹਾ ਜਾ ਰਿਹਾ ਕਿ ਨਰਿੰਦਰ ਮੋਦੀ ਹੋਰੀ ਡਾਢੇ ਔਖੇ ਨੇ ਇਹਨਾਂ ਮਿਨਿਸਟਰਾਂ ਤੋਂ, ਜਿਨ੍ਹਾਂ ਨੇ 100 ਦੀ ਆਪਣੀ ਰਿਪੋਰਟ ਨਹੀਂ ਦੱਸੀ ਕਿ ਉਹਨਾਂ ਨੇ 100 ਦਿਨਾਂ ਦੇ ਵਿੱਚ ਜਿਹੜਾ ਉਹ ਕੀ ਕੀਤਾ। ਸ਼ਾਇਦ ਹਰਸਿਮਰਤ ਕੌਰ ਬਾਦਲ ਹੋਰੀ ਧੰਨਵਾਦੀ ਦੌਰੇ ਦੇ ਵਿੱਚ ਬਿਜ਼ੀ ਹੋਣ। ਉਂਝ ਵੀ ਜਿਉਂ ਉਹ ਮਿਨਿਸਟਰ ਬਣੇ ਨੇ ਜੀ, ਕਦੀ ਉਹਨਾਂ ਦਾ ਕੋਈ ਬਿਆਨ ਵਗੈਰਾ ਜਿਹੜਾ ਕਿ ਪੰਜਾਬ ਦੇ ਵਾਸਤੇ ਉਹ ਕੀ ਕਰ ਰਹੇ ਨੇ, ਇਹ ਤਾਂ ਕਿਹਾ ਗਿਆ ਸੀਗਾ ਜੀ ਕਿ ਉਹਨਾਂ ਨੇ ਪੰਜਾਬ ਦੇ ਵਾਸਤੇ ਇਹੋ ਜਿਹੇ ਬਸ ਦਿਨਾਂ 'ਚ ਹੀ ਪ੍ਰੋਜੈਕਟ ਲੈ ਆਉਣੇ ਨੇ ਕਿ ਮਾਰ ਇੱਥੇ ਤਾਂ ਬੱਲੇ ਬੱਲੇ ਹੋ ਜਾਣੀ ਹੈ, ਏਦਾਂ ਦਾ ਕੁਝ ਵੀ ਨਹੀਂ ਦੱਸਿਆ। ਇਹ ਅਜੇ ਕੰਮ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ, ਸਮਝ ਨਹੀਂ ਆਇਆ ਉਹਨਾਂ ਨੂੰ 100 ਦਿਨਾਂ ਦੇ ਵਿੱਚ ਕਿ ਕਾਹਦੇ ਉਹ ਮਿਨਿਸਟਰ ਬਣਾਏ ਗਏ ਨੇ ਤੇ ਕੀ ਕੁਝ ਉਹਨਾਂ ਨੇ ਕਰਨਾ ਹੈ, ਜਾਂ ਉਹਨਾਂ ਨੇ ਅਗਲੀ ਆਪਣੀ ਜਿਹੜੀ ਪਲੈਨਿੰਗ ਹੈ ਉਹ ਅਜੇ ਕੀਤੀ ਹੀ ਨਹੀਂ। ਤੇ ਜਿਨ੍ਹਾਂ ਤੋਂ ਡਾਢੇ ਖਫਾ ਦੱਸੀਦੇ ਨੇ ਨਰਿੰਦਰ ਮੋਦੀ, ਉਹਨਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰੀ ਸ਼ਾਮਲ ਨੇ। ਇਹ ਉਹਨਾਂ ਦੇ ਹੋਣ ਤੋਂ ਬਾਅਦ ਇਹਦੇ ਉੱਤੇ ਕੀ ਐਕਸ਼ਨ ਲੈਂਦੇ ਨੇ, ਇਹਦੇ ਵਾਸਤੇ ਅਜੇ ਇੰਤਜ਼ਾਰ ਜਿਹੜੀ ਹੈ ਜੀ ਉਹ ਕਰਨੀ ਪਊਗੀ ਜੀ। ਤੇ ਅਗਲੀ ਆਪਾਂ ਗੱਲ ਕਰਦੇ ਆਪਾਂ ਹਰਿਆਣੇ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਆ ਉਸ ਨੂੰ ਲੈ ਕੇ ਜਿਹੜੇ ਅਕਾਲੀ ਦਲ ਦੇ ਜਿਹੜੇ ਕਾਫੀ ਜਥੇਦਾਰ ਆ ਉਹ ਪਹੁੰਚ ਚੁੱਕੇ ਆ ਜੀ ਹਰਿਆਣੇ ਦੇ ਵਿੱਚ। ਉਹਨਾਂ ਨੇ ਮੋਰਚੇ ਆਪਣੇ ਲਾ ਲਏ ਆ ਜੀ। ਉੱਥੇ ਕਿੱਥੇ ਕੌਣ ਪਹੁੰਚਿਆ ਜੀ? ਲਾਲੇ ਜੀ ਮੋਰਚੇ। ਐਕਚੁਅਲੀ ਇਹ ਤਾਂ ਬੜੀ ਇੰਟਰਸਟਿੰਗ ਜਿਹੜੀ ਇਹਨਾਂ ਦੀ ਸਾਰੀ ਕਹਾਣੀ ਹਰਿਆਣੇ ਵਾਲੀ ਰਹਿਣੀ ਹੈ, ਕਿਉਂਕਿ ਉੱਥੇ ਕਹਾਣੀ ਇਹ ਬਣਨੀ ਹੈ ਕਿ ਬੀਜੇਪੀ ਜਿਹੜੀ ਆ ਉਹ ਇੰਡੀਪੈਂਡੈਂਟ ਚੋਣ ਲੜ ਰਹੀ ਆ ਤੇ ਜਿਹੜਾ ਅਕਾਲੀ ਦਲ ਹੈ ਜੀ ਉਹ ਉੱਥੇ ਮਦਦ ਕਰ ਰਿਹਾ ਜੀ ਇਨੈਲੋ ਦੀ। ਅਕਾਲੀ ਦਲ ਜਿਹੜਾ ਜੀ 2 ਤੋਂ ਵੱਧ ਉਮੀਦਵਾਰ ਜਿਹੜਾ ਜੀ ਉਹ ਖੜੇ ਕਰ ਰਿਹਾ, ਔਰ ਇਹਨਾਂ ਨੂੰ ਇਹ ਹੁਕਮ ਦਿੱਤਾ ਗਿਆ ਕਿ ਸਾਰੇ ਡਟ ਜਾਣ, ਚੋਣ ਨਤੀਜਿਆਂ ਤੱਕ ਉੱਥੇ ਹੀ ਜਿਹੜਾ ਜੀ ਉਹ ਰਹਿਣ ਜੀ। ਜਿਹੜੇ ਨੇਤਾ ਜਿਨ੍ਹਾਂ ਦੀ ਡਿਊਟੀ ਜਿਨ੍ਹਾਂ ਦੇ ਵਿੱਚ ਲਾਈ ਗਈ ਹੈ ਜੀ, ਉਹਨਾਂ ਦੇ ਵਿੱਚ ਸੁਖਵਿੰਦਰ ਸਿੰਘ ਔਲਖ ਨੂੰ ਫਤਿਆਬਾਦ ਜ਼ਿਲ੍ਹੇ ਦਾ ਇੰਚਾਰਜ ਲਾਇਆ ਗਿਆ, ਸਰੂਪ ਚੰਦ ਸਿੰਗਲਾ ਨੂੰ ਸਰਸਾ, ਸੁਰਜੀਤ ਸਿੰਘ ਰਖੜਾ ਨੂੰ ਕੈਥਲ, ਦੀਪਿੰਦਰ ਸਿੰਘ ਢਿੱਲੋਂ ਨੂੰ ਕੁਰਕਸ਼ੇਤਰ, ਤੇਜਿੰਦਰਪਾਲ ਸਿੰਘ ਸਿੱਧੂ ਨੂੰ ਅੰਬਾਲਾ, MK ਸ਼ਰਮਾ ਨੂੰ ਪੰਚਕੂਲਾ, ਨਿਰਮਲ ਸਿੰਘ ਜੌਲਾ ਨੂੰ ਯਮੁਨਾਨਗਰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਸੌਂਪੀ ਗਈ ਹੈ। ਔਰ ਇਹ ਆਖਿਆ ਗਿਆ ਜੀ ਕਿ ਉੱਥੋਂ ਜਿਹੜੇ ਨਤੀਜੇ ਨੇ ਉਹ ਆਉਣੇ ਚਾਹੀਦੇ ਨੇ ਜੀ। ਔਰ ਅਕਾਲੀ ਦਲ ਨੇ ਜਿਵੇਂ ਇਹ ਡਿਊਟੀਆਂ ਲਾਈਆਂ ਨੇ, ਜਿਵੇਂ ਉੱਥੇ ਜਥੇਦਾਰ ਜਿਹੜੇ ਉਹ ਜਾ ਕੇ ਡਟ ਗਏ ਨੇ, ਨਿਰਤ ਦੇ ਆਮੋ ਸਾਹਮਣੇ ਹੋਣੇ ਆ ਜੀ ਬੀਜੇਪੀ ਦੇ ਨਾਲ ਜੀ। ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਜੀ ਕਿ ਜਿਹੜੀਆਂ ਹਰਿਆਣੇ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ ਉਹਨਾਂ ਦੇ ਨਤੀਜੇ ਕੀ ਹੁੰਦੇ ਨੇ ਉਹ ਬਾਅਦ ਵਾਲੀ ਗੱਲ ਹੈ। ਉੱਥੇ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਇਹ ਬਾਅਦ ਵਾਲੀ ਗੱਲ ਹੈ, ਪਰ ਇਹਦਾ ਅਸਰ ਜਿਹੜਾ ਜੀ ਪੰਜਾਬ ਦੇ ਵਿੱਚ ਨਵੀਆਂ ਜਿਹੜੀਆਂ ਸਿਆਸੀ ਕੁਝ ਸਮੀਕਰਨਾਂ ਬਣ ਰਹੀਆਂ ਨੇ ਉਹਦੇ ਉੱਤੇ ਜ਼ਰੂਰ ਹੋਊਗਾ ਜੀ। ਬਿਲਕੁਲ। ਅਤੇ ਅਗਲੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਜਿਮਣੀ ਚੋਣਾਂ ਸੀ ਉਸ ਦੇ ਵਿੱਚ ਬਹੁਤਾ ਵਧੀਆ ਕਾਰਜਕਾਰੀ ਇਹਨਾਂ ਦੀ ਨਹੀਂ ਰਹੀ, ਪਰ ਹੁਣ ਇਹਨਾਂ ਨੇ ਇਹ ਫੈਸਲਾ ਲਿਆ ਵੀ ਜਿਹੜੇ ਨਗਰ ਕੌਂਸਲ ਦੀਆਂ ਚੋਣਾਂ ਆ ਉਸ ਦੇ ਵਿੱਚ ਉਹਨਾਂ ਨੇ ਲੜਨਾ ਆ। ਅਜੇ ਇੱਦਾਂ ਜਿਹੜਾ ਸਾਰਿਆਂ ਦੇ ਸਾਹਮਣੇ ਨਜ਼ਰ ਆ ਰਿਹਾ ਵੀ ਇਹਨਾਂ ਦਾ ਜਿਹੜਾ ਢਾਂਚਾ ਆ ਅਜੇ ਜਗ ਜ਼ਾਹਰ ਜਿਹੜਾ ਪੂਰਾ ਨਹੀਂ ਹੋਇਆ, ਅਜੇ ਸਿਰਫ ਇਹਨਾਂ ਨੇ ਕਨਵੇਨਰ ਦੇ ਬਾਰੇ ਹੀ ਦੱਸਿਆ ਆ। ਕੀ ਇਹਨਾਂ ਦਾ ਇਹ ਜਿਹੜਾ ਫੈਸਲਾ ਲੈਣਾ ਹੈ ਉਹ ਠੀਕ ਆ ਵੀ ਇਹ ਚੋਣਾਂ ਨਗਰ ਕੌਂਸਲਾਂ 'ਚ ਚੋਣਾਂ ਲੜਨ ਦਾ? ਦੇਖੋ, 2 ਪੱਖ ਨੇ ਇਹਦੇ
ਇਸ ਖਬਰ ਦੇ। ਇੱਕ ਤਾਂ ਬਾਕੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਪੰਜਾਬ ਦੇ, ਸੁੱਚਾ ਸਿੰਘ ਛੋਟੇਪੁਰ ਹੋਰੀ, ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ ਨੇ ਉਹ ਲੜੀਆਂ ਜਾਣਗੀਆਂ। ਪੂਰੇ ਪੰਜਾਬ ਦਾ ਦੌਰਾ ਜਿਹੜਾ ਜੀ ਉਹ ਕਰ ਰਹੇ ਨੇ। ਭਗਵੰਤ ਮਾਨ ਹੋਰਾਂ ਦਾ ਵੀ ਅੱਜ ਤੋਂ ਜਿਹੜਾ ਜੀ ਉਹ ਸ਼ੁਰੂ ਹੋਇਆ, ਉਹ ਵੀ ਉਹਨਾਂ ਦੇ ਨਾਲ ਜਿਹੜਾ ਜੀ ਉਹ ਹੋਣਗੇ ਜੀ। ਦੋ ਹੀ ਜਿਹੜੇ ਇਸ ਵੇਲੇ ਹੈ ਨੇ ਜੀ ਮੇਨ। ਜੇ ਇਹ ਮੈਦਾਨ ਜਿਹੜਾ ਖਾਲੀ ਛੱਡ ਦਿੱਤਾ ਜਾਂਦਾ ਜੀ, ਜਿਹੜਾ ਪਾਰਟੀ ਦਾ ਵਰਕਰ ਆ ਜੀ ਉਹਦੇ ਵਿੱਚ ਨਿਰਾਸ਼ਾ ਫੈਲ ਸਕਦੀ ਹੈ। ਜੇ ਇਹਨਾਂ ਚੋਣਾਂ ਨੂੰ ਛੱਡਿਆ ਜਾਂਦਾ, ਨਹੀਂ ਲੜਿਆ ਜਾਂਦਾ, ਫਿਰ ਉਹ ਦੂਜੀ ਪਾਰਟੀਆਂ ਦੇ ਵਿੱਚ ਜਾਊਗਾ, ਕਿਉਂਕਿ ਬਹੁਤ ਸਾਰੇ ਵਰਕਰ ਹੁੰਦੇ ਨੇ ਜੀ, ਉਹਨਾਂ ਨੇ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਨਾ ਹੀ ਹੁੰਦਾ। ਜੇ ਪਾਰਟੀ ਨਹੀਂ ਕਰੂਗੀ ਦੂਜੇ ਪਾਸੇ ਚੱਲ ਜਾਣਗੇ। ਜੇ ਦੂਜੇ ਪਾਸੇ ਚਲੇ ਗਏ ਤੇ ਫਿਰ ਉਹ ਵਾਪਸ ਲੈ ਕੇ ਆਉਣਾ ਜਿਹੜਾ ਪਾਰਟੀ ਵਰਕਰ ਬਹੁਤ ਔਖਾ ਹੁੰਦਾ। ਇਸ ਕਰਕੇ ਚੋਣਾਂ ਲੜਨੀਆਂ ਤਾਂ ਚਾਹੀਦੀਆਂ ਨੇ, ਪਰ ਜਿਹੜਾ ਤੁਹਾਡਾ ਪੁਆਇੰਟ ਆ ਉਹ ਵੀ ਬਿਲਕੁਲ ਜਾਇਜ਼ ਹੈ ਕਿ ਜਿਹੜਾ ਢਾਂਚਾ ਉਹ ਅਜੇ ਖੜਾ ਨਹੀਂ ਕੀਤਾ ਗਿਆ। ਜੇ ਢਾਂਚਾ ਨਹੀਂ ਖੜਾ ਕੀਤਾ ਗਿਆ ਤਾਂ ਫਿਰ ਉਹ ਪਾਰਟੀ ਜਿਹੜੀ ਚੋਣਾਂ ਕਿਵੇਂ ਲੜੂਗੀ। ਹਾਂ, ਇਹ ਵੀ ਹੋ ਸਕਦਾ ਕਿ ਇਹਦੇ ਨਾਲ ਟਿਕਟਾਂ ਜਿਹੜੀਆਂ ਦੇ ਕੇ ਢਾਂਚਾ ਖੜਾ ਕਰਨ ਦੇ ਵਿੱਚ ਕੁਝ ਮਦਦ ਜਿਹੜੀ ਆ ਜੀ ਉਹ ਮਿਲ ਸਕਦੀ ਹੈ। ਖਾਸ ਤੌਰ ਦੇ ਤੇ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਹੇਠਲੇ ਪੱਧਰ ਦੇ ਉੱਤੇ ਕਿਹੜੇ ਵਰਕਰਾਂ ਨੇ ਜਿਹੜਾ ਕੰਮ ਕੀਤਾ, ਉਹਨਾਂ ਨੂੰ ਇਹਨਾਂ ਨਗਰ ਕੌਂਸਲ ਦੀਆਂ ਚੋਣਾਂ ਜਿਹੜੀਆਂ ਉਹਦੇ ਵਿੱਚ ਲਿਆਂਦਾ ਜਾ ਸਕਦਾ। ਇਹਦਾ ਨਤੀਜਾ ਕੀ ਨਿਕਲਦਾ ਉਹ ਬਾਅਦ ਵਾਲੀ ਗੱਲ ਹੈ, ਪਰ ਜੇ ਬਿਲਕੁਲ ਹੀ ਮੈਦਾਨ ਖਾਲੀ ਛੱਡਦੇ ਨੇ ਤਾਂ ਉਹਦੇ ਨਾਲ ਵਰਕਰ ਜਿਹੜੇ ਨੇ ਉਹਨਾਂ ਦੇ ਵਿੱਚ ਨਿਰਾਸ਼ਾ ਫੈਲ ਸਕਦੀ ਹੈ, ਜਿਹਦੇ ਕਰਕੇ ਪਾਰਟੀ ਦੇ ਵੱਲੋਂ ਇਹ ਚੋਣਾਂ ਜਿਹੜੀਆਂ ਉਹ ਲੜਨ ਦਾ ਐਲਾਨ ਕੀਤਾ ਗਿਆ। ਜੀ। ਸੋ ਬੜਾ ਹੀ ਇਹਨਾਂ ਨੂੰ ਇਹਤਿਆਤ ਦੇ ਨਾਲ ਜਿਹੜਾ ਅੱਗੇ ਵਧਣਾ ਪਵੇਗਾ, ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦੀਆਂ ਉਮੀਦਾਂ ਆ ਜਿਹੜੀ ਆਮ ਆਦਮੀ ਪਾਰਟੀ ਤੋਂ। ਸੋ ਇਹ ਫੈਸਲਾ ਕਿਸ ਤਰੀਕੇ ਨਾਲ ਭੁਗਤਦਾ ਇਹਨਾਂ ਦੇ ਲਈ ਉਹ ਜਿਹੜਾ ਆਉਣ ਵਾਲਾ ਸਮਾਂ ਦੱਸੇਗਾ। ਅਗਲੀ ਆਪਾਂ ਗੱਲ ਕਰਦੇ ਹਾਂ ਪਾਵਰਕੌਮ ਨੂੰ ਲੈ ਕੇ। ਪੰਜਾਬ ਦੇ ਵਿੱਚ ਉਹਨਾਂ ਨੇ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਸੀਗੇ ਉਹਨਾਂ ਦੇ ਬਿਜਲੀ ਦੇ ਬਿੱਲ ਜਿਹੜੇ ਮੁਆਫਤਾ ਕਰਤੇ ਆ, ਪਰ ਇਸ ਚੀਜ਼ ਨੂੰ ਲੈ ਕੇ ਉਹ ਚੰਗਾ ਕਸੂਤਾ ਫਸ ਗਿਆ। ਇਹ ਮਾਮਲਾ ਪੁਰਾਣਾ ਜੀ, 2011 ਵਾਲਾ ਮਾਮਲਾ ਹੈ ਜੀ। 3 ਵਰੇ ਪਹਿਲਾਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾ ਜੀ ਕਰੀਬ 9.5 ਕਰੋੜ ਰੁਪਏ ਬਿਜਲੀ ਦੇ ਬਿੱਲ ਮਾਫ ਕਰਕੇ ਪਾਵਰਕੌਮ ਜਿਹੜਾ ਜੀ ਉਹ ਕਸੂਤਾ ਫਸ ਗਿਆ। ਪਾਵਰਕੌਮ ਨੇ ਇਹ ਬਿੱਲ ਬਿਨਾਂ ਲਿਖਤੀ ਪੱਤਰ ਦੇ ਬਜਾਏ ਮੁੱਖ ਮੰਤਰੀ ਦੇ ਐਲਾਨ ਤੇ ਹੀ ਮਾਫ ਕਰਤੇ ਸੀਗੇ ਜੀ। ਹੁਣ ਸਰਕਾਰ ਪੱਲਾ ਨਹੀਂ ਫੜਾ ਰਹੀ ਜੀ, ਪਾਵਰਕੌਮ ਪਿੱਛੇ ਗੇੜੇ ਮਾਰੀ ਜਾਂਦਾ, ਸਰਕਾਰ ਮੂਰੇ। ਪੰਜਾਬ ਸਰਕਾਰ ਨੇ ਇਹਨਾਂ ਬਿੱਲਾਂ ਦੀ ਰਾਸ਼ੀ ਜਿਹੜੀ 9.5 ਕਰੋੜ ਰੁਪਇਆ ਬਣਦੀ ਹੈ ਪਾਵਰਕੌਮ ਨੂੰ ਅਜੇ ਤੱਕ ਨਹੀਂ ਦਿੱਤੀ। ਪਾਵਰਕੌਮ 3 ਮਗਰਿਆਂ ਸਾਲਾਂ ਪਿੱਛੋਂ ਵੀ ਸਰਕਾਰ ਦੇ ਵੱਲ ਮੂੰਹ ਵੱਲ ਜਿਹੜਾ ਦੇਖ ਰਿਹਾ। ਅਗਸਤ 11 ਦੇ ਵਿੱਚ ਪਾਵਰਕੌਮ ਨੇ ਇੰਨੀ ਫੁਰਤੀ ਵਿਖਾਈ ਮੁੱਖ ਮੰਤਰੀ ਦੇ ਹੁਕਮਾਂ ਦੇ ਉੱਤੇ ਕਿ ਉਹਨਾਂ ਨੇ ਕਿਹਾ ਕਿ ਬਿੱਲ ਮਾਫ ਕਰਾਂਗੇ। ਉਹ ਕਹਿੰਦੇ ਠੀਕ ਆ ਜੀ, ਕਰਤੇ। 4 ਜ਼ਿਲ੍ਹਿਆਂ ਦੇ 367 ਪਿੰਡਾਂ ਦੇ ਘਰੇਲੂ ਖਪਤਕਾਰਾਂ ਦੇ 2 ਮਹੀਨੇ ਦੇ ਬਿਜਲੀ ਮੁਆਫ ਜਿਹੜੇ ਬਿੱਲ ਸੀਗੇ ਉਹ ਕਰ ਦਿੱਤੇ ਸੀਗੇ ਤੇ ਸਰਕਾਰ ਨੇ ਇਹ ਜਿਹੜੇ ਪੈਸੇ ਉਹ ਦੇਣੇ ਸੀਗੇ। ਤੋ ਸਰਕਾਰ ਨੇ ਜਿਹੜੇ ਸੀਗੇ ਜੀ ਇਹ ਪੈਸੇ ਦਿੱਤੇ ਨਹੀਂ ਤੇ ਹੁਣ ਪਾਵਰਕੌਮ ਜਿਹੜਾ ਜੀ ਉਹ ਇਹ ਠੱਗਿਆ ਮਹਿਸੂਸ ਕਰਦਾ ਹੈ ਕਿ ਉਹਨੇ ਕੀ ਕੀਤਾ। ਲਿਖਤੀ ਰੂਪ ਦੇ ਵਿੱਚ ਚਿੱਠੀ ਦਿੱਤੀ ਹੁੰਦੀ ਤੇ ਉਹ ਸਬੂਤ ਲਿਜਾਂਦਾ ਕਿ ਆਹ ਪੈਸੇ ਨੇ। ਹੋ ਸਕਦਾ ਮੁੱਖ ਮੰਤਰੀ ਕਹਿ ਦੇਣ ਮੈਂ ਕਦੋਂ ਕਿਹਾ ਸੀਗਾ, ਕਿਉਂਕਿ ਅਕਸਰ ਹੀ ਉਹ ਇਹ ਗੱਲ ਕਹਿ ਦਿੰਦੇ ਨੇ ਕਿ ਮੈਨੂੰ ਤਾਂ ਪਤਾ ਨਹੀਂ ਮੈਂ ਕਦੋਂ ਕਿਹਾ ਸੀਗਾ ਜੀ। ਹੋ ਸਕਦਾ ਉਹ ਇਹ ਕਹਿ ਦੇਣ ਕਿ ਮੈਂ ਕਦੋਂ ਕਿਹਾ ਸੀਗਾ ਕਿ ਬਿਜਲੀ ਦੇ ਮਾਫ ਬਿੱਲ ਕਰ ਦਿਓ, ਤੁਸੀਂ ਆਪੇ ਹੀ ਕੀਤੇ ਨੇ। ਹੁਣ ਕਾਕਾ ਜਿੱਥੋਂ ਮਰਜ਼ੀ ਲੈ ਆਓ, ਮੁਕਤਸਰ, ਫਾਜ਼ਿਲਕਾ, ਤਰਨਤਾਰਨ, ਅੰਮ੍ਰਿਤਸਰ ਜ਼ਿਲ੍ਹਿਆਂ ਦੇ ਵਿੱਚ ਉਦੋਂ ਨੁਕਸਾਨ ਕਾਫੀ ਹੋਇਆ ਸੀਗਾ ਤੇ ਉਦੋਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀਗਾ ਕਿ ਬਿੱਲ ਮਾਫ ਕਰਾਂਗੇ ਤੇ ਨਾਲ ਦੀ ਨਾਲ ਮਾਫ ਕਰਦੇ। 9.5 ਕਰੋੜ ਰੁਪਇਆ ਲੈਣ ਦੇ ਵਾਸਤੇ ਪਾਵਰਕੌਮ ਜਿਹੜਾ ਚਿੱਠੀਆਂ ਲਿਖੀ ਜਾਂਦਾ, ਅੱਗੋਂ ਮਹਿਕਮਾ ਕਹਿੰਦਾ ਦੱਸੋ ਜੀ ਸਬੂਤ ਕੀ ਹੈ ਤੁਹਾਡੇ ਕੋਲੇ ਇਹਦੇ ਕਿ ਤੁਸੀਂ ਕਿਹੜੀ ਚਿੱਠੀ ਦੇ ਆਧਾਰ ਦੇ ਉੱਤੇ ਬਿੱਲ ਜਿਹੜੇ ਮਾਫ ਕੀਤੇ ਸੀ। ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ। ਹੋ ਸਕਦਾ ਉਹ ਕਹਿੰਦੇ ਹੁਣ ਮੁੱਖ ਮੰਤਰੀ ਸਾਹਿਬ ਤਾਂ ਦਿਹਾੜੀ 'ਚ ਕਈ ਕੁਛ ਕਹਿੰਦੇ ਆ, ਸਾਰਾ ਕੁਛ ਥੋੜੀ ਮੰਨੀ ਜਾਓਗੇ ਤੁਸੀਂ। ਜੀ ਬਿਲਕੁਲ। ਕਾਫੀ ਜਿਹੜੇ ਜੀ ਇਸ ਚੀਜ਼ ਦੇ ਉੱਤੇ ਫਿਰ ਸਵਾਲ ਵੀ ਉੱਠਦੇ ਆ ਵੀ ਜਦੋਂ ਲੋਕਾਂ ਨੂੰ ਲੋਕ ਲਭਾਊ ਨਾਅਰੇ ਲਾਉਂਦੇ ਆ, ਸੋ ਉਹਨਾਂ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੀ ਇਹ ਹਸ਼ਰ ਹੁੰਦਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਪੰਜਾਬ ਦੇ ਮੌਸਮ ਨੂੰ ਲੈ ਕੇ, ਮੀਂਹ ਜਿਹੜਾ ਜੀ ਪੈ ਰਿਹਾ ਲਗਾਤਾਰ ਉੱਥੇ, ਤਾਂ ਪਾਰਾ ਜਿਹੜਾ ਜੀ ਕਾਫੀ ਥੱਲੇ ਨੂੰ ਆ ਰਿਹਾ, ਮੌਸਮ ਤਬਦੀਲ ਹੋ ਰਿਹਾ ਜੀ। ਮੌਸਮ ਦੇ ਵਿੱਚ ਕਾਫੀ ਤਬਦੀਲੀ ਹੈ ਜੀ। ਕੱਲ ਤਕਰੀਬਨ ਪੰਜਾਬ ਹਰਿਆਣਾ ਦੇ ਵਿੱਚ ਬਹੁਤੇ ਥਾਵਾਂ ਦੇ ਉੱਤੇ ਮੀਂਹ ਜਿਹੜਾ ਜੀ ਉਹ ਪਿਆ। ਮੀਂਹ ਦੇ ਨਾਲ ਕਿਉਂਕਿ ਸਤੰਬਰ ਅੱਧ ਆ ਗਿਆ ਜੀ, ਤੋ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆ ਜੀ ਉਹ ਦਿਸਣ ਲੱਗ ਪਈ ਹੈ। ਬਹੁਤ ਵਧੀਆ ਜਿਹੜਾ ਮੌਸਮ, ਮਾਨਣਯੋਗ ਮੌਸਮ ਜਿਹੜਾ ਕਿਹਾ ਜਾਂਦਾ ਨਾ ਜੀ ਪੰਜਾਬ ਦਾ, ਉਹ ਇਸ ਵੇਲੇ ਸ਼ੁਰੂ ਹੋ ਗਿਆ। ਸਵੇਰੇ ਤੇ ਸ਼ਾਮ ਨੂੰ ਜਿੰਨੀ ਸੌਣ ਦੇ ਵਾਸਤੇ ਬਹੁਤ ਵਧੀਆ ਠੰਡ ਤੇ ਦਿਨੇ ਜਿਹੜੀ ਹੈ ਜੀ ਉਹ ਕੱਪੜੇ ਜਿਹੜੇ ਪਾਉਣ ਜੋਗੀ ਜਿਹੜੀ ਗਰਮੀ ਉਹ ਜਿਹੜੀ ਇਸ ਵੇਲੇ ਚੱਲ ਰਹੀ ਹੈ। ਤਰੇਲ ਸ਼ੁਰੂ ਹੋ ਗਈ ਹੈ। ਤਰੇਲ ਪੈਣ ਦੇ ਨਾਲ ਜਿਹੜਾ ਮੌਸਮ ਹੈ ਨਾ ਜੀ ਉਹ ਉਹਦੇ ਵਿੱਚ ਫਰਕ ਆਉਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਫੈਸਟੀਵਲ ਸੀਜ਼ਨ ਜਿਹੜੇ ਨੇ ਜੀ ਉਹ ਸਟਾਰਟ ਹੋ ਜਾਣੇ ਨੇ ਤੇ ਉਸ ਤੋਂ ਪਹਿਲਾਂ ਗਰਮੀ ਹੁਮਸ ਭਰਿਆ ਜਿਹੜਾ ਮੌਸਮ ਖਾਸ ਤੌਰ ਦੇ ਉੱਤੇ ਬਿਮਾਰੀਆਂ ਦਾ ਕਾਰਨ ਬਣ ਰਿਹਾ ਸੀਗਾ ਜੀ, ਉਹਦੇ ਤੋਂ ਨਿਜਾਤ ਜਿਹੜੀ ਹੈ ਜੀ ਬਹੁਤ ਵੱਡੀ
ਇਸ ਵੇਲੇ ਮਿਲੀ ਹੈ, ਜਿਹੜਾ ਹੁਣ ਇਹ ਲੇਟੈਸਟ ਮੀਂਹ ਪਿਆ, ਨਿਰਸੰਦੇਹ ਇਹਦੇ ਨਾਲ ਕੁਛ ਨੁਕਸਾਨ ਜਿਹੜਾ ਝੋਨੇ ਦਾ ਹੋਇਆ, ਸੱਠੀ ਜਿਹੜੀ ਆ ਉਹ ਪੱਕੀ ਖੜੀ ਆ, ਉਹਦੇ ਉੱਤੇ ਵੀ ਨੁਕਸਾਨ ਜਿਹੜਾ ਹੋਇਆ, ਪਰ ਨਾਲ ਦੀ ਨਾਲ ਇਹਦਾ ਫਾਇਦਾ ਇਹ ਹੋਇਆ ਜੀ ਕਿ ਮੌਸਮ ਜਿਹੜਾ ਉਹ ਬਹੁਤ ਵਧੀਆ ਹੋ ਗਿਆ ਜੀ। ਤਾਂ ਅਗਲੀ ਗੱਲ ਕਰਦੇ ਹਾਂ ਸਾਡੇ ਭਾਰਤ ਦੇ ਜਿਹੜੇ ਜੀ ਪੁਰਾਣੇ ਮੁੱਖ ਮੰਤਰੀ ਜਿਹੜੇ ਰਹੇ ਆ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁਣਾਂ ਦੀ, ਉਹਨਾਂ ਨੇ ਜਿਹੜਾ ਜੀ ਕੋਈ ਵੀ ਤਰੀਕੇ ਦੀ ਜਿਹੜੀ ਟਿੱਪਣੀ ਤੋਂ ਨਾ ਤਾਂ ਕੀਤੀ ਹੈ, ਜਿਹੜੇ ਉਹਨਾਂ ਦੇ ਉੱਤੇ ਦੋਸ਼ ਲੱਗ ਰਹੇ ਸੀਗੇ ਵੀ ਜਿਹੜੇ 2G ਸਪੈਕਟਰਮ ਵਾਲਾ ਜਾਂ ਕੋਲਗੇਟ ਵਾਲੇ ਦੇ ਵਿੱਚ ਇਹਨਾਂ ਦਾ ਕਿਸੇ ਨਾ ਕਿਤੇ ਪਾਸੇ ਹੱਥ ਸੀਗਾ। ਕਮਲਨਾਥ ਹੁਣਾਂ ਵੱਲੋਂ ਵੀ ਕੁਛ ਇੱਦਾਂ ਦੇ ਬਿਆਨ ਜਿਹੜੇ ਜਾਰੀ ਕੀਤੇ ਗਏ ਆ, ਅਤੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਵੀ ਇਹਨਾਂ ਦੇ ਲਈ ਜਿਹੜਾ ਕੀ ਬਣ ਸਕਦਾ ਹੈ ਆਉਣ ਵਾਲੇ ਸਮੇਂ 'ਚ? ਕੀ ਜਿਹੜੀ ਇਸ ਟਾਈਮ ਦੀ ਸਰਕਾਰ ਉਹਨਾਂ ਨੂੰ ਸ਼ਿਕੰਜੇ 'ਚ ਫਸਾਉਣ ਨੂੰ ਫਿਰਦੀ ਹੈ? ਨਹੀਂ, ਸ਼ਿਕੰਜੇ ਦੇ ਵਿੱਚ ਫਸਾਉਣਾ ਤਾਂ ਔਖਾ ਲੱਗਦਾ ਜੀ, ਕਿਉਂਕਿ PMO ਤਾਂ ਫਸ ਸਕਦਾ, ਪ੍ਰਾਈਮ ਮਿਨਿਸਟਰ ਆਫਿਸ, ਪਰ ਡਾਕਟਰ ਮਨਮੋਹਨ ਸਿੰਘ ਹੋਰੀ ਫਸਾਏ ਜਾ ਸਕਣਗੇ ਨਹੀਂ, ਉਹਦਾ ਤਾਂ ਨਹੀਂ ਲੱਗਦਾ ਜੀ। ਸਾਬਕਾ ਕੈਦ ਵਿਨੋਦ ਰਾਏ ਦੇ ਵੱਲੋਂ ਜਿਹੜੇ 2G ਕੋਲਗੇਟ ਘੁਟਾਲੇ ਦੇ ਵਿੱਚ ਜਿਹੜੇ ਦੋਸ਼ ਲਾਏ ਨੇ, ਉਹਦੇ ਤੇ ਕੋਈ ਪ੍ਰਤੀਕਿਰਿਆ ਤਾਂ ਜਿਹੜੀ ਨਹੀਂ ਦਿੱਤੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ। ਉਹਨਾਂ ਨੇ ਕਿਹਾ ਉਹ ਤਾਂ ਆਪਣੀ ਡਿਊਟੀ ਜਿਹੜੀ ਆ ਉਹ ਨਿਭਾਉਂਦੇ ਰਹੇ ਨੇ। ਇੰਨੀ ਕੁ ਗੱਲ ਜਿਹੜੀ ਆ ਜੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਹੀ ਆ। ਨਹੀਂ, ਮੇਰਾ ਨਹੀਂ ਖਿਆਲ ਕਿ ਇੱਥੋਂ ਤੱਕ ਜਿਹੜੀ ਆ ਜੀ ਕਹਾਣੀ ਜਾਊਗੀ। ਸਿਆਸਤ ਜਿਹੜੀ ਆ ਉਹ ਆਪਣੀ ਜਗ੍ਹਾ ਦੇ ਉੱਤੇ ਹੁੰਦੀ ਰਹਿਣੀ ਆ, ਇਸ ਲੈਵਲ ਤੱਕ ਨਹੀਂ ਜਾਣ ਲੱਗੀ ਕਿ ਡਾਕਟਰ ਮਨਮੋਹਨ ਸਿੰਘ ਹੋਰੀ ਕਿਸੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਫਸ ਜਾਣ। ਇੱਕ ਗੱਲ ਤਾਂ ਮੰਨਣ ਵਾਲੀ ਆ ਕਿ ਪ੍ਰਾਈਮ ਮਿਨਿਸਟਰ ਆਫਿਸ ਕੀ ਕਰਦਾ ਰਿਹਾ, ਉਹਨਾਂ ਦੇ ਜਿਹੜੇ ਨਜ਼ਰ ਦੇ ਥੱਲੇ ਜਿੰਨੇ ਘੁਟਾਲੇ ਹੋਏ ਨੇ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਅੰਤ ਹੋ ਗਿਆ ਘੁਟਾਲਿਆਂ ਵਾਲਾ, ਪਰ ਕਮ ਸੇ ਕਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤਾਂ ਕਿਸੇ ਘੁਟਾਲੇ ਦੇ ਵਿੱਚ ਸ਼ਾਮਲ ਨਹੀਂ ਜੀ। ਇਹ ਗੱਲ ਦੀ ਤਾਂ ਤਕਰੀਬਨ ਸਾਰੇ ਹੀ ਮੇਰਾ ਖਿਆਲ ਸ਼ਾਦੀ ਭਰਨਗੇ, ਇਸ ਕਰਕੇ ਉਹਨਾਂ ਦਾ ਫਸ ਜਾਣਾ ਕਿਸੇ ਮਾਮਲੇ ਦੇ ਵਿੱਚ ਨਹੀਂ, ਇਹ ਬਹੁਤ ਔਖਾ ਲੱਗਦਾ ਜੀ। ਇੱਦਾਂ ਦਾ ਕੁਛ ਨਹੀਂ ਆ, ਸਿਆਸਤ ਹੀ ਆ, ਇਹ ਤੋਂ ਵੱਧ ਨਹੀਂ ਹੋਰ ਕੁਛ ਜੀ। ਅਤੇ ਅਗਲੀ ਆਪਾਂ ਗੱਲ ਕਰਦੇ ਹਾਂ ਜਿਹੜੇ ਚੀਨੀ ਜਿਹੜੇ ਮੁੱਖ ਮੰਤਰੀ ਇੱਧਰ ਆ ਰਹੇ ਨੇ, ਪ੍ਰਧਾਨ ਮੰਤਰੀ ਜਿਹੜੇ ਇੱਧਰ ਆਉਣਗੇ, ਉਹਨਾਂ ਦਾ ਦੌਰਾ ਭਾਰਤ ਦਾ ਹੋਣਾ ਆ, ਤੇ ਇਸ ਟਾਈਮ ਕਾਫੀ ਜਿਹੜੀ ਚੀਨੀ ਜਿਹੜੀ ਫੌਜ ਆ ਉਹਨਾਂ ਦੇ ਵੱਲੋਂ ਘੁਸਪੈਠ ਲਗਾਤਾਰ ਜਾਰੀ ਆ। ਕਿਸ ਤਰੀਕੇ ਦਾ ਹੋ ਸਕਦਾ ਇਹ ਦੌਰਾ? ਦੇਖੋ, ਕਰਨ ਤਾਂ ਆਉਣਾ ਤਾਂ ਉਹਨੇ ਸੌਦਾ ਵੇਚਣੀ ਆ ਨਾ ਜੀ ਆਪਣਾ ਜੀ, ਤੇ ਸੌਦਾ ਉਹ ਵੇਚ ਕੇ ਜਿਹੜਾ ਜਾਣਗੇ। ਚਾਈਨਾ ਦੇ ਵਾਸਤੇ ਇੱਕ ਵੱਡੀ ਮੰਡੀ ਜਿਹੜੀ ਆ ਜੀ ਉਹ ਭਾਰਤ ਹੈ ਜੀ। ਚਾਈਨਾ ਕਦੀ ਵੀ ਇਸ ਗੱਲ ਨੂੰ ਭੁੱਲਦਾ ਨਹੀਂ। ਬਹੁਤ ਸਾਰੇ ਲੋਕ ਕਹਿੰਦੇ ਨੇ ਚਾਈਨਾ ਦੇ ਨਾਲ ਲੜਾਈ ਜਿਹੜੀ ਉਹ ਭਾਰਤ ਦੀ ਲੜ ਸਕਦੀ ਹੈ। ਮੈਂ ਹਮੇਸ਼ਾ ਕਹਿੰਦਾ ਕਿ ਚਾਈਨਾ ਜਿਹੜੀ ਲੜਾਈ ਲੜ ਰਿਹਾ ਨਾ ਉਹ ਮੰਡੀ ਵਾਲੀ ਲੜ ਰਿਹਾ, ਉਹ ਸਰਹੱਦ ਦੇ ਉੱਤੇ ਲੜਾਈ ਵੱਲ ਬਹੁਤੀ, ਹਾਂ ਠੀਕ ਹੈ, ਸ਼ਰਾਰਤਾਂ ਉਹ ਜ਼ਰੂਰ ਕਰਦਾ ਹੈ, ਤੇ ਉਹ ਇਹੋ ਜਿਹੀ ਲੜਾਈ ਜਿਹੜੀ ਆ ਉਹ ਸਰਹੱਦ ਦੇ ਉੱਤੇ ਨਹੀਂ ਲੜੂਗਾ ਚਾਈਨਾ ਕਦੀ ਵੀ। ਇਸ ਕਰਕੇ ਨਹੀਂ ਲੜੂਗਾ, ਉਹਨੂੰ ਪਤਾ। ਤੁਸੀਂ ਇੱਥੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਆਓ, ਸੜਕਾਂ ਦੇ ਕੰਢੇ ਜਿਹੜਾ ਸਮਾਨ ਹੈ ਉਹ ਵਿਕਦਾ, ਤੁਸੀਂ ਚਾਈਨੀਜ਼ ਸਮਾਨ ਦੇਖ ਸਕਦੇ ਹੋ। ਚਾਈਨੀਜ਼ ਮਾਰਕੀਟ ਨੇ ਤਾਂ ਇਹੋ ਜਿਹਾ ਕਬਜ਼ਾ ਕਰ ਲਿਆ ਜੀ। ਹੁਣ ਤੁਸੀਂ ਦੀਵਾਲੀ ਦੀਆਂ ਲੜੀਆਂ ਲਾ ਲਓ, ਇੱਥੋਂ ਦੇ ਜਿਹੜੇ ਦੇਵੀ ਦੇਵਤੇ ਲਾ ਲਓ, ਉਹਨਾਂ ਦੀਆਂ ਮੂਰਤੀਆਂ ਵੀ ਚਾਈਨਾ ਤੋਂ ਬਣ ਕੇ ਆਉਂਦੀਆਂ ਨੇ। ਡੋਰ ਜਿਹੜੀ ਪਤੰਗਾਂ ਦੀ ਉਹ ਚਾਈਨਾ ਤੋਂ ਆਈ ਜਾਂਦੀ। ਕਿਹੜੀ ਚੀਜ਼ ਹੈ ਜਿਹੜੀ ਚਾਈਨਾ ਤੋਂ ਨਹੀਂ ਆ ਰਹੀ? ਇਸ ਕਰਕੇ ਚਾਈਨਾ ਦੇ ਵਾਸਤੇ ਵੱਡੀ ਖਪਤ ਵਾਲੀ ਜਿਹੜੀ ਮੰਡੀ ਹੈ ਉਹ ਭਾਰਤ ਹੈ, ਕਿਉਂਕਿ ਪਾਪੂਲੇਸ਼ਨ ਹੈ। ਇਸ ਕਰਕੇ ਜਿਹੜੇ ਪ੍ਰਧਾਨ ਮੰਤਰੀ ਨੇ ਚਾਈਨਾ ਦੇ, ਉਹਨਾਂ ਦਾ ਦੌਰਾ ਜਿਹੜਾ ਜੀ ਇਸ ਪੱਖੋਂ ਸਮਝਿਆ ਜਾ ਰਿਹਾ ਕਿ ਭਾਰਤ ਦੇ ਵਿੱਚ ਜਿਹੜਾ ਚਾਈਨੀਜ਼ ਜਿਹੜੀ ਇਨਵੈਸਟਮੈਂਟ ਹੈ ਜੀ ਉਹਨੂੰ ਵੱਡਾ ਹੁੰਗਾਰਾ ਜਿਹੜਾ ਜੀ ਉਹ ਮਿਲੂਗਾ। ਚੀਨ ਦੇ ਰਾਸ਼ਟਰਪਤੀ ਜੀ ਜਿਨਪਿੰਗ ਜਿਹੜੇ ਨੇ ਉਹ ਪਹਿਲੇ ਭਾਰਤ ਦੌਰੇ ਦੇ ਉੱਤੇ ਆ ਰਹੇ ਨੇ। ਭਾਰਤ ਤੇ ਚੀਨ ਦੇ ਵਿਚਾਲੇ ਜਿਹੜਾ ਜੀ ਗੱਲਬਾਤ ਹੋਊਗੀ। ਨਿਰਸੰਦੇਹ ਇਹਦੇ ਵਿੱਚ ਜਿਹੜੀ ਸਰਹੱਦ ਦੇ ਉੱਤੇ ਹੋ ਰਹੀ ਗੜਬੜ ਹੈ ਥੋੜ੍ਹੀ ਬਹੁਤੀ, ਇਹਦਾ ਜ਼ਿਕਰ ਵੀ ਜਿਹੜਾ ਜੀ ਉਹ ਚੱਲੂਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਇਸ ਗੱਲ ਨੂੰ ਖੁਸ਼ ਨੇ ਕਿ ਚਾਈਨਾ ਦੇ ਵਿੱਚ ਜਿਹੜੇ ਨੇ ਜੀ ਉਹਨਾਂ ਦੇ ਚਾਈਨਾ ਦੇ ਨੇਤਾ ਜਿਹੜੇ ਨੇ ਉਹ ਭਾਰਤ ਦੇ ਵਿੱਚ ਆ ਰਹੇ ਨੇ, ਤੇ ਦੋਵਾਂ ਮੁਲਕਾਂ ਦੇ ਵਿਚਾਲੇ ਜਿਹੜਾ ਆਦਾਨ ਪ੍ਰਦਾਨ ਹੈ ਤੌਰ ਦੇ ਉੱਤੇ ਬਿਜ਼ਨਸ ਦਾ ਇਹ ਵਧੂਗਾ। ਚਾਈਨਾ ਦੇ ਰਾਸ਼ਟਰਪਤੀ ਦੇ ਆਉਣ ਤੋਂ ਪਹਿਲਾਂ ਜਾਪਾਨ ਦਾ ਦੌਰਾ ਕਰਨਾ ਜਿਹੜਾ ਇਹ ਇੱਕ ਪਾਲਿਸੀ ਦੇ ਤਹਿਤ ਹੀ ਕੀਤਾ ਗਿਆ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਜੀ ਉਹਨਾਂ ਦੇ ਵੱਲੋਂ, ਤਾਂ ਕਿ ਜਿਹੜੇ ਚਾਈਨੀਜ਼ ਲੀਡਰਸ਼ਿਪ ਹੈ ਉਹਨੂੰ ਦੱਸਿਆ ਜਾ ਸਕੇ ਕਿ ਜੇ ਤੁਸੀਂ ਨਹੀਂ ਤੇ ਸਾਡੇ ਵਾਸਤੇ ਮੰਡੀਆਂ ਹੋਰ ਵੀ ਹੈਗੀਆਂ ਨੇ। ਜੀ ਜੀ ਬਿਲਕੁਲ। ਤਾਂ ਸਰੋਤਿਓ, ਜਿਹੜੀਆਂ ਆਪਣੀ ਗੱਲਬਾਤ ਚੱਲ ਰਹੀ ਆ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਬਲਤੇਜ ਪੰਨੂ ਜੀ, ਹੁਣ ਆਪਾਂ ਤੁਹਾਨੂੰ ਬੇਨਤੀ ਕਰਦੇ ਹਾਂ ਅੱਜਨਾਮੇ ਦੇ ਲਈ। ਜੀ ਕੁਝ ਇਸ ਤਰ੍ਹਾਂ ਕਿ ਹਾਕਮ ਪਾਕ ਦੇ ਬੁਰੇ ਸਨ ਬਹੁਤ ਲੱਗੇ ਜਦੋਂ ਲੱਗੇ ਸੀ ਚੁਸਤੀਆਂ ਕਰਨਵੀਆਂ। ਜੀ, ਹਾਕਮ ਪਾਕ ਦੇ ਬੁਰੇ ਸਨ ਬਹੁਤ ਲੱਗੇ ਜਦੋਂ ਲੱਗੇ ਸੀ ਚੁਸਤੀਆਂ ਕਰਨਵੀਆਂ। ਮੀਟਿੰਗ ਰੋਕ ਕੇ ਆਖਿਆ ਹਿੰਦ ਨੇ ਸੀ, ਅਸੀਂ ਲੱਗੇ ਨਾ ਤੁਸਾਂ ਤੋਂ ਡਰਨਵੀਆਂ। ਜੀ,
ਪਿੱਛੋਂ ਦਿੱਤਾ ਸੀ ਦਖਲ ਅਮਰੀਕਨਾਂ ਨੇ। ਫੋਨ ਕਰਨ ਲੱਗੇ ਟਰਨ ਮੀਆਂ, ਮੁਲਕਾਂ ਦੋਵਾਂ ਤੋਂ ਹੋਈ ਨਹੀਂ ਨਾ, ਅੱਗੋਂ ਹਾਮੀ ਹੱਸ ਕੇ ਲੱਗੇ ਇਹ ਭਰਨ ਮੀਆਂ ਜੀ। ਬੀਬੀ ਸੁਸ਼ਮਾ ਸਵਰਾਜ ਨੇ ਪਹਿਲ ਕੀਤੀ, ਹੋਏ ਬੂਹੇ ਨਹੀਂ ਪਾਕ ਲਈ ਬੰਦ ਮੀਆਂ ਜੀ। ਬੀਬੀ ਸੁਸ਼ਮਾ ਸਵਰਾਜ ਨੇ ਪਹਿਲ ਕੀਤੀ, ਹੋਏ ਬੂਹੇ ਨਹੀਂ ਪਾਕ ਲਈ ਬੰਦ ਮੀਆਂ, ਮਗਰੋਂ ਪਾਕ ਵੀ ਬਾਤ ਦੁਹਰਾਈ, ਇਹੀ ਜੋੜੇ ਕਵੀ ਜੋ ਛੰਦ ਨਾਲ ਛੰਦ ਮੀਆਂ। ਜੀ ਜੀ, ਬਹੁਤ ਬਹੁਤ ਜਿਹੜਾ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਇੱਦਾਂ ਹੀ ਆਪਾਂ ਜੁੜੇ ਰਹਿੰਦੇ ਤੁਹਾਡੇ ਨਾਲ, ਤੇ ਜੇ ਸਰੋਤਿਆਂ ਦੇ ਕੋਈ ਸਵਾਲ ਹੋਣਗੇ ਉਹ ਜਿਹੜਾ ਜੀ ਜ਼ਰੂਰ ਕਾਲ ਕਰਕੇ ਤੁਹਾਨੂੰ ਪੁੱਛਣਗੇ। ਤੇ ਸਰੋਤਿਆਂ ਨੂੰ ਦੱਸ ਦਈਏ ਵੀ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆਪਾਂ ਇੱਥੇ, ਤੇ ਬ੍ਰੇਕ ਤੋਂ ਉਪਰੰਤ ਜਿਹੜੇ ਤੁਹਾਡੇ ਸਵਾਲ ਆ ਉਹ ਤੁਸੀਂ ਬਲਤੇਜ ਪੰਨੂ ਹੁਣਾਂ ਨੂੰ ਕਰ ਸਕਦੇ ਆ। ਨੰਬਰ 408 272 5200 4082725200 ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਆ। ਮਿਲਦੇ ਆ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। सुन रहे हो पंजाबी रेडियो USA, पंजाबियों दी अपनी आवाज। पंजाबी रेडियो USA सुन रहे सारे ही मानयोग ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਹੈ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਜੀ ਚੱਲ ਰਿਹਾ, ਜਿਸ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਆਪ ਜੀ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਆਪਣੇ ਨਾਲ ਜਿਹੜੇ ਸਰੋਤੇ ਆ ਉਹ ਲਗਾਤਾਰ ਜੁੜ ਰਹੇ, ਤੇ ਆਪਾਂ ਉਹਨਾਂ ਦੇ ਜਿਹੜੇ ਸਵਾਲ ਆ ਉਹਨਾਂ ਤੋਂ ਪੁੱਛਦੇ ਹਾਂ। ਤੇ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸ ਦਈਏ, ਜੇ ਤੁਹਾਡੇ ਕੋਲ ਵੀ ਕੋਈ ਸਵਾਲ ਆ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਲక్ష్మణ ਜੋਹਲ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ, ਕੀ ਸਵਾਲ ਹੈ? ਹਾਂ, ਬਲਦੇਵ ਪੰਨੂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੇਰੇ ਦੋ ਸਵਾਲ ਆ ਜੀ। ਜੀ। ਇਹ ਆਪਣੇ ਇਲੈਕਸ਼ਨ ਤੋਂ, ਲੋਕ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ ਤਾਂ ਆਪਣਾ ਬਾਬਾ ਰਾਮਦੇਵ ਧੋਤੀ ਜੀ ਟੰਗ ਕੇ ਏਦਾਂ ਸੜਪ ਕੇ ਮਾਰਦਾ ਸੀਗਾ ਵੀ ਅਸੀਂ ਭ੍ਰਿਸ਼ਟਾਚਾਰ ਦਾ ਪੈਸਾ ਬਾਹਰੋਂ ਲੈ ਆਉਣਾ ਤੇ ਹੁਣ ਉਹ ਕਦੇ ਕੁਸਕਿਆ ਤਾਂ ਨਹੀਂ, ਉਹ ਕਦੇ ਬਾਹਰਲੇ ਪੈਸੇ ਦੀ ਪੰਡ ਥੱਲੇ ਤਾਂ ਨਹੀਂ ਆ ਗਿਆ। ਦੂਜਾ ਸਵਾਲ ਆ ਮੇਰਾ ਇਹ ਬਲਦੇਵ ਪੰਨੂ ਜੀ ਦੱਸਣ ਰਾਮਦੇਵ ਵੱਲੇ। ਦੂਜਾ ਸਵਾਲ ਮੇਰਾ ਇਹ ਆ ਵੀ ਅੰਨਾ ਹਜ਼ਾਰਾਂ ਨੇ ਅੱਗੇ ਇੰਨੇ ਫੱਟੇ ਚੱਕੇ ਸੀ, ਲੋਕਪਾਲ ਬਿੱਲ ਪਾਸ ਵੀ ਹੋ ਗਿਆ, ਤੇ ਹੁਣ ਉਹ ਕਿਤੇ ਬਾਹਰਲੇ ਦੇਸ਼ ਤੇ ਨਰਿੰਦਰ ਮੋਦੀ ਨੇ ਰਾਜਦੂਤ ਨਹੀਂ ਲਾਤਾ, ਉਹ ਵੀ ਨਹੀਂ ਕਦੇ ਕੁਸਕਿਆ। ਇਹ ਮੇਰੇ ਦੋ ਸਵਾਲ ਆ ਜੀ। ਜੀ, ਧੰਨਵਾਦ ਜੀ। ਰਾਮਦੇਵ ਦਾ ਤਾਂ ਨਹੀਂ ਪਤਾ ਜੀ ਕਿ ਉਹ ਕਿੱਥੇ ਗਿਆ ਜੀ, ਉਹਦੇ ਕਾਲੇ ਧਨ ਦਾ ਕੀ ਬਣਿਆ। ਹਾਂ, ਮੈਂ ਇੱਕ ਪਿੱਛੇ ਜੇ ਫੋਟੋ ਦੇਖੀ ਸੀ, ਹਾਲਾਂਕਿ ਐਡਿਟ ਕੀਤੀ ਹੋਈ ਸੀ, ਸਾਈਕਲ ਤੇ ਚੜੇ ਆਉਂਦੇ ਸੀ, ਕਹਿੰਦੇ ਉਹ ਕਾਲਾ ਧਨ ਸਾਈਕਲ ਤੇ ਲੈ ਕੇ ਆ ਰਹੇ, ਇਸ ਕਰਕੇ ਥੋੜਾ ਟਾਈਮ ਲੱਗ ਸਕਦਾ। ਉਹ ਨਹੀਂ ਦਿਸੇ ਕਿਤੇ ਵੀ। ਪਤਾ ਨਹੀਂ ਕੀ ਰੀਜ਼ਨ ਰਿਹਾ ਜੀ, ਉਹਨੂੰ ਦਬਕਾ ਮਾਰ ਕੇ ਚੁੱਪ ਕਰਾਇਆ ਗਿਆ, ਡਰਾ ਕੇ ਉਹਨੂੰ ਬਿਠਾ ਦਿੱਤਾ ਗਿਆ, ਇਹ ਨਹੀਂ ਪਤਾ ਜੀ। ਅੰਨਾ ਹਜ਼ਾਰੇ ਉਹਦੀ ਜਿਹੋ ਜਿਹੀਆਂ ਗੱਲਾਂ ਕਰਦੇ ਸੀਗੇ, ਮੈਂ ਤਾਂ ਉਦੋਂ ਕਿਹਾ ਸੀਗਾ ਕਿ ਥੋੜਾ ਜਿਹਾ ਲਫ਼ਜ਼ਾਂ ਦਾ ਹੇਰ ਫੇਰ ਆ, ਉਹ ਅੰਨਾ ਹਜ਼ਾਰੇ ਹੀ ਬਣ ਗਿਆ। ਕਿਉਂਕਿ ਜਿਸ ਕਿਸਮ ਦੇ ਨਾਲ ਉਹਨੇ ਵਿਰੋਧਤਾ ਜਿਹੜੀ ਸੀ ਉਹ ਕੀਤੀ ਸੀ ਕੇਜਰੀਵਾਲ ਦੀ, ਉਹਨੂੰ ਜਿਹੜਾ ਸੀਗਾ ਉਹਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਸੀਗਾ। ਆਫਟਰ ਆਲ ਕੇਜਰੀਵਾਲ ਦੇ ਵੱਲੋਂ ਹੀ ਜਿਹੜੀ ਉਹਦਾ ਜਿਹੜੇ ਵਰਤ ਵਗੈਰਾ ਰੱਖੇ ਗਏ ਜਾਂ ਜਿਹੜਾ ਐਜੂਕੇਸ਼ਨ ਚਲਾਈ ਗਈ ਸੀ, ਉਹਦੇ ਵਿੱਚ ਉਹਨੂੰ ਬਕਾਇਦਾ ਤੌਰ ਦੇ ਉੱਤੇ ਸਿਸਟੇਮੈਟਿਕਲੀ ਚਲਾਉਣ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਹੱਥ ਬਹੁਤ ਵੱਡਾ ਸੀਗਾ। ਨਹੀਂ ਤਾਂ ਉਹ ਤੋਂ ਬਿਨਾਂ ਉਹਨੇ ਚਲਾ ਕੇ ਬਾਅਦ ਦੇਖ ਲਈਆਂ ਉਹ ਫਲॉप ਹੀ ਹੋਈਆਂ ਸੀਗੀਆਂ। ਅੰਨਾ ਹਜ਼ਾਰੇ ਹੋਰੀ ਹੁਣ ਚੁੱਪ ਨੇ ਜੀ, ਬਿਲਕੁਲ ਚੁੱਪ ਨੇ, ਉਹ ਕੁਝ ਨਹੀਂ ਬੋਲ ਰਹੇ। ਨਾ ਬੀਜੇਪੀ ਦੀ ਸਰਕਾਰ ਬਣਨ ਤੇ ਉਹ ਬੋਲੇ ਨੇ, ਨਾ ਕਿਸੇ ਹੋਰ ਮਾਮਲੇ ਦੇ ਉੱਤੇ ਬੋਲੇ ਨੇ। ਉਹ ਲੰਮੀ ਚੁੱਪੀ ਦੇ ਉੱਤੇ ਚਲੇ ਗਏ ਜੀ, ਲੰਮੇ ਮੌਨ ਵਰਤ ਦੇ ਉੱਤੇ ਜਿਹੜੇ ਜੀ ਉਹ ਚਲੇ ਗਏ। ਆਈ ਥਿੰਕ ਆਸ ਤਾਂ ਰੱਖਣੀ ਚਾਹੀਦੀ ਸੀ ਕਿ ਉਹ ਕਿਤੇ ਨਾ ਕਿਤੇ ਕੁਝ ਬੋਲਦੇ, ਪਰ ਲੱਗਦਾ ਨਹੀਂ ਜੀ। ਇਹ ਦੋ ਬੰਦੇ ਤਾਂ ਗਾਇਬ ਹੀ ਹੋ ਗਏ ਜੀ। ਜੀ ਜੀ, ਆਉਣ ਵਾਲੇ ਦਿਨਾਂ 'ਚ ਹੋਰ ਵੀ ਬਹੁਤ ਸਾਰੇ ਜਿਹੜੇ ਇੱਦਾਂ ਦੇ ਗੈਪ ਹੋਣੇ ਆ, ਜਿਹੜੇ ਲਗਾਤਾਰ ਮੰਗ ਕਰਦੇ ਸੀ, ਪਰ ਉਹ ਇਸ ਟਾਈਮ ਕੁਝ ਬੋਲ ਨਹੀਂ ਰਹੇ। ਅਗਲੇ ਕਾਲ ਦਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਕੀ ਸਵਾਲ ਹੈ? ਹਾਂਜੀ, ਦੋਨਾਂ ਵੀਰਾਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜਿੱਦਾਂ ਆਪਾਂ ਪਿਛਲੇ ਵੀ ਸਮੇਂ ਦੇ ਵਿੱਚ ਜ਼ਿਕਰ ਕੀਤਾ ਸੀਗਾ ਵੀ ਆਮ ਆਦਮੀ ਪਾਰਟੀ ਦੇ ਜਿਹੜੇ MP ਨੇ, ਉਹਨਾਂ ਵੱਲੋਂ ਜ਼ਿਆਦਾ ਭਗਵੰਤ ਮਾਨ ਹੁਣੀ ਬੋਲਦੇ ਨੇ, ਦੂਜੇ ਤਿੰਨ ਨਹੀਂ ਬੋਲੇ ਕਦੀ। ਤੁਸੀਂ ਵੀ ਗਾਂਧੀ ਹੁਣੀ ਥੋੜੇ ਸਵਾਲ ਉਹਨੇ ਪੁੱਛੇ ਸੀਗੇ, ਕੀ ਤੁਹਾਡਾ ਕਦੀ ਨਿੱਜੀ ਤੌਰ ਤੇ ਇਸ ਬਾਰੇ ਗੱਲਬਾਤ ਹੋਈ ਹੈ ਭਗਵੰਤ ਮਾਨ ਉਹਨਾਂ ਦੇ ਨਾਲ ਕਿ ਉਹ ਮਾੜਾ ਜਿਹਾ ਖਲੋਣਾ ਦੇਣ ਬਾਕੀਆਂ ਨੂੰ ਵੀ, ਹੱਲੇ ਵੀ ਵਕਤ ਹੈਗਾ ਸੰਭਲ ਜਾਣ ਉਹ? ਤੇ ਦੂਜਾ ਕੁਛ ਗੱਲਾਂ ਬਾਦਲ ਪਰਿਵਾਰ ਬਾਰੇ ਪੁੱਛਣਾ ਚਾਹੁੰਦਾ ਮੈਂ। ਜਿੱਦਾਂ ਪਿੱਛੇ ਜਿਹੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ, ਬੀਬੀ ਨੇ, ਕਹਿੰਦੀ ਵੀ ਬਠਿੰਡੇ ਜ਼ਿਲ੍ਹੇ ਨੂੰ ਅਸੀਂ ਰੋਲ ਮਾਡਲ ਬਣਾਉਣਾ ਆ, ਤੇ ਇਕੱਲਾ ਬਠਿੰਡਾ ਜਿਹੜਾ ਕਹਤੇ ਜੀ ਬਾਕੀ ਪੰਜਾਬ ਕਹਦਾ, ਤੇ ਕਿੰਨਾ ਕਿ ਇਹਨਾਂ ਨੇ ਰੋਲ ਕੇ ਹੋਰ ਪੰਜਾਬ ਨੂੰ ਮਾਡਲ ਬਣਾਉਣਾ ਇਹਨਾਂ ਨੇ। ਤੇ ਜਿਹੜਾ ਸੀਗਾ ਬਾਦਲ ਦੀ ਪੋਤੀ ਸੀ, ਉਹਨੂੰ ਕਿਸੇ ਨੇ ਸਵਾਲ ਪੁੱਛਿਆ ਸੀ ਪੰਜਾਬੀ ਦੇ ਵਿੱਚ, ਤੇ ਉਹਨੇ ਜਵਾਬ ਉਹਦਾ ਹਿੰਦੀ 'ਚ ਦਿੱਤਾ ਸੀਗਾ
ਤੇ ਉਹ ਕਹਿੰਦੀ ਸੀ ਮੈਂ ਪੰਜਾਬ ਦੀ ਸੇਵਾ ਕਰਨੀ ਚਾਹੁੰਦੀ ਹਾਂ। ਸੇਵਾ ਤਾਂ ਉਹਦੇ ਦਾਦੇ ਨੇ ਬਥੇਰੀ ਕਰਕੇ ਪੰਜਾਬ ਦੀ, ਕੋਈ ਕਸਰ ਰਹਿ ਤਾਂ ਗਈ ਨਹੀਂ ਲੱਗਦੀ। ਤੇ ਦੂਸਰਾ ਆਪਣਾ ਕੀ ਤੁਹਾਨੂੰ ਲੱਗਦਾ ਵੀ ਬਾਦਲ ਪਰਿਵਾਰ ਇਹ ਆਪਣਾ ਪ੍ਰਭਾਵ ਜਿਹੜਾ ਸੀਗਾ ਇਹਨਾਂ ਦੇ ਪਿਆਰ ਰੇਤਾ ਬਜਰੀ ਦਾ ਆਹ ਸਾਰੇ ਮੁੱਦਿਆਂ ਦਾ ਨਸ਼ਿਆਂ ਦਾ ਉਹ ਤੋਂ ਹਟਾਉਣ 'ਚ ਕਾਮਯਾਬ ਹੋ ਗਏ ਹਰਿਆਣੇ ਦੇ ਮੁੱਦੇ ਤੇ ਤਾਂ ਬਾਕੀ ਗੱਲਾਂ 'ਚ ਉਲਝਾ ਕੇ? ਇਹਦੇ ਬਾਰੇ ਦੱਸਿਓ ਜੀ। ਧੰਨਵਾਦ। ਧੰਨਵਾਦ ਜੀ। ਸਵਾਲ ਤੁਸੀਂ ਬਹੁਤ ਸਹੀ ਕਰਤੇ ਜੀ। ਦੇਖੋ ਜਿੱਥੋਂ ਤੱਕ ਜਿਹੜੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰੀ ਨੇ, ਜੇ ਉਹ ਕਿਸੇ ਦੂਜੇ ਮੈਂਬਰ ਪਾਰਲੀਮੈਂਟ ਨੂੰ ਇਹ ਕਹਿਣਗੇ, ਮੈਂ ਆਪਣਾ ਵਿਚਾਰ ਦੱਸ ਰਿਹਾ ਜੀ, ਪਤਾ ਨਹੀਂ ਇਹਦੇ ਬਾਰੇ ਭਗਵੰਤ ਹੋਰੀ ਕੀ ਸੋਚਦੇ ਨੇ, ਉਹ ਇਹ ਕਹਿਣਗੇ ਜੀ ਕਿ ਤੂੰ ਜ਼ਿਆਦਾ ਸਿਆਣਾ ਆ ਗਿਆ, ਤੈਨੂੰ ਜ਼ਿਆਦਾ ਪਤਾ ਜੀ, ਸਾਨੂੰ ਵੀ ਪਤਾ। ਇਸ ਵੇਲੇ ਚਰਚਾ ਤੁਸੀਂ ਵੀ ਚਾਰ ਚਫੇਰੇ ਜਿਹੜਾ ਪੜ੍ਹ ਰਹੇ ਹੋ, 2 ਮੈਂਬਰ ਪਾਰਲੀਮੈਂਟ ਖਾਸ ਤੌਰ ਦੇ ਉੱਤੇ ਉਹ ਮਿਸਿੰਗ ਪਰਸਨ ਨਹੀਂ ਜਾਪਦੇ ਨੇ। ਇੱਕ ਤਾਂ ਪ੍ਰੋਫੈਸਰ ਸਾਧੂ ਸਿੰਘ ਹੋਰੀ ਨੇ ਤੇ ਦੂਜੇ ਹਰਿੰਦਰ ਸਿੰਘ ਖਾਲਸਾ ਹੋਰੀ ਨੇ ਜੀ। ਉਹਨਾਂ ਦੀਆਂ ਜਿਹੜੀਆਂ ਆਮ ਲੋਕਾਂ ਦੇ ਨਾਲੋਂ ਉਹ ਟੁੱਟਦੇ ਜਿਹੜਾ ਜੀ ਉਹ ਪ੍ਰਤੀਤ ਹੋ ਰਹੇ ਨੇ। ਪ੍ਰੋਫੈਸਰ ਸਾਧੂ ਸਿੰਘ ਹੋਰਾਂ ਦਾ ਤਾਂ ਮੁੰਡਾ ਜਿਹੜਾ ਜੀ ਉਹਨੇ ਕੁਝ ਜ਼ਿਆਦਾ ਭੜਤੂ ਪਾਇਆ ਹੋਇਆ। ਫਰੀਦਕੋਟ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਸੀ, ਸੰਘਰਸ਼ ਕਮੇਟੀ ਜਿਹੜੀ ਲੜ ਰਹੀ ਹੈ, ਜਿਹੜੇ ਬੱਚੇ ਗਾਇਬ ਹੋਏ ਨੇ, ਉੱਥੇ ਪ੍ਰੋਫੈਸਰ ਸਾਧੂ ਸਿੰਘ ਹੋਰੀ ਗਏ ਸੀ। ਉਹਨਾਂ ਨੂੰ ਸੋਚਣਾ ਬਣਦਾ ਅਜੇ ਵੀ ਬੇਰ ਡੁੱਲੇ ਨੇ, ਸੰਭਾਲ ਲੈਣ, ਨਹੀਂ ਤਾਂ ਅੰਡਿਆਂ ਦੀ ਟੋਕਰੀ ਜਿਹੜੀ ਆ ਉਹ ਡਿੱਗ ਪਊਗੀ। ਪਾਰਟੀ ਨੂੰ ਨੁਕਸਾਨ ਜਿਹੜਾ ਜੀ ਉਹ ਜ਼ਿਆਦਾ ਕਰ ਜਾਣਗੇ। ਉੱਥੇ ਲੋਕਾਂ ਨੇ ਬੋਲਣ ਨਹੀਂ ਦਿੱਤਾ, ਹੂਟਿੰਗ ਹੋਈ ਉਹਨਾਂ ਦੀ ਬਹੁਤ। ਕਿਉਂ ਨਹੀਂ ਬੋਲਣ ਦਿੱਤਾ? ਪ੍ਰੋਫੈਸਰ ਸਾਧੂ ਸਿੰਘ ਹੋਰਾਂ ਨੂੰ ਸੈਲਫ ਐਨਾਲਿਸਿਸ ਜਿਹੜਾ ਕਰਨਾ ਚਾਹੀਦਾ। ਉਹ ਚੰਗੇ ਪ੍ਰੋਫੈਸਰ ਹੋ ਸਕਦੇ ਨੇ, ਚੰਗੇ ਪੋਲੀਟੀਸ਼ੀਅਨ ਬਣਨ ਦੇ ਵਾਸਤੇ। ਪਿੱਛੇ ਜੇ ਸੁਨਾਮ ਦੇ ਜਦੋਂ ਮੀਟਿੰਗ ਚੱਲ ਰਹੀ ਸੀਗੀ ਤਾਂ ਕੁਛ ਟਾਈਮ ਮਿਲਿਆ ਜੀ, ਮੈਂ ਕਵਰੇਜ ਦੇ ਵਾਸਤੇ ਗਿਆ ਸੀਗਾ, ਉੱਥੇ ਸੁੱਚਾ ਸਿੰਘ ਛੋਟੇਪੁਰ ਹੋਰੀ ਵੀ ਸਨ ਤੇ ਬਾਕੀ ਵੀ। ਮੈਂ ਪ੍ਰੋਫੈਸਰ ਸਾਹਿਬ ਨੂੰ ਇੱਕ ਬੇਨਤੀ ਕੀਤੀ ਸੀ, ਮੈਂ ਕਿਹਾ ਜੀ ਤੁਸੀਂ ਬਹੁਤ ਇੰਟੈਲੀਜੈਂਟ ਹੋ, ਬਹੁਤ ਲੋਕ ਤੁਹਾਡੇ ਕੋਲੋਂ ਪੜ੍ਹੇ ਨੇ, ਮੇਰੀ ਇੱਕ ਬੇਨਤੀ ਹੈ, ਥੋੜ੍ਹੀਆਂ ਜਿਹੀਆਂ ਸਿਆਸਤ ਸੰਬੰਧੀ ਕਲਾਸਾਂ ਤੁਸੀਂ ਸੁੱਚਾ ਸਿੰਘ ਛੋਟੇਪੁਰ ਹੋਰਾਂ ਤੋਂ ਲਾ ਲਓ ਜੀ। ਉਹਨਾਂ ਨੇ ਗੱਲ ਹੱਸ ਕੇ ਟਾਲ ਦਿੱਤੀ ਸੀਗੀ ਮੇਰੀ ਜੀ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਬਾਹਰ ਆ ਕੇ ਮੈਨੂੰ ਕਿਹਾ ਕਿ ਤੈਨੂੰ ਇੰਨੀ ਸਖਤ ਗੱਲ ਨਹੀਂ ਸੀ ਕਹਿਣੀ ਚਾਹੀਦੀ। ਮੈਂ ਕਿਹਾ ਜੀ ਮੈਂ ਤਾਂ ਆਪਣੀ ਕਹਿ ਦਿੱਤੀ। ਇਹ ਗੱਲ ਕਈ ਮਹੀਨੇ ਪਹਿਲਾਂ ਦੀ ਆ, ਉਹ ਚੀਜ਼ਾਂ ਹੁਣ ਜਿਹੜੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਪ੍ਰੋਫੈਸਰ ਸਾਧੂ ਸਿੰਘ ਹੋਰਾਂ ਦੇ ਉੱਤੇ ਵੱਡਾ ਕਿੰਤੂ ਪਰੰਤੂ ਜਿਹੜਾ ਜੀ ਉਹ ਇਸ ਵੇਲੇ ਹੋਣਾ ਸ਼ੁਰੂ ਹੋ ਗਿਆ ਕਿ ਉਹ ਕਰ ਕੀ ਰਹੇ ਨੇ। ਉਹ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਹੀ ਬਿਮਾਰ ਕਿਉਂ ਹੋਏ? ਬਿਮਾਰ ਚਮਾਰ ਹੁੰਦਾ ਰਹਿੰਦਾ, ਉਹਨਾਂ ਦੀ ਉਮਰ ਹੈ, ਬਿਮਾਰ ਵੀ ਹੋ ਗਏ ਨੇ, ਪਰ ਮੁੰਡੇ ਦੀਆਂ ਵਾਗਾਂ ਏਡੀਆਂ ਖੁੱਲੀਆਂ ਨਹੀਂ ਛੱਡ ਦੇਣੀਆਂ ਚਾਹੀਦੀਆਂ ਕਿ ਉਹ ਜੋ ਉਹਦੇ ਦਿਲ 'ਚ ਆਵੇ ਉਹ ਕਰੇ। ਜਿਨ੍ਹਾਂ ਲੋਕਾਂ ਨੇ ਪ੍ਰੋਫੈਸਰ ਸਾਧੂ ਸਿੰਘ ਨੂੰ ਜਿਤਾਇਆ, ਬਹੁਤ ਸਾਰੇ ਹਲਕੇ ਇੱਦਾਂ ਦੇ ਨੇ, ਮੋਗਾ ਇੱਦਾਂ ਦਾ, ਧਰਮਕੋਟ ਇੱਦਾਂ ਦਾ, ਜਿੱਥੇ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਨੂੰ ਜਾਣਦਾ ਹੀ ਕੋਈ ਨਹੀਂ ਸੀ। ਲੋਕ ਆਪ ਉੱਠ ਕੇ ਖੜੇ ਹੋ ਗਏ, ਲੋਕਾਂ ਨੇ ਕਮੇਟੀਆਂ ਬਣਾਈਆਂ, ਲੋਕਾਂ ਪੋਲਿੰਗ ਏਜੰਟ ਬਣ ਗਏ, ਵੋਟਾਂ ਪਾਈਆਂ ਪਵਾਈਆਂ। ਪ੍ਰੋਫੈਸਰ ਸਾਧੂ ਸਿੰਘ ਹੋਰਾਂ ਨੂੰ ਉਹਨਾਂ ਨੇ ਮੈਂਬਰ ਪਾਰਲੀਮੈਂਟ ਬਣਾਤਾ। ਅਜੇ ਤੱਕ ਵੀ ਪ੍ਰੋਫੈਸਰ ਸਾਧੂ ਸਿੰਘ ਹੋਰੀ ਉੱਥੇ ਨਹੀਂ ਪਹੁੰਚੇ। ਜੇ ਹੁਣ ਵੀ ਲੋਕਾਂ ਕੋਲੇ ਨਹੀਂ ਪਹੁੰਚਣਗੇ, ਲੋਕ ਟੁੱਟ ਜਾਣਗੇ। ਲੋਕ ਟੁੱਟੇ ਹੋਏ ਨੇ ਉਹਨਾਂ ਦੇ ਨਾਲੋਂ, ਉਹਨਾਂ ਨੂੰ ਬੈਠ ਕੇ ਇਸ ਸੰਬੰਧੀ ਜਿਹੜਾ ਜੀ ਉਹ ਵਿਚਾਰ ਕਰਨਾ ਚਾਹੀਦਾ। ਜਿਹੜੀ ਗੱਲ ਤੁਸੀਂ ਅਗਲੀ ਕੀਤੀ ਆ ਬਠਿੰਡਾ ਦੀ ਰੋਲ ਮਾਡਲ ਵਾਲੀ, ਪਹਿਲਾਂ ਅਕਾਲੀ ਦਲ ਨੇ ਹਲਕਾ ਜਥੇਦਾਰ ਜਿਹੜੇ ਲਾਏ ਸਨ, ਹਲਕਾ ਇੰਚਾਰਜ, ਮੈਂ ਉਦੋਂ ਵੀ ਕਿਹਾ ਸੀਗਾ ਵੀ ਇਹ ਥੋੜਾ ਜਿਹਾ ਲਫ਼ਜ਼ਾਂ ਦੀ ਹੇਰ ਫੇਰ ਆ। ਸਮਝੋ ਇਹ ਹਲਕਾ ਇੰਚਾਰਜ ਨੇ, ਇਹ ਹਲਕੇ ਹੋਏ ਨੇ ਜਿਵੇਂ ਪੈਸੇ ਜਿਹੜੇ ਇਕੱਠੇ ਕਰ ਰਹੇ ਸੀਗੇ ਜੀ। ਹਲਕਾ ਇੰਚਾਰਜ ਨਹੀਂ, ਰੋਲ ਮਾਡਲ ਨਹੀਂ, ਇਹ ਰੋਲ ਮਾਡਲ ਹੈ। ਰੋਲਣਾ ਉਹਨਾਂ ਨੇ, ਰੋਲ ਕੇ ਜਿਹੜਾ ਜੀ ਉਹ ਰੱਖਿਆ ਪਿਆ। ਬਠਿੰਡਾ ਤਾਂ ਰੁਲਿਆ ਪਿਆ ਜੀ, ਕੈਂਸਰ ਪੀੜਤ ਉੱਥੇ ਕਿੰਨੇ ਲੋਕ ਨੇ, ਕਿਹੜੇ ਤਰੀਕੇ, ਸਿਰਫ ਸੜਕਾਂ ਬਣਾ ਦੇਣੀਆਂ, ਅਸੀਂ ਉਹਨੂੰ ਡਿਵੈਲਪਮੈਂਟ ਕਿਉਂ ਗਿਣ ਲੈਂਦੇ ਹਾਂ? ਗਲੀਆਂ ਪੱਕੀਆਂ ਕਰਾ ਦੇਣੀਆਂ, ਅਸੀਂ ਉਹਨੂੰ ਡਿਵੈਲਪਮੈਂਟ ਕਿਉਂ ਗਿਣ ਲੈਂਦੇ ਹਾਂ? ਆਟਾ ਦਾਲ ਸਕੀਮ ਦੇ ਵਿੱਚ ਵੱਧ ਲੋਕਾਂ ਦਾ ਸ਼ਾਮਲ ਹੋ ਜਾਣਾ ਉਹ ਡਿਵੈਲਪਮੈਂਟ ਨਹੀਂ ਹੈ। ਆਟਾ ਦਾਲ ਸਕੀਮ ਦੇ ਵਿੱਚੋਂ ਨਾ ਕੱਟੇ ਜਾਣ ਤਾਂ ਮੈਂ ਉਹਨੂੰ ਡਿਵੈਲਪਮੈਂਟ ਮੰਨੂਗਾ ਜੀ। ਜੀ ਬਠਿੰਡੇ ਦਾ ਜੇ ਉਹਨਾਂ ਨੇ ਕੁਛ ਏਦਾਂ ਦਾ ਕੀਤਾ ਹੁੰਦਾ ਮੈਂਬਰ ਪਾਰਲੀਮੈਂਟ ਰਹਿੰਦੇ ਆ ਤਾਂ ਬਠਿੰਡਾ ਸ਼ਹਿਰ ਦੇ ਵਿੱਚੋਂ ਉਹ ਹਰਦੇ ਕਿਉਂ? ਇਹ ਵੀ ਇਹ ਗੱਲ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਅਜੇ ਵੀ ਪੰਜਾਬ ਦੇ ਵਿੱਚ ਕਿ ਹਰਸਿਮਰਤ ਕੌਰ ਬਾਦਲ ਹੋਰੀ ਇਹ ਚੋਣ ਹਾਰ ਗਏ ਸਨ। ਲਾਸਟ ਦੇ ਵਿੱਚ ਕੁਛ ਢਾਹ ਭੰਨ ਜਿਹੜੀ ਆ ਉਹ ਕੀਤੀ ਗਈ ਆ। ਮੈਂ ਉਸ ਗੱਲ 'ਚ ਨਾ ਜਾਵਾਂ ਕੀਤੀ ਗਈ ਆ, ਕਿਹੜੀ ਕੀਤੀ ਗਈ ਆ, ਕਿਉਂਕਿ ਇਹਨਾਂ ਚੀਜ਼ਾਂ ਦੇ ਪ੍ਰੂਫ ਨਹੀਂ ਹੁੰਦੇ ਬਹੁਤੇ, ਇਸ ਕਰਕੇ ਏਅਰ ਦੇ ਉੱਤੇ ਕਹਿਣੀ ਆ ਉਹ ਹਾਸੋਹੀਣੀ ਜੀ ਜਿਹੜੀ ਆ ਉਹ ਗੱਲ ਹੁੰਦੀ ਆ। ਤੇ ਬਠਿੰਡੇ ਦੇ ਵਿੱਚ ਕੀ ਕੀਤਾ ਜੀ, ਕਿਹੜੀ ਡਿਵੈਲਪਮੈਂਟ ਕੀਤੀ ਆ, ਕਿੰਨੇ ਲੋਕਾਂ ਨੂੰ ਨੌਕਰੀਆਂ ਮਿਲੀਆਂ ਨੇ, ਕਿੰਨੇ ਲੋਕ ਆਪਣੇ ਪੈਰਾਂ ਸਿਰ ਹੋ ਕੇ ਰੋਟੀ ਖਾਣ ਲੱਗੇ ਨੇ, ਉਹ ਡਿਵੈਲਪਮੈਂਟ ਹੁੰਦੀ ਆ, ਉਹ ਕਿਤੇ ਨਹੀਂ ਲੱਭਦੀ ਜੀ। ਤੇ ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ। ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਇੱਕ ਸਵਾਲ ਇਹ ਆ ਵੀ ਇੱਕ ਜਿਹੜੀ ਅੱਗੇ ਚਿੱਠੀ ਲਿਖੀ ਸੀ ਜੇਤਲੀ ਨੇ ਜਵਾਬ ਦਿੱਤਾ, ਬਲਦੋਂ ਹੁਣ ਨਹੀਂ ਫੌਜ ਬਾਰੇ ਲਿਖੀ ਸੀ, ਉਹਦੇ ਬਾਰੇ ਦੱਸਿਓ, ਉਹਦੇ ਬਾਰੇ ਵੀ ਜਵਾਬ ਦਿੱਤਾ। ਦੂਜਾ ਜਿਹੜਾ ਇਹ ਪ੍ਰਚਾਰ ਕਰੂਗੇ, ਕਹਿੰਦੇ ਅਸੀਂ ਕਾਂਗਰਸ ਦੇ ਖਿਲਾਫ ਕਰਨਾ ਹਰਿਆਣੇ 'ਚ,
ਉੱਥੇ ਲੋਕਾਂ ਨੂੰ ਇਹ ਕਹੂਗਾ ਵੀ ਜਿਹਨੇ ਕਾਂਗਰਸ ਨੂੰ ਵੋਟ ਪਾਣੀ ਉਹ ਅਕਾਲੀ ਦਲ ਨੂੰ ਪਾਇਓ ਤੇ ਬਾਕੀ ਇਹ BJP ਨੂੰ ਪਾਇਓ। ਇਹਦੇ ਬਾਰੇ ਦੱਸੋ ਉਹਨੂੰ ਜੀ। ਇਹੀ ਜਿਹੜੀ ਅਜੀਬ ਸਥਿਤੀ ਹੈ ਨਾ ਜੀ ਉਹ ਬਣਨੀ ਹੈ ਹਰਿਆਣੇ ਦੇ ਵਿੱਚ। ਇਹੀ ਗੱਲ ਜਿਹੜੀ ਹੈ ਜੀ ਉਹ ਦੇਖ ਰਿਹਾ। ਇਹ ਅਜੇ ਵੀ ਅਕਾਲੀ ਦਲ ਜਿਹੜਾ ਜੀ ਉਹ ਸਮਝ ਨਹੀਂ ਰਿਹਾ। ਉਹ ਦੂਜੇ ਪਾਸੇ ਜਿਹੜੀ ਹੈ ਸੈਨਤਾਂ ਜਿਹੜੀਆਂ ਨੇ ਉਹਦੀਆਂ BSP ਦੇ ਨਾਲ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ। ਇਹ ਜਿਹੜਾ ਸਮਝੌਤਾ ਪੰਜਾਬ ਦੇ ਵਿੱਚ ਹੋ ਸਕਦਾ। ਉਹਨੂੰ ਪਤਾ ਹੈ ਇਹਨਾਂ ਚੋਣਾਂ ਤੋਂ ਬਾਅਦ ਜਿਹੜਾ ਜੀ ਉਹ ਕੀ ਕੁਝ ਜਿਹੜਾ ਜੀ ਉਹ ਹੋਣਾ। ਚਲੋ ਕਾਂਗਰਸ ਦੇ ਖਿਲਾਫ ਜਿਹੜੀ ਹੈ ਜੀ ਉਹ ਵੋਟ ਉਹ ਕਹਿਣਗੇ ਕਿ ਕਾਂਗਰਸ ਦੀ ਅਸੀਂ ਵਿਰੋਧਤਾ ਕਰਨ ਆਏ ਹਾਂ। ਜੇ BJP ਦੀ ਸਰਕਾਰ ਬਣ ਜਾਂਦੀ ਹੈ ਕੱਲ ਨੂੰ ਇਹ ਕਹਿ ਦੇਣਗੇ ਜੀ ਦੇਖਿਆ ਸਾਡੀ ਵਜ੍ਹਾ ਕਰਕੇ ਅਸੀਂ ਕਾਂਗਰਸ ਤਾਂ ਹਰਾਤੀ ਨਾ। ਜੀ ਜੀ। ਕਿਉਂਕਿ ਚਟਾਲਾ ਪਰਿਵਾਰ ਦਾ ਜਿਹੜਾ ਐਕਚੁਅਲੀ ਜੇ ਸਹੀ ਪੁੱਛੋ ਨਾ ਜਿਹੜਾ ਟ੍ਰੇਨਿੰਗ ਸੀਗਾ ਅਕਾਲੀ ਦਲ ਦੇ ਮੁਖੀਆ ਉਹ ਚਟਾਲਾ ਪਰਿਵਾਰ ਹੀ ਰਿਹਾ। ਜੋ ਕੁਝ ਚਟਾਲਾ ਪਰਿਵਾਰ ਕਰਦਾ ਰਿਹਾ ਉਹ ਪੰਜਾਬ ਦੇ ਵਿੱਚ ਸਾਰਾ ਕੁਝ ਹੋਇਆ। ਉਹ ਰੇਤਾ ਬੱਜਰੀ ਹੋਵੇ, ਕੇਬਲ ਮਾਫੀਆ ਹੋਵੇ, ਬੱਸਾਂ ਹੋਣ, ਜਿਹੜੀ ਗੁੰਡਾਗਰਦੀ ਆ ਉਹ ਹੋਵੇ, ਸਾਰੀ ਟ੍ਰੇਨਿੰਗ ਉੱਥੋਂ ਹੀ ਤਾਂ ਲਈ ਹੈ। ਪਰ ਅਗਲੀ ਗੱਲ ਇਹ ਅਜੇ ਭੁੱਲ ਰਹੇ ਨੇ ਕਿ ਇਸ ਵੇਲੇ ਇੱਕ ਕੇਸ ਦੇ ਵਿੱਚ ਓਮ ਪ੍ਰਕਾਸ਼ ਚਟਾਲਾ ਤੇ ਉਹਨਾਂ ਦਾ ਮੁੰਡਾ ਜੇਲ੍ਹ 'ਚ ਬੈਠੇ ਨੇ ਤੇ ਉੱਥੇ ਬਿਸਕੁਟ ਬਣਾ ਰਹੇ ਨੇ। ਜੇ ਟ੍ਰੇਨਿੰਗ ਇੱਥੋਂ ਲਈ ਜਾ ਸਕਦੀ ਹੈ ਤੇ ਟ੍ਰੇਨਿੰਗ ਦੇਣ ਵਾਲਿਆਂ ਦਾ ਹਾਲ ਕੀ ਹੋਇਆ ਇਹ ਹਸ਼ਰ ਵੀ ਅਕਾਲੀ ਦਲ ਨੂੰ ਜਿਹੜਾ ਉਹ ਨਹੀਂ ਭੁੱਲਣਾ ਚਾਹੀਦਾ ਜੀ। ਤੋ ਇੱਥੇ ਸਿਚੁਏਸ਼ਨ ਜਿਹੜੀ ਆ ਉਹ ਬੜੀ ਅਜੀਬੋ ਗਰੀਬ ਬਣਨੀ ਹੈ ਹਰਿਆਣੇ ਦੇ ਵਿੱਚ। ਬਸ ਗੱਲ ਖੜੋ ਤਾਂ ਸਹੀ। ਤੁਸੀਂ ਹਫ਼ਤਾ ਇੱਕ ਜਿਹੜੇ ਆ ਐਲਾਨ ਹੋਣ ਦਿਓ ਉਸ ਤੋਂ ਬਾਅਦ ਦੇਖਦੇ ਆ ਜੀ। ਇਹ ਕਿਹਾ ਜਾ ਰਿਹਾ ਕਿ ਜਿਹੜੀ ਭਾਜਪਾ ਦੀ ਲੀਡਰਸ਼ਿਪ ਹੈ ਉਹ ਬੜਾ ਸੀਰੀਅਸ ਇਹਨੂੰ ਲੈ ਰਹੀ ਹੈ ਇਸ ਚੀਜ਼ ਨੂੰ। ਉਹਨੇ ਅਕਾਲੀ ਦਲ ਦੇ ਨਾਲ ਗੱਲਬਾਤ ਵੀ ਜਿਹੜੀ ਕੀਤੀ ਆ। ਅਜੇ ਅਕਾਲੀ ਦਲ ਜਿਹੜਾ ਮੰਨਿਆ ਨਹੀਂ ਮੰਨਦਾ ਤੇ ਫਿਰ ਉਹਨਾਂ ਨੂੰ ਤੁਣਕਾ ਕਿਹੋ ਜਿਹਾ ਮਾਰਿਆ ਜਾਊਗਾ ਇਹਦੇ ਵਾਸਤੇ ਕਈ ਅਟਕਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਜਿਹੜੇ ਜੇਤਲੀ ਸਾਹਿਬ ਦੀ ਚਿੱਠੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਬਿਲਕੁਲ ਫੌਜ ਦੇ ਵਿੱਚ ਨਫਰੀ ਵਧਾਉਣ ਦੀ ਗੱਲ ਕੀਤੀ ਸੀਗੀ ਉਹ ਤੋਂ ਵੀ ਕੋਰਾ ਜਵਾਬ ਜਿਹੜਾ ਜੀ ਉਹ ਮਿਲ ਗਿਆ। ਫੌਜ ਦੇ ਵਿੱਚ ਨਫਰੀ ਵਧਾਉਣ ਦੀ ਗੱਲ ਤਾਂ ਕਰ ਦਿੱਤੀ ਬਾਦਲ ਸਾਹਿਬ ਨੇ ਚਿੱਠੀ ਜਿਹੜੀ ਲਿਖੀ ਸੀਗੀ। ਇਹ ਭੁੱਲ ਗਏ ਕਿ ਜੇ ਵਧਾਉਣੀ ਆ ਤੇ ਕਿੱਥੋਂ ਵਧਾਉਣੀ ਆ। ਇਹ ਕਿੱਥੋਂ ਆਉਣੇ ਨੇ ਜਿਹੜੇ ਫੌਜ ਦੇ ਵਿੱਚ ਭਰਤੀ ਹੋਣ ਵਾਲੇ ਸਾਰੇ ਤਾਂ ਨਸ਼ੇੜੀ ਹੋ ਗਏ ਜੀ। ਇੱਥੇ 20,000 ਬੰਦਾ ਆਉਂਦਾ ਭਰਤੀ ਹੋਣ ਵਾਸਤੇ 20 ਮੁੰਡੇ ਵੀ ਜਿਹੜੇ ਨੇ ਉਹਦੇ ਵਿੱਚੋਂ ਲੰਘਦੇ ਨੀਗੇ ਜੀ ਜਿਹੜਾ ਫਿਜ਼ੀਕਲ ਟੈਸਟ ਹੈ ਉਹਦੇ ਵਿੱਚੋਂ। ਇਹ ਤਾਂ ਹਾਲਾਤ ਇੱਥੇ ਬਣੇ ਹੋਏ ਨੇ। ਇਹ ਤਾਂ ਹਾਸੋਹੀਣੀਆਂ ਗੱਲਾਂ ਨੇ ਜਿਹੜੀਆਂ ਕਰ ਦੇਣੀਆਂ ਜੇਤਲੀ ਸਾਹਿਬ ਦੇ ਝਟਕੇ। ਇਹ ਜਿਹੜੇ ਇਹ ਸਟਾਰਟਿੰਗ ਵਾਲੇ ਨੇ ਅਜੇ ਦੇਖਣਾ ਤੁਸੀਂ ਆਉਣ ਵਾਲੇ ਦਿਨਾਂ 'ਚ ਕਿਹੋ ਜਿਹੇ ਦਿੰਦੇ ਨੇ ਝਟਕੇ ਜੀ। ਅਗਲੇ ਕਾਲਰ ਨਾਲ ਗੱਲ ਕਰਦੇ ਹਾਂ ਕੁਲਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਕੀ ਸਵਾਲ ਹੈ ਜੀ? ਸਤਿ ਸ੍ਰੀ ਅਕਾਲ ਜੀ। ਜੀ ਭਾਜੀ ਮੈਂ ਪੁੱਛਣਾ ਚਾਹੁੰਦਾ ਜੀ ਇੱਕ ਜੀ ਕੈਨੇਡਾ ਵਾਲੇ ਜਿਹੜੇ ਉਹ ਦਾਰੇ ਸੱਤੇ ਮਠੱਡੇ ਹੋਣਾ ਵਾਲੀ ਖਬਰ ਜਿਹੜੇ ਉਹ ਡਰੱਗ ਡੀਲਰ ਵਾਲੇ ਜੀ। ਤੇ ਇੱਕ ਮੇਰਾ ਸਵਾਲ ਹੈ ਜੀ ਕਿ ਮਤਲਬ ਜਿਹੜਾ ਇੰਡੀਆ ਦੇ ਵਿੱਚ ਜਦੋਂ ਕੋਈ ਕ੍ਰਾਈਮ ਕਰਦਾ ਚਾਹੇ ਦੋਸ਼ੀ ਇਹ ਕੁਛ ਵੀ ਹੈ ਤੇ ਉਹਦੇ ਜਦੋਂ ਪ੍ਰੈਸ ਮੀਡੀਆ ਚਾਹੇ ਜੇ ਇਲੈਕਟ੍ਰੋਨਿਕ ਮੀਡੀਆ ਦੇ ਅੱਗੇ ਲਿਆਂਦੇ ਉਹਦੇ ਮੂੰਹ ਤੇ ਕਾਲਾ ਕੱਪੜਾ ਕਿਉਂ ਚੜਾਉਂਦੇ ਆ? ਉਹ ਪੁਲਿਸ ਵਾਲਿਆਂ ਨੂੰ ਪੈਸੇ ਦਿੰਦੇ ਆ ਕਿ ਜਾਂ ਮੀਡੀਆ ਵਾਲਿਆਂ ਨੂੰ ਦਿੰਦੇ ਆ ਕਿ ਜਾਂ ਫਿਰ ਉਹਦਾ ਇਹ ਮਤਲਬ ਆ ਕਿ ਮਤਲਬ ਇਹਨੂੰ ਜਦੋਂ ਇਹ ਸਜ਼ਾ ਪੂਰੀ ਆਪਣੀ ਕਰ ਲਏ ਤੇ ਬਾਅਦ ਦੇ ਵਿੱਚ ਜਾ ਕੇ ਹੋਰ ਕ੍ਰਾਈਮ ਕਰੇ ਜੀ? ਥੈਂਕ ਯੂ ਜੀ। ਧੰਨਵਾਦ ਜੀ। ਦਾਰਾ ਮਠੱਡਾ PO ਹੋ ਗਿਆ ਜੀ ਇੱਥੋਂ ਪ੍ਰੋਕਲੇਮਡ ਅਫੈਂਡਰ ਜੀ। ਭੜੌਲਾ ਕਰਾਰ ਜਿਹੜਾ ਜੀ ਉਹ ਦਿੱਤਾ ਜਾ ਚੁੱਕਾ ਹੈ ਇੱਥੋਂ। ਉਹ ਇਸ ਕੇਸ ਦੇ ਵਿੱਚ ਇਹੀ ਆ ਜੀ ਜਿਹੜੀ ਚਾਰਜ ਸ਼ੀਟ ਪੇਸ਼ ਹੋਈ ਆ ਉਹਦੇ ਵਿੱਚ ਉਹਦਾ ਨਾਮ ਵੀ ਹੈਗਾ। ਜਿਹੜਾ ਤੁਸੀਂ ਮੂੰਹ ਢੱਕਣ ਦੀ ਗੱਲ ਕਰਦੇ ਹੋ ਜਿਹੜਾ ਕਾਨੂੰਨ ਹੈ ਨਾ ਜੀ ਉਹ ਉਹਨਾਂ ਨੂੰ ਇਸ ਗੱਲ ਦੀ ਪਰਮਿਸ਼ਨ ਦਿੰਦਾ ਕਿਉਂਕਿ ਦੋ ਲਫ਼ਜ਼ ਹੁੰਦੇ ਨੇ ਜੀ ਹੈ ਨੇੜੇ ਤੇੜੇ ਨੇ ਦੋਨੋਂ। ਇੱਕ ਹੈ ਦੋਸ਼ੀ ਇੱਕ ਹੈ ਕਥਿਤ ਦੋਸ਼ੀ। ਜੀ ਜੀ। ਜਿੰਨੀ ਦੇਰ ਤੱਕ ਅਦਾਲਤ ਕਿਸੇ ਨੂੰ ਦੋਸ਼ੀ ਕਰਾਰ ਨਹੀਂ ਦੇ ਦਿੰਦੀ ਉਹ ਕਥਿਤ ਦੋਸ਼ੀ ਹੈ ਜੀ। ਉਹ ਦੋਸ਼ੀ ਨਹੀਂ ਹੈ। ਦੋਸ਼ੀ ਉਦੋਂ ਹੁੰਦਾ ਜਦੋਂ ਉਹਨੂੰ ਉਸ ਫੈਸਲੇ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਜਾਵੇ ਤੇ ਉਹਨੂੰ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਜਾਵੇ। ਉਦੋਂ ਤੱਕ ਉਹਦੀ ਆਈਡੈਂਟਿਟੀ ਜਿਹੜੀ ਆ ਫੇਸ ਵਾਲੀ ਉਹ ਢੱਕਣ ਦੀ ਪਰਮਿਸ਼ਨ ਜਿਹੜੀ ਆ ਉਹ ਕਾਨੂੰਨ ਦਿੰਦਾ ਜੀ। ਜੇ ਮੰਨ ਲਓ ਉਹ ਨਾ ਢੱਕਿਆ ਜਾਵੇ ਮੂੰਹ ਕੈਮਰੇ ਦੇ ਵਿੱਚ ਆ ਜੇ ਉਹ ਕੱਲ ਨੂੰ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਘੜੀਸ ਸਕਦਾ ਜੀ ਕਿ ਇਹਨਾਂ ਨੇ ਮੈਨੂੰ ਜਿਹੜਾ ਸੀ ਮੂੰਹ ਢੱਕਣ ਦੀ ਪਰਮਿਸ਼ਨ ਨਹੀਂ ਦਿੱਤੀ। ਉਹ ਮਾਮਲਾ ਪੁਲਿਸ ਵਾਲਿਆਂ ਦੇ ਉੱਤੇ ਆ ਸਕਦਾ। ਅਦਾਲਤ ਜਿਹੜੀ ਹੈ ਜੀ ਉਹ ਉਹਨਾਂ ਨੂੰ ਪੁੱਛ ਸਕਦੀ ਹੈ ਕਿ ਤੁਸੀਂ ਇਹਨਾਂ ਦੇ ਮੂੰਹ ਜਿਹੜੇ ਸੀ ਉਹ ਕਿਉਂ ਨਹੀਂ ਢੱਕੇ। ਜਿਹੜਾ ਭਾਰਤੀ ਕਾਨੂੰਨ ਹੈ ਉਹ ਉਹਨਾਂ ਨੂੰ ਮੂੰਹ ਢੱਕਣ ਦੇ ਵਾਸਤੇ ਜਿਹੜਾ ਜੀ ਕਹਿੰਦਾ ਹੈ ਕਿ ਉਹਨਾਂ ਦੇ ਚਿਹਰੇ ਦੀ ਪਛਾਣ ਜਿਹੜੀ ਲੁਕੋਈ ਜਾ ਸਕਦੀ ਹੈ ਟਿਲ ਉਹਨਾਂ ਨੂੰ ਸਜ਼ਾ ਨਹੀਂ ਹੋ ਜਾਂਦੀ ਜੇਲ੍ਹ 'ਚ ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ KS ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਜੀ? ਹਾਂਜੀ ਮੈਂ ਤਾਂ ਇਹ ਗੱਲ ਕਰਨੀ ਚਾਹੁੰਦਾ ਸੀ ਜੀ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਤਲਬ ਸਰਕਾਰ ਜਿਹੜੀ ਅਕਾਲੀ ਸਰਕਾਰ ਉਹਨੇ ਵੀ ਕੁਛ ਕੰਮ ਨਹੀਂ ਕੀਤੇ ਤੇ ਲੇਕਿਨ ਜਿਹੜੀ ਆਮ ਪਾਰਟੀ ਦੇ ਬਾਰੇ ਗੱਲ ਕਰਦੇ ਮੇਰਾ ਖਿਆਲ ਪੰਜਾਬ ਦੇ ਲੋਕਾਂ ਨੂੰ ਉਸ ਵੇਲੇ ਜਦੋਂ PPP ਬਣੀ ਸੀ ਉਹਨੂੰ ਸਾਂਭ ਲੈਣਾ ਚਾਹੀਦਾ ਸੀ ਤੇ ਉਹਦੇ ਵਿੱਚ ਸਿਆਸੀ ਲੀਡਰ ਵੀ ਸੀ ਤੇ ਲੇਕਿਨ ਜਿਹੜੀ ਆਮ ਪਾਰਟੀ ਹੈ ਇਹ
ਤਾਂ ਇੱਕ ਜਿਹੜਾ ਪਾਣੀ ਦਾ ਬੁਲਬੁਲਾ ਉਸ ਤਰ੍ਹਾਂ ਸੀ, ਤੇ ਉਹ ਮੇਰਾ ਖਿਆਲ ਹੁਣ ਠੁੱਸ ਹੋ ਗਈ ਹੈ। ਤੇ ਪੰਜਾਬ ਵਿੱਚ ਤਾਂ 2 ਹੀ ਪਾਰਟੀਆਂ ਰਹਿਣਗੀਆਂ, ਤੇ ਬਸ ਇਹੀ ਕਹਿਣਾ ਸੀ। ਓਕੇ ਜੀ। ਜੀ ਚਲੋ ਠੀਕ ਹੈ ਜੀ, ਤੁਹਾਡੀ ਗੱਲ ਆਪਣੀ ਤੁਹਾਡੀ ਰਾਏ ਹੈ, 2 ਪਾਰਟੀਆਂ ਰਹਿਣ ਤੇ ਰਹਿੰਦਾ ਖੁੰਦਾ ਬੇੜਾ ਜਿਹੜਾ ਜੀ ਉਹ ਗਰਕ ਹੋ ਜਾਊਗਾ ਪੰਜਾਬ ਦਾ। ਫਿਰ ਇਹੀ ਕਿਹਾ ਜਾ ਸਕਦਾ ਜੀ, ਨੇੜੇ ਤੇੜੇ ਕੰਮ ਜਿਹੜਾ ਜੀ ਉਹ ਆ ਗਿਆ। ਜੇ ਤੁਸੀਂ ਸੋਚਦੇ ਹੋ ਕਿ ਤੀਜੀ ਧਿਰ ਜਿਹੜੀ ਉਹ ਨਾ ਆਵੇ, ਇੱਥੇ ਨਹੀਂ ਆਉਣੀ, ਫਿਰ ਤਾਂ ਠੀਕ ਹੈ ਜੀ, ਰਾਮ ਨਾਮ ਸੱਤ ਹੈ। ਫਿਰ ਆਪਾਂ ਨੂੰ ਵੀ ਬਹੁਤੀ ਕੁਛ ਜਿਹੜਾ ਜੀ ਉਹ ਕਰਨ ਦੀ ਲੋੜ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਤੁਸੀਂ ਵੇਖ ਹੀ ਲਿਆ ਹੁਣੇ, ਉਹ ਚੋਣ ਲੜ ਕੇ ਹਟੇ ਨੇ, ਸਮਝੌਤਾ ਹੋ ਕੇ ਚੋਣ ਲੜੀ ਹੈ ਇੱਕ ਉਹਨਾਂ ਦੀ। ਤੇ ਜੇ ਦੁਬਾਰਾ ਕਾਂਗਰਸ ਆਉਂਦੀ ਹੈ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ, ਤਾਂ ਇੱਕ ਸੇਫ ਰਸਤਾ ਜਿਹੜਾ ਸੁਰੱਖਿਅਤ ਲਾਂਘਾ ਉਹ ਪ੍ਰਦਾਨ ਕਰ ਦਿੱਤਾ ਜਾਊਗਾ ਜੀ ਪੰਜਾਬ ਨੂੰ ਲੁੱਟਣ ਵਾਲਿਆਂ ਦੇ ਵਾਸਤੇ। ਜੀ ਫਿਰ ਤੁਸੀਂ ਤਾਂ ਬੈਠੇ ਹੀ ਹੋ ਚੰਗੇ ਮੁਲਕਾਂ ਦੇ ਵਿੱਚ, ਤੇ ਅਸੀਂ ਤਾਂ ਇਸ ਗੱਲ ਦੇ ਵਾਸਤੇ ਪੰਜਾਬ ਦੇ ਵਿੱਚ ਬੈਠੇ ਦੁਆ ਗੋ ਆ ਜੀ ਤੁਹਾਡੇ ਵਾਸਤੇ। ਖੁਸ਼ ਰਹੋ, ਸਲਾਮਤ ਰਹੋ, ਹੋਰ ਤਰੱਕੀਆਂ ਕਰੋ ਜੀ। ਕਮ ਸੇ ਕਮ ਪੰਜਾਬ ਦਾ ਕੁਛ ਕਿਤੇ ਨਾ ਕਿਤੇ ਚੰਗਾ ਜ਼ਰੂਰ ਸੋਚ ਲਿਆ ਕਰੋ ਜੀ। ਤੇ ਬਿਲਕੁਲ ਇਹਨਾਂ ਨੇ ਜਿਹੜੀ PPP ਦੀ ਗੱਲ ਕੀਤੀ ਸੀ, ਪਰ ਉਸ ਦਾ ਕਹਿੰਦੇ ਸੀ ਵੀ ਜਿੱਦਾਂ ਲੋਕਾਂ ਨੂੰ ਸਾਂਭ ਲੈਣੀ ਚਾਹੀਦੀ ਸੀਗੀ, ਪਰ ਉਹਨਾਂ ਦੇ ਜਿਹੜੇ ਅੰਦਰ ਲੋਕ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਉਹ ਆਪ ਹੀ ਜਿਹੜੇ ਛੱਡ ਕੇ ਉਸ ਨੂੰ ਹੁਣ ਕਾਂਗਰਸ ਦੇ ਵਿੱਚ ਜਾਂ ਹੋਰ ਪਾਰਟੀਆਂ 'ਚ ਮਿਲ ਗਏ। ਜਿਹੜੀ ਬਠਿੰਡੇ ਦੇ ਵਿੱਚ ਜਿਹੜੀ ਚੋਣ ਹੋਈ ਹੈ ਜੀ, ਉਹਦੇ ਵਾਸਤੇ ਸਵਾਲੀਆ ਚਿੰਨ੍ਹ ਕਿਉਂ ਖੜੇ ਹੋ ਰਹੇ ਨੇ? ਕਿੰਨਾ ਲੋਕਾਂ ਦੇ ਹੱਥ ਫਿਰ ਚਲੇ ਜਾਂਦੀ ਜੀ। ਉਹ ਮਨਪ੍ਰੀਤ ਬਾਦਲ ਦੇ ਉੱਤੇ ਕਿਉਂ ਸਵਾਲੀਆ ਚਿੰਨ੍ਹ ਲੱਗ ਰਹੇ? ਮਨਪ੍ਰੀਤ ਬਾਦਲ ਹੋਰਾਂ ਨੇ ਵੀ ਡਿਕਟੇਟਰਸ਼ਿਪ ਜਿਹੜੀ ਸੀ ਉਹ ਉਹਦੇ ਵਿੱਚ ਲਿਆਂਦੀ ਜੀ। ਉਹਨਾਂ ਦਾ ਜਿਹੜਾ ਸਾਲਾ ਆ ਉਹ ਉਸ ਪਾਰਟੀ ਨੂੰ ਤਬਾਹ ਕਰਨ ਦੇ ਵਿੱਚ ਉਹਦਾ ਇੱਕ ਬਹੁਤ ਵੱਡਾ ਰੋਲ ਜਿਹੜਾ ਜੀ ਉਹ ਕਿਹਾ ਜਾ ਸਕਦਾ। ਜੋ ਟੈਕਸ ਜਿਹੜਾ ਜੀ ਉਹ ਕਿਸੇ ਨੂੰ ਭੁੱਲਿਆ ਥੋੜੀ ਹੈ ਜੀ। ਇਹ ਚੀਜ਼ਾਂ ਜਿਹੜੀਆਂ ਨਹੀਂ ਸਾਹਮਣੇ ਆਈਆਂ, ਲੋਕਾਂ ਦੇ ਸਾਹਮਣੇ ਪਾਰਟੀ ਤਾਂ ਪਾਰਟੀ ਖਤਮ ਕਰਤੀ ਲੋਕਾਂ ਨੇ। ਬਿਲਕੁਲ ਜੀ। ਤੇ ਇਹ ਹਸ਼ਰ ਆਮ ਆਦਮੀ ਪਾਰਟੀ ਦਾ ਵੀ ਹੋ ਜਾਊਗਾ ਜੇ ਉਹਨਾਂ ਨੇ ਏਦਾਂ ਕੀਤਾ। ਸੋ ਉਹਨਾਂ ਨੂੰ ਜਿਹੜੀ ਆ ਸਵੈ ਪੜਚੋਲ ਦੀ ਜ਼ਰੂਰਤ ਆ ਜੀ। ਬਿਲਕੁਲ। ਅਗਲੇ ਕਾਲਰ ਜਿਹੜੇ ਆ ਸਾਡੇ ਨਾਲ ਮਹਿੰਦਰ ਸਿੰਘ ਜੀ ਜੁੜੇ ਨੇ। ਸਤਿ ਸ੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਆ? ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਜੀ, ਤੁਸੀਂ ਬੜੇ ਵਧਾਈ ਦੇ ਪਾਤਰ ਹੋ ਕਿ ਸਾਡੇ ਵਰਗੇ ਤਰ੍ਹਾਂ ਦੇ ਜਿਹੜੇ ਸਰੋਤੇ ਆ ਕਈ ਸਵਾਲ ਲੈ ਕੇ ਹੋ ਜਾਂਦੇ। ਔਰ ਧੰਨ ਆ ਤੁਸੀਂ ਜਿਹੜੇ ਕਿ ਬੜੇ ਸੰਜੀਦਾ ਦਿਲ ਨਾਲ ਜਵਾਬ ਦੇ ਰਹੇ ਆ ਤਰ੍ਹਾਂ ਦੇ ਲੋਕਾਂ ਦੇ ਬਿਨਾਂ ਤਿਆਰੀ ਤੋਂ। ਉਸੇ ਤਰੀਕੇ ਨਾਲ ਫਿਰ ਮੇਰੀ ਸ਼ੰਕਾ ਕਈ ਸਵਾਲਾਂ ਵਿੱਚ ਮੈਂ ਜਿਵੇਂ ਦੱਸਦਾ, ਜਿਵੇਂ ਕਿ ਹਿੰਦੂ ਰਾਸ਼ਟਰ ਦੀਆਂ ਲੋਕੀ ਆਮ ਹੀ ਗੱਲਾਂ ਕਰਦੇ ਰਹਿੰਦੇ, ਲੋਕਾਂ ਦੇ ਮਨ 'ਚ ਸ਼ੰਕਾ ਆ ਮੋਦੀ ਨੇ ਮੁਸਲਮਾਨਾਂ ਨੂੰ ਈਦ ਦੀ ਨਾ ਤਾਂ ਵਧਾਈ ਦਿੱਤੀ ਤੇ ਨਾ ਹੀ ਇਫਤਾਰ ਪਾਰਟੀ, ਜਦੋਂ ਕਿ ਇਹ ਰਵਾਇਤ ਅਟਲ ਬਿਹਾਰੀ ਵਾਜਪੇਈ ਚੰਗੀ ਤਰ੍ਹਾਂ ਨਿਭਾਉਂਦਾ ਰਿਹਾ ਆ। ਠੀਕ ਹੈ ਜੀ। ਬਾਕੀ ਮੋਦੀ ਦੇ ਚੁਣਾਵ ਮਨੋਰਥ ਪੱਤਰ ਵਿੱਚ ਇਹ ਕਿਹਾ ਸੀਗਾ ਅਸੀਂ ਸਵਾਮੀਨਾਥਨ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਾਂਗੇ ਤੇ ਖੇਤੀ ਦੇ ਵਿੱਚ ਲਾਗਤ 50% ਫੀਸ ਦੀ ਜੋੜ ਕੇ ਫਿਰ ਉਹਨਾਂ ਦਾ ਸਮਰਥਨ ਮੁੱਲ ਤੈਅ ਕਰਾਂਗੇ। ਉਹ ਵੀ ਗੱਲ ਤੋਂ ਪਿੱਛੇ ਹਟ ਗਈ। ਉਹ ਜ਼ਮੀਨ ਗ੍ਰਹਿਣ ਅਤੇ ਮੁਲਕ ਸੇਵਾ ਬਿੱਲ ਨੂੰ ਉਹ ਕਮਜ਼ੋਰ ਕਰਨ ਦੀਆਂ ਤਿਆਰੀਆਂ ਵੀ ਉਹਨਾਂ ਦੀਆਂ ਹੈ ਹੀ ਹੈ, ਤੇ ਇਸ ਕਰਕੇ ਉਹ ਜੱਟਾਂ ਨੂੰ ਜਾਂ ਕਿਸਾਨਾਂ ਵਾਸਤੇ ਕੁਛ ਨਹੀਂ ਕਰ ਰਹੀ। ਬਾਕੀ ਇਹ ਮੋਦੀ ਸਾਹਿਬ ਕਹਿ ਰਹੇ ਵੀ 15 ਜਿਹੜੇ ਮਿਨਿਸਟਰ ਆ ਮੈਨੂੰ ਰਿਪੋਰਟ ਦਿਓ 100 ਦਿਨਾਂ ਦੀ। ਸੋ ਮੇਰਾ ਇੱਕ ਤੁਹਾਡੇ ਨਾਲ ਸਵਾਲ ਹੈ ਕਿ ਜਿਹੜੇ ਪ੍ਰੋਗਰੈਸ ਕਰਦੇ ਜਾਂ ਜਿਹੜੇ ਚੰਗੇ ਕੰਮ ਕਰਦੇ ਆ ਉਹ ਮਿਨਿਸਟਰ ਨਹੀਂ ਦੱਸ ਰਹੇ, ਉਹ ਤਾਂ ਜਨਤਾ ਦੱਸੀ ਜਾ ਰਹੀ ਆ ਆਪਣੇ ਆਪ। ਜਿਵੇਂ ਕਿ ਇਹਨਾਂ ਨੇ ਇੱਕ ਏਮਸ ਦੇ ਬਹੁਤ ਵਧੀਆ ਇਮਾਨਦਾਰ ਅਧਿਕਾਰੀ ਸੰਜੀਵ ਚਤੁਰਵੇਦੀ ਨੂੰ ਹਟਾਇਆ ਔਰ ਦੁਨੀਆ ਨੂੰ ਪਤਾ ਲੱਗ ਗਿਆ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ 100 ਦਿਨਾਂ ਵਿੱਚ। ਬਾਕੀ 100 ਦਿਨ ਤਾਂ ਤਕਰੀਬਨ ਟੱਪ ਹੀ ਗਏ ਆ ਹੁਣ। ਬਾਕੀ ਜਿਹੜੇ ਮੈਂ ਅੱਜ ਤੋਂ ਨਹੀਂ, ਮੈਂ ਪਿਛਲੇ 100 ਦਿਨਾਂ ਤੋਂ ਕਰਦਾ, ਜਿੱਦਾਂ ਟੱਪੇ ਆ ਕਈ ਦਿਨ ਹੋ ਗਏ, 100 ਦਿਨਾਂ ਤਾਂ ਟੱਪ ਗਏ। ਬਾਕੀ ਜਿਹੜੇ 17 ਤੋਂ 26 ਦਿਨ ਰਹਿ ਗਏ ਉਹਦੇ ਵਿੱਚ ਇਹ ਕੁਛ ਕਰਨਗੇ ਕਿ ਨਹੀਂ? ਇਹ ਬੜੀ ਧੰਨਵਾਦੀ ਹੈ, ਤੁਸੀਂ ਮੇਰੀਆਂ ਸ਼ੰਕਾਵਾਂ ਦੂਰ ਕਰੋ ਜੀ। ਜੀ ਧੰਨਵਾਦ ਜੀ। ਦੇਖੋ, ਇੱਕ ਗੱਲ ਤਾਂ ਮੇਰਾ ਖਿਆਲ ਨਰਿੰਦਰ ਮੋਦੀ ਹੋਰਾਂ ਨੂੰ ਸਮਝ ਆ ਗਈ ਕਿ ਸੂਬਾ ਸੰਭਾਲਣਾ ਤੇ ਮੁਲਕ ਸੰਭਾਲਣਾ ਇਹਦੇ ਵਿੱਚ ਬਹੁਤ ਵੱਡਾ ਫਰਕ ਹੈ। ਜ਼ਮੀਨ ਅਸਮਾਨ ਦਾ ਜੀ। ਗੁਜਰਾਤ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਸੀਗਾ ਜੀ ਉਹ ਤੂਤੀ ਬੋਲਦੀ ਸੀ ਇਸ ਪੱਖੋਂ ਕਿ ਜਿਹੜਾ ਪ੍ਰਸ਼ਾਸਨ ਸੀਗਾ ਉਹਦੇ ਉੱਤੇ ਉਹਨਾਂ ਦੀ ਪਕੜ ਬੜੀ ਜ਼ਬਰਦਸਤ ਸੀ, ਬੜੀ ਪਕੜ ਮਜ਼ਬੂਤ ਸੀਗੀ। ਇਹ ਗੱਲ ਮੰਨਣ ਵਾਲੀ ਆ। ਇਹ ਨਹੀਂ ਹੈ ਕਿ ਗੁਜਰਾਤ ਦੇ ਵਿੱਚ ਕਰਪਸ਼ਨ ਹੈ ਨਹੀਂ ਸੀਗੀ, ਪਰ ਗੁਜਰਾਤ ਦੇ ਵਿੱਚ ਓਪਨ ਕਰਪਸ਼ਨ ਨਹੀਂ ਸੀਗੀ। ਭਾਰਤ ਦੇ ਵਿੱਚ ਜਿਹੜੀ ਕਰਪਸ਼ਨ ਆ ਨਾ ਜੀ ਉਹ ਐਕਚੁਅਲੀ ਇਹ ਕਹਿ ਲਓ ਕਿ ਐਕਸੈਪਟ ਹੋ ਗਈ ਹੈ ਇੱਕ ਕਿਸਮ ਦੇ ਨਾਲ। ਇਹਨੂੰ ਲੋਕਾਂ ਨੇ ਆਪਣੀ ਰੋਜ਼ ਦੀ ਲਾਈਫ ਦਾ ਇੱਕ ਪਾਰਟ ਸਮਝ ਲਿਆ ਕਿ ਜਿਵੇਂ ਪਿੱਛੇ ਦੇ ਕਹਿੰਦੇ ਸੀ ਕਿ ਕੋਈ ਕਿਸੇ ਨੇ ਰਜਿਸਟਰੀ ਕਰਾ ਕੇ ਬਾਬਾ 5000 ਰੁਪਇਆ ਫੜਾਉਂਦਾ ਸੀ ਤਹਿਸੀਲਦਾਰ ਨੂੰ, ਤਹਿਸੀਲਦਾਰ ਇਮਾਨਦਾਰ ਸੀ। ਉਹ ਕਹਿੰਦਾ ਜੀ ਨਹੀਂ ਬਾਬਾ ਮੈਂ ਪੈਸੇ ਨਹੀਂ ਲੈਣੇ। ਉਹ ਕਹਿੰਦਾ ਨਹੀਂ ਕਾਕਾ ਅਸੀਂ ਅੱਗੇ ਵੀ ਦੇਈ ਰਹੇ ਆ, ਤੂੰ ਲੈ ਲਾ। ਉਹ ਕਹਿੰਦਾ ਮੈਂ ਇਹ ਪੈਸੇ ਨਹੀਂ ਲੈਣੇ, ਨਾ ਮੈਂ ਪੈਸੇ ਲੈਣਾ,
ਬਾਬੇ ਨੇ ਬਾਹਰ ਜਾ ਕੇ ਰਜਿਸਟਰੀ ਜਿਹੜੀ ਸੀ ਉਹ 3 ਵਸੀਕਾ ਨਵੀਸ ਤੋਂ ਚੈੱਕ ਕਰਾਈ ਵੀ ਇਹ ਸਹੀ ਹੈ। ਤਹਿਸੀਲਦਾਰ ਨੇ ਪੈਸੇ ਹੀ ਨਹੀਂ ਲਏ, ਬਿਨਾਂ ਪੈਸੇ ਤੋਂ ਕਿਵੇਂ ਹੋਗੀ? ਇਸ ਕਰਕੇ ਲੋਕਾਂ ਨੂੰ ਵੀ ਇਹ ਯਕੀਨ ਹੋਣੋਂ ਹਟ ਗਿਆ ਜੀ ਕਿ ਜਿਹੜੀ ਕਰਪਸ਼ਨ ਆ ਉਹ ਤੋਂ ਬਿਨਾਂ ਕੰਮ ਹੋ ਸਕਦਾ। ਜਿਹੜੀ 100 ਦਿਨਾਂ ਦੀ ਰਿਪੋਰਟ ਨਰਿੰਦਰ ਮੋਦੀ ਉਹਨਾਂ ਨੇ ਮੰਗੀ ਹੈ ਉਹ ਸਹੀ ਹੈ, ਕੰਮ ਤਾਂ ਉਹ ਕਰਨਾ ਚਾਹੁੰਦਾ ਬੰਦਾ ਜੀ, ਇੱਕ ਗੱਲ ਤਾਂ ਹੈਗੀ ਹੈ, ਕੰਮ ਤਾਂ ਉਹ ਕਰਨਾ ਚਾਹੁੰਦਾ, ਪਰ ਮੁਸ਼ਕਲ ਇਹ ਹੈ ਕਿ ਜਿਹੜੇ ਉਹਦੇ ਆਲੇ ਦੁਆਲੇ ਨੇ ਉਹ ਤਾਂ ਉਸੇ ਢਾਂਚੇ ਦੇ ਵਿੱਚੋਂ ਨਿਕਲੇ ਹੋਏ ਨੇ ਨਾ ਜੀ, ਜਿਹੜੇ ਢਾਂਚੇ ਦੀ ਅਸੀਂ ਖਰਾਬ ਹੋ ਚੁੱਕੇ, ਗੰਦ ਪੈ ਚੁੱਕੇ, ਗਰਕ ਚੁੱਕੇ ਜਿਹੜੇ ਢਾਂਚੇ ਦੀ ਗੱਲ ਕਰਦੇ ਆ ਉਹਦੇ ਹੀ ਨੇ। ਨਹੀਂ ਤਾਂ ਰਾਜਨਾਥ ਸਿੰਘ ਦੇ ਮੁੰਡੇ ਦੇ ਉੱਤੇ 100 ਦਿਨ ਤੋਂ ਪਹਿਲਾਂ ਬਦਲੀਆਂ ਕਰਾਉਣ ਦੇ ਕਰੋੜਾਂ ਰੁਪਈਏ ਲੈਣ ਦੇ ਇਲਜ਼ਾਮ ਕਿਵੇਂ ਲੱਗ ਜਾਂਦੇ? ਰੇਲ ਮੰਤਰੀ ਦਾ ਮੁੰਡਾ ਜਿਹੜਾ ਜੀ ਉਹ ਇੱਕ ਜਿਹੜੀ ਲੜਕੀ ਆ ਉਹਨੂੰ ਧੋਖਾ ਦੇ ਕੇ ਉਹਨੂੰ ਪ੍ਰੈਗਨੈਂਟ ਕਰਕੇ ਉਹਦੇ ਉੱਤੇ ਰੇਪ ਦੇ ਚਾਰਜਸ ਜਿਹੜੇ ਉਹ ਕਿਵੇਂ ਲੱਗ ਜਾਂਦੇ? ਤਾਂ ਇਹ ਗੱਲਾਂ ਜਿਹੜੀਆਂ ਸਾਰੀਆਂ ਇਹ ਚੱਲਣੀਆਂ ਵੀ ਸ਼ੁਰੂ ਹੋ ਗਈਆਂ ਨੇ, ਆਉਣੀਆਂ ਵੀ ਜਿਹੜੀਆਂ ਸ਼ੁਰੂ ਹੋ ਗਈਆਂ ਨੇ। ਜਿੱਥੋਂ ਤੱਕ ਨਰਿੰਦਰ ਮੋਦੀ ਦੀ ਗੱਲ ਹੈ ਜੀ, ਦੇਖੋ ਉਹਦੇ ਤਾਂ ਜਿਹੜੇ ਤਾਂ ਤੁਸੀਂ ਧਰਮ ਵਾਲੀਆਂ ਗੱਲਾਂ ਕਰਦੇ ਹੋ ਉਹ ਆਪਣੀ ਜਗ੍ਹਾ ਦੇ ਉੱਤੇ ਨੇ, ਉਹ ਮੁਲਕ ਦਾ ਪ੍ਰਧਾਨ ਮੰਤਰੀ ਹੈ, ਇੱਕ ਗੱਲ ਉਹਨੂੰ ਨਹੀਂ ਭੁੱਲਣੀ ਚਾਹੀਦੀ। ਮੁਲਕ ਦੇ ਪ੍ਰਧਾਨ ਮੰਤਰੀ ਹੁੰਦਿਆਂ ਉਹਨੂੰ ਸਾਰੇ ਜਿਹੜੇ ਧਰਮ ਨੇ ਨਾ ਜੀ ਉਹਨਾਂ ਦਾ ਸਤਿਕਾਰ ਵੀ ਕਰਨਾ ਚਾਹੀਦਾ ਤੇ ਉਹਨਾਂ ਨੂੰ ਬਣਦੀ ਜਿਹੜੀ ਇੱਜ਼ਤ ਆ ਉਹ ਦੇਣੀ ਚਾਹੀਦੀ ਆ। ਉਹ ਇੱਕ ਧਰਮ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ। ਪਰ ਦੂਜੀ ਗੱਲ ਜਿਹੜੀ ਆ ਇੱਕ ਪੋਜ਼ਿਟਿਵ ਜਿਹੜੀ ਦਿਸ ਰਹੀ ਹੈ ਮੈਨੂੰ, ਜਿਹੜੀ ਉਹ ਵੀ ਜ਼ਰੂਰੀ ਕਹਿ ਦੇਣੀ ਚਾਹੀਦੀ ਆ ਕਿ ਉਹਦੀ ਬਾਡੀ ਲੈਂਗੁਏਜ ਜਿਹੜੀ ਹੈ ਜੀ ਉਹ ਦੱਸਦੀ ਹੈ ਕੰਮ ਤਾਂ ਉਹ ਕਰਨਾ ਚਾਹੁੰਦਾ, ਪਰ ਮੁਸ਼ਕਿਲ ਇਹ ਹੈ ਕਿ ਇਹ ਜਿਹੜਾ ਢਾਂਚਾ ਆ ਉਹਨੂੰ ਕੰਮ ਕਰਨ ਦੇਊਗਾ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਇਸ ਕਰਕੇ ਮੈਂ ਡੇ ਫਸਟ ਤੋਂ ਕਹਿ ਰਿਹਾ ਕਿ ਸਾਲ ਕੁ ਤਾਂ ਬੰਦੇ ਨੂੰ ਦਿਓ ਜੀ, ਕਮ ਸੇ ਕਮ ਸਾਲ ਤੋਂ ਬਾਅਦ ਪਤਾ ਲੱਗੂਗਾ ਵੀ ਹਾਂ ਉਹ ਕੁਝ ਕਰ ਰਿਹਾ ਜਾਂ ਜੋ ਉਹ ਕਰਨਾ ਚਾਹੁੰਦਾ ਉਹਦੇ ਕੁਝ ਨਤੀਜੇ ਸਾਹਮਣੇ ਆ ਰਹੇ ਨੇ। ਜੀ ਬਿਲਕੁਲ। ਤੇ ਅਗਲੇ ਜਿਹੜੇ ਕਾਲਰ ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਮੇਰਾ ਪਹਿਲਾ ਸਵਾਲ ਇਹ ਹੈ ਕਿ ਹਿੰਦੁਸਤਾਨ ਮੀਡੀਆ ਆਪ ਪਾਰਟੀ ਤੇ ਇੱਕੋ ਹੀ ਗੱਲ ਦਾ ਰੌਲਾ ਪਾਈ ਜਾਂਦਾ 49 ਦਿਨਾਂ 'ਚ ਸਰਕਾਰ ਭਗੌੜੀ ਹੋ ਗਈ। ਉਹ ਕਦੀ ਵੀ 49 ਦਿਨਾਂ ਦੇ ਕੰਮਾਂ ਦਾ ਆਪ ਪਾਰਟੀ ਦਾ ਜਿਹੜੇ ਬਾਕੀ 3 ਸੂਬਿਆਂ 'ਚ ਭਾਜਪਾ ਦੀ ਸਰਕਾਰ ਬਣੀ ਸੀ ਉਹਨਾਂ ਦੇ ਕੰਮਾਂ ਨਾਲ ਕੰਪੇਅਰ ਨਹੀਂ ਕਦੀ ਵੀ ਕਰਦਾ, ਕਦੀ ਨਹੀਂ ਦੱਸਦਾ ਵੀ ਉਹਨਾਂ ਨੇ 49 ਦਿਨਾਂ 'ਚ ਕੀ ਕੀਤਾ ਤੇ ਇਹਨਾਂ ਨੇ 49 ਦਿਨਾਂ 'ਚ ਕੀ ਕੀਤਾ। ਦੂਜਾ ਸਵਾਲ ਮੇਰਾ ਇਹ ਹੈ ਵੀ ਅੱਜ ਤੋਂ 3-4 ਦਿਨ ਪਹਿਲਾਂ ਸੁਨੀਲ ਭਾਰਦਵਾਜ ਨੂੰ ਕਿਸੇ ਨੇ ਸਵਾਲ ਕੀਤਾ ਕਿ ਜਿਹੜਾ ਸਟਿੰਗ ਆਪਰੇਸ਼ਨ ਕੀਤਾ ਗਿਆ ਆਪ ਪਾਰਟੀ ਵੱਲੋਂ ਹਾਊਸ ਟ੍ਰੇਡਿੰਗ ਦਾ ਬੀਜੇਪੀ ਵੱਲੋਂ, ਉਹਦੇ ਬਾਰੇ ਸਾਨੂੰ ਕੁਝ ਦੱਸੋ। ਤੇ ਉਹਨਾਂ ਨੇ ਬਜਾਏ ਉਸ ਸਟਿੰਗ ਆਪਰੇਸ਼ਨ ਦੇ ਦੱਸਣ ਦੇ ਉਹਨਾਂ ਆਪ ਪਾਰਟੀ ਦੇ ਖਿਲਾਫ ਹੀ ਬੋਲਣਾ ਸ਼ੁਰੂ ਕਰ ਦਿੱਤਾ ਤੇ ਬਹੁਤਾ ਗੁੱਸਾ ਕੱਢ ਕੇ ਤੇ ਫਿਰ ਹੌਲੀ ਜੀ ਕਹਿ ਗਏ ਚਲੋ ਇਹਦੇ ਨਾਲ ਬੀਜੇਪੀ ਦੀ ਵੀ ਬਦਨਾਮੀ ਹੋਈ। ਮੈਨੂੰ ਇੰਝ ਲੱਗਾ ਵੀ ਜਿਸ ਤਰ੍ਹਾਂ ਢਿੱਡੋਂ ਆਪ ਪਾਰਟੀ ਦੇ ਨਾਲ ਕੋਈ ਉਹਨਾਂ ਦੀ ਈਰਖਾ ਵਾ ਜਾਂ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਤੇ ਉਹਨਾਂ ਦੇ ਕਮੈਂਟਸ ਮੈਨੂੰ ਕੁਝ ਮਤਲਬ ਇਸ ਤਰ੍ਹਾਂ ਦੇ ਲੱਗੇ ਜਿਸ ਤਰ੍ਹਾਂ ਪ੍ਰੋ ਜਨਸੰਘ ਤੇ ਐਂਟੀ ਆਪ ਪਾਰਟੀ ਹੋਣ। ਜੀ ਧੰਨਵਾਦ ਜੀ। ਜੀ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਜਿਹੜੀ ਸ਼ੀਲਾ ਦੀਕਸ਼ਿਤ ਹੋਰਾਂ ਦਾ ਬਿਆਨ ਆਇਆ ਸੀਗਾ, ਮੈਂ ਉਹਨੂੰ ਵੀ ਉਸ ਬਿਆਨ ਨੂੰ ਵੀ ਗੰਭੀਰਤਾ ਦੇ ਨਾਲ ਲੈਣਾ, ਜਿਹਨੇ ਕਿਹਾ ਸੀਗਾ ਕਿ ਬੀਜੇਪੀ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣਾ ਚਾਹੀਦਾ। ਉਹਦੇ ਪਿੱਛੇ ਇੱਕ ਬੜੀ ਵੱਡੀ ਗੱਲ ਜਿਹੜੀ ਹੈ ਨਾ, ਵੱਡਾ ਇੱਕ ਸਵਾਲੀਆ ਚਿੰਨ੍ਹ ਜਿਹੜਾ ਉਹ ਛਿਪਿਆ ਹੋਇਆ। ਸ਼ੀਲਾ ਦੀਕਸ਼ਿਤ ਨੂੰ ਪਤਾ ਕਿ ਜੇ ਬੀਜੇਪੀ ਸਰਕਾਰ ਬਣਾ ਲੈਂਦੀ ਹੈ ਤੇ ਤਕਰੀਬਨ 4-4.5 ਸਾਲ ਰਹਿੰਦੇ ਨੇ, ਉਦੋਂ ਤੱਕ ਭੁੱਲ ਭੁਲਾ ਜਾਣਾ ਕਿ ਕੋਈ ਸ਼ੀਲਾ ਦੀਕਸ਼ਿਤ ਦਿੱਲੀ ਦੀ ਮੁੱਖ ਮੰਤਰੀ ਹੁੰਦੀ ਸੀ ਤੇ ਉਹਦੇ ਰਾਜ ਦੇ ਵਿੱਚ ਕਰਪਸ਼ਨ ਨੇ ਝੰਡੇ ਗੱਡੇ ਸੀ। ਉਹਨੂੰ ਇਹ ਵੀ ਪਤਾ ਕਿ ਜੇ ਦਿੱਲੀ ਦੇ ਵਿੱਚ ਨਵੀਆਂ ਚੋਣਾਂ ਹੁੰਦੀਆਂ ਨੇ ਤੇ ਸਾਰੇ ਜਿਹੜੇ ਸਰਵੇ, ਉਹ ਚਾਹੇ ਇੰਟਰਨਲ ਸਰਵੇ ਨੇ ਚਾਹੇ ਐਕਸਟਰਨਲ ਸਰਵੇ ਨੇ, ਸਾਰੇ ਦੇ ਸਾਰੇ ਇਹ ਕਹਿ ਰਹੇ ਨੇ ਕਿ ਉੱਥੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਆ ਜਾਣੀ ਹੈ। ਇਸ ਕਰਕੇ ਉਹਨੂੰ ਪਤਾ ਹੈ ਕਿ ਜੇ ਸਰਕਾਰ ਆ ਗਈ ਤੇ ਹੁਣ ਸ਼ੀਲਾ ਦੀਕਸ਼ਿਤ ਜਿਹੜੀ ਆ ਉਹ ਮੁੱਖ ਰਾਜਪਾਲ ਨਹੀਂ ਰਹੀ, ਇਸ ਕਰਕੇ ਉਹਦੇ ਉੱਤੇ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾਣਾ ਤੇ ਉਹਨੇ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਫਸ ਜਾਣਾ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹ ਡਰ ਇਸੇ ਚੀਜ਼ ਤੋਂ ਰਹੀਆਂ ਨੇ ਕਿ ਕਮ ਸੇ ਕਮ ਹੁਣ ਜੇ ਮੈਜੋਰਿਟੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਉਹ ਸਰਕਾਰ ਛੱਡ ਕੇ ਨਹੀਂ ਜਾਊਗੀ, ਬਲਕਿ ਇਹ ਕਰਪਟ ਲੋਕ ਜਿਹੜੇ ਨੇ ਜੀ ਇਹਨਾਂ ਨੂੰ ਹੱਥ ਤਾਂ ਪਾਊਗੀ। ਇਸ ਗੱਲ ਦੀ ਪੱਕੀ ਗੱਲ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ, ਇਹਨਾਂ ਲੋਕਾਂ ਦੇ ਵਿੱਚੋਂ ਬਹੁਤ ਜਿਹੜੇ ਨੇ ਜੀ ਉਹ ਅੰਦਰ ਜਾਣਗੇ। ਇਸੇ ਕਰਕੇ ਹੀ ਤੁਸੀਂ ਦੇਖਿਆ ਹੋਣਾ ਜਿਹੜਾ ਗੈਸ ਵਾਲਾ ਮਾਮਲਾ ਦਰਜ ਕਰਤਾ ਸੀਗਾ, FIR ਦਰਜ ਕਰਤੀ ਸੀਗੀ ਸਣੇ ਅੰਬਾਨੀ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ, ਉਹਦਾ ਜ਼ਿਕਰ ਕਿਉਂ ਨਹੀਂ ਹੋ ਰਿਹਾ? ਉਹਦਾ ਜ਼ਿਕਰ ਇਸ ਕਰਕੇ ਨਹੀਂ ਹੋ ਰਿਹਾ ਕਿ ਉਹਦੇ ਹੁਣ ਪਰ ਜਿਹੜੇ ਕੁਤਰ ਦਿੱਤੇ ਗਏ ਨੇ।
ਜਿੱਥੋਂ ਜਿੱਥੋਂ ਜੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੁਬਾਰਾ ਆਉਂਦੀ ਹੈ, ਜਿੱਥੋਂ ਜਿੱਥੋਂ ਇਹਨਾਂ ਪੋਲੀਟੀਸ਼ੀਅਨਾਂ ਨੂੰ ਹੱਥ ਪਾ ਸਕਦਾ ਉਹ ਕੁਝ ਜਿਹੜੇ ਪਰ ਨੇ ਉਹ ਜਿਹੜੇ ਕੁਤਰੇ ਜਾ ਰਹੇ ਨੇ ਤਾਂ ਕਿ ਉਹ ਆ ਕੇ ਕਿਤੇ ਵਕਤ ਨਾ ਪਾ ਦੇ। ਜੇ ਕਿਤੇ 49 ਦਿਨਾਂ ਦੇ ਵਿੱਚ ਪਹਿਲੇ ਦਿਨਾਂ ਦੇ ਵਿੱਚ ਹੀ FIR ਦਰਜ ਕਰਕੇ ਸ਼ੀਲਾ ਦੀਕਸ਼ਿਤ ਸੁੱਟੀ ਹੁੰਦੀ ਜੇਲ੍ਹ ਦੇ ਵਿੱਚ, ਉਹਦੇ ਉੱਤੇ ਪਰਚਾ ਜਿਹੜਾ ਸੀ ਉਹ ਦਰਜ ਕੀਤਾ ਹੁੰਦਾ ਤੇ ਹਾਲਾਤ ਹੋਰ ਹੋਣੇ ਸੀ। ਫਿਰ ਕਾਂਗਰਸ ਨੇ ਪੈਰ ਪਿੱਛੇ ਖਿੱਚਣੇ ਸੀ, ਫਿਰ ਸਰਕਾਰ ਟੁੱਟਣੀ ਸੀ, ਫਿਰ ਬਦਨਾਮੀ ਹੁੰਦੀ, ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਣੀ ਸੀ। ਅਰਵਿੰਦ ਕੇਜਰੀਵਾਲ ਦਾ ਅਸਤੀਫਾ ਦੇਣ ਦੇ ਵਿੱਚ ਜਿਹੜੀ ਕਾਹਲੀ ਕਰਨੀ ਨਾ ਜੀ ਉਹ ਭੁਗਤਣੀ ਪੈ ਗਈ ਪਾਰਟੀ ਨੂੰ। ਜੀ ਜੀ ਜੀ, ਤੇ ਉਹ ਆਪ ਵੀ ਹੁਣ ਮੰਨਦੇ ਆ ਵੀ ਇਹ ਚੀਜ਼ ਉਹਨਾਂ ਨੇ ਸ਼ਾਇਦ ਜਲਦਬਾਜ਼ੀ ਦੇ ਵਿੱਚ ਜਿਹੜਾ ਫੈਸਲਾ ਆ ਉਹ ਲੈ ਲਿਆ ਆ। ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਆ, ਸਾਡੇ ਨਾਲ ਜੁੜੇ ਨੇ ਜਗਪਾਲ ਸਿੰਘ ਜੀ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ, ਕੀ ਸਵਾਲ ਹੈ ਜੀ ਤੁਹਾਡਾ? ਪੰਨੂ ਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਬਲਦੇਵ ਪੰਨੂ ਜੀ, ਪਤਾ ਕੀ ਆ, ਅਸੀਂ ਜਦੋਂ ਪੰਜਾਬ ਦੀ ਖਬਰ ਸੁਣਦੇ ਆ ਹਨਾ, ਜਦੋਂ ਹੁਣ ਅਸੀਂ ਅਮਰੀਕਾ ਦੀ ਖਬਰ ਸੁਣਦੇ ਆ, ਇਹ ਸਾਨੂੰ ਪਰਸੈਂਟੇਜ ਦੱਸਦੇ ਆ ਵੀ ਇੰਨੇ % ਲੋਕ ਅਨਪਲਾਈਡ ਆ, 10 ਇੰਨੇ % ਸਾਡੇ ਲੋਕ ਪੜ੍ਹੇ ਲਿਖੇ ਆ, ਇੰਨੇ ਅਨਪੜ੍ਹ ਆ, ਇੰਨਾ। ਜਦੋਂ ਪੰਜਾਬ ਦੀ ਅਸੀਂ ਗੱਲ ਸੁਣਦੇ ਆ, ਅਸੀਂ ਪੰਜਾਬ ਦੀ ਸਾਨੂੰ ਪਰਸੈਂਟੇਜ ਨਹੀਂ ਪਤਾ ਲੱਗਦੀ ਵੀ ਕਿੰਨੇ % ਲੋਕ ਆ ਜਿਹੜੇ ਹਾਈ ਸਕੂਲ 'ਚ ਆ, ਕਿੰਨੇ % ਹਾਈ ਸਕੂਲ ਡਰੋਪ ਆ, ਜਿਹੜੇ 80% ਜ਼ਿਮੀਂਦਾਰ 5 ਏਕੜਾਂ ਤੋਂ ਘੱਟ ਆ, ਉਹਨਾਂ ਦਾ ਆਉਣ ਵਾਲੇ 10 ਸਾਲਾਂ 'ਚ ਕਿੰਨਾ। ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਸਾਨੂੰ ਹੈ ਨਾ ਪੰਜਾਬ ਦੀ ਪਰਸੈਂਟੇਜ ਕੱਢ ਕੇ ਦੱਸਿਆ ਕਰੋ ਵੀ ਸਕੂਲਾਂ ਦਾ, ਹੈਲਥ ਦਾ, ਐਗਰੀਕਲਚਰ ਦਾ, ਇੰਡਸਟਰੀ ਦਾ, ਮਿੱਲਾਂ 'ਚ ਕੰਮ ਇੰਡਸਟਰੀ 'ਚ ਕੰਮ ਕਰਨ ਵਾਲੇ ਬੰਦੇ, ਟਰਾਂਸਪੋਰਟੇਸ਼ਨ ਦਾ ਪਰਸੈਂਟੇਜ ਦੱਸਿਆ ਕਰੋ ਵੀ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਕਿੱਦਾਂ ਦਾ, ਉਹਨਾਂ ਦੀ ਇਨਕਮ ਕਿੰਨੀ ਆ, ਉਹ ਅੱਜ ਕਿੱਥੇ ਖੜੇ ਆ ਤੇ ਹੱਲੇ ਉਹ ਹੋਰ ਥੱਲੇ ਨੂੰ ਕਿੰਨਾ ਕੁ ਹੱਲੇ ਹੋਰ ਜਾਣਗੇ। ਇਹ ਮਤਲਬ ਜਿਹੜੇ ਕਈ ਬੰਦਿਆਂ ਨੂੰ ਬਹੁਤ ਆਪਣੇ ਸਹਿਮਤੀ ਜ਼ਾਹਿਰ ਕਰਦੇ ਆਪਣੇ ਲੋਕਾਂ ਨਾਲ, ਉੱਤੇ ਪਾਰਟੀਆਂ ਨਾਲ, ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਵੀ ਸਾਡੀ ਅਸਲ ਟਰੂ ਪਿਕਚਰ ਪੰਜਾਬ ਦੇ ਵਿੱਚ ਸਾਡੇ ਲੋਕਾਂ ਦੀ ਅਸਲ ਵਿੱਚ ਕੀ ਆ। ਓਕੇ ਬਲਦੇਵ ਪੰਨੂ ਜੀ, ਧੰਨਵਾਦ ਜੀ। ਪੰਜਾਬ ਦੀ ਜਿਹੜੀ 93% ਜ਼ਮੀਨ ਹੈ ਜੀ ਉਹ 7% ਲੋਕਾਂ ਦੇ ਕੋਲੇ ਆ ਜੀ, ਤੇ ਜਿਹੜੀ 7% ਰਹਿੰਦੀ ਹੈ ਜੀ ਉਹ 97% ਲੋਕਾਂ ਦੇ ਕੋਲੇ ਆ ਜੀ। ਇਸੇ ਕਰਕੇ ਕਹਿ ਰਹੇ ਕਿ ਜਿਹੜੀ ਸਬਸਿਡੀ ਬਿਜਲੀ ਦੇ ਉੱਤੇ ਦਿੱਤੀ ਜਾ ਰਹੀ ਹੈ, ਜੇ ਉਹ ਬੰਦ ਹੋ ਜਾਂਦੀ ਹੈ ਉਹਦਾ ਬਹੁਤਾ ਫਰਕ ਜਿਹੜਾ ਆਮ ਗਰੀਬ ਲੋਕਾਂ ਨੂੰ ਨਹੀਂ ਪੈਣਾ, ਮਾੜੇ ਜ਼ਿਮੀਂਦਾਰ ਨੂੰ ਨਹੀਂ ਪੈਣਾ ਜਿਹੜਾ 5 ਕਿੱਲਿਆਂ ਤੋਂ ਘੱਟ ਹੈ। ਪਰਸੋਂ ਦੀ ਮੈਂ ਤੁਹਾਨੂੰ ਇੱਕ ਬੜੀ ਜਿਹੜੀ ਉਦਾਸ ਕਰਨ ਵਾਲੀ ਜਿਹੜੀ ਖਬਰ ਹੈ ਉਹ ਦੱਸਦਾ ਹੈ ਕਿ ਇੱਥੇ ਬਰਨਾਲੇ ਦੇ ਨੇੜੇ ਦਾ ਇੱਕ ਬੰਦਾ ਜਿਹਨੇ ਆਪਣੀ ਬੇਟੀ ਦਾ ਵਿਆਹ ਕਰਨਾ ਸੀਗਾ, ਉਹਨੇ ਕਰਜ਼ਾ ਚੁੱਕ ਲਿਆ ਸ਼ਾਹੂ ਤੋਂ ਵਿਆਹ ਕਰਨ ਦੇ ਵਾਸਤੇ, ਵਿਆਹ ਅਜੇ ਹੋਣਾ ਸੀਗਾ। ਉਹਨੇ ਇਹ ਸੀ ਕਿ ਗੁਆਰਾ ਜਿਹੜਾ ਜੀ, ਗੁਆਰੇ ਦੀ ਫਸਲ ਚੰਗੀ ਆ, ਮੈਂ ਗੁਆਰੇ ਦੀ ਫਸਲ ਜਿਹੜੀ ਆ ਉਹ ਸੁੱਟ ਕੇ ਤੇ ਇਹ ਕਰਜ਼ਾ ਜਿਹੜਾ ਲਾ ਦੇਣਾ। ਮੀਂਹ ਇੰਨਾ ਪੈ ਗਿਆ, ਗੁਆਰੇ ਦੀ ਫਸਲ ਮਾਰੀ ਗਈ, ਉਹਨੂੰ ਇਹੋ ਹੀ ਟੈਨਸ਼ਨ ਲੈ ਕੇ ਬਹਿ ਗਈ ਕਿ ਹੁਣ ਮੈਂ ਇਹ ਕਰਜ਼ਾ ਕਿਵੇਂ ਲਾਹੂੰਗਾ। ਕੁੜੀ ਦਾ ਵਿਆਹ ਕਰਨ ਵਾਲਾ ਉਹ ਫਾਹਾ ਲੈ ਕੇ ਇਸ ਦੁਨੀਆ ਤੋਂ ਤੁਰ ਗਿਆ ਜੀ ਜੀ। ਇੱਕ ਰਿਪੋਰਟ ਪਿਛਲੇ ਦਿਨਾਂ ਦੇ ਵਿੱਚ ਆਈ ਮਾਲਵੇ ਖੇਤਰ ਦੀ ਕਿ ਇੱਥੇ ਪਿਛਲੇ ਕੁਝ ਸਾਲਾਂ ਦੇ ਵਿੱਚ 26,000 ਲੋਕ ਜਿਹੜੇ ਨੇ ਉਹ ਖੁਦਕੁਸ਼ੀਆਂ ਕਰ ਗਏ ਨੇ। ਸਰਕਾਰਾਂ ਦਾ ਬਾਕੀਆਂ ਦਾ ਉਸ ਰਿਪੋਰਟ ਨੂੰ ਨਕਾਰਨ ਦੇ ਉੱਤੇ ਜ਼ੋਰ ਲੱਗ ਗਿਆ ਸਾਰਾ ਕਿ ਇਹ ਤਾਂ ਰਿਪੋਰਟ ਹੀ ਗਲਤ ਹੈ। ਖੁਦਕੁਸ਼ੀਆਂ ਵਾਲੇ ਸੂਬੇ ਦੇ ਵਿੱਚ ਪੰਜਾਬ ਦਾ ਨਾਮ ਹੀ ਨਹੀਂ ਆਇਆ ਕਿਉਂਕਿ ਪੰਜਾਬ ਦੇ ਜਿਹੜੀਆਂ ਸਰਕਾਰਾਂ ਆਉਂਦੀਆਂ ਰਹੀਆਂ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਚਾਹੇ ਮੌਜੂਦਾ ਅਕਾਲੀ ਸਰਕਾਰ ਸੀ, ਉਹਨਾਂ ਨੇ ਕਦੀ ਇਹਨਾਂ ਚੀਜ਼ਾਂ ਨੂੰ ਮੰਨਿਆ ਹੀ ਨਹੀਂ ਕਿ ਇੱਥੇ ਵੀ ਖੁਦਕੁਸ਼ੀਆਂ ਜਿਹੜੀਆਂ ਹੋ ਰਹੀਆਂ ਨੇ, ਜਦੋਂ ਕਿ ਬੜੇ ਵੱਡੇ ਪੱਧਰ ਤੇ ਹੋ ਰਹੀਆਂ ਨੇ। ਕੈਂਸਰ ਵਾਲੇ ਮਾਮਲੇ ਦੇ ਵਿੱਚ 1 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਸੈਂਟਰ ਦੀ ਸਰਕਾਰ ਤੋਂ ਮਿਲਦੀ ਆ। ਜੇ ਪਰ ਉਹਦੇ ਚ ਆ ਕਿ ਸੂਬਾ ਜਿਹੜਾ ਜੀ ਉਹ ਇਹਦਾ ਜਿਹੜਾ ਸਰਵੇ ਕਰਕੇ ਦੇਵੇ, ਉਹਦੀ ਰਿਕਮੈਂਡੇਸ਼ਨ ਜਿਹੜੀ ਆ ਉਹ ਹੋਵੇ। ਪੰਜਾਬ ਦੇ ਇੱਕ ਵੀ ਬੰਦੇ ਨੂੰ ਸੈਂਟਰ ਦੀ ਸਰਕਾਰ ਦੀ 1 ਲੱਖ ਰੁਪਏ ਵਾਲੀ ਇਹ ਗ੍ਰਾਂਟ ਨਹੀਂ ਮਿਲੀ। ਇੱਥੋਂ ਨਲਾਇਕੀ ਤੁਸੀਂ ਸਰਕਾਰ ਦੀ ਜਿਹੜੀ ਲਾ ਸਕਦੇ ਹੋ। ਕਦੀ ਸੋਚਿਆ ਹੀ ਨਹੀਂ ਕਿ ਸਭ ਤੋਂ ਵੱਧ ਕੈਂਸਰ ਪੰਜਾਬ 'ਚ ਫੈਲਿਆ ਹੋਇਆ ਤੇ ਇੱਕ ਵੀ ਬੰਦੇ ਨੂੰ ਗ੍ਰਾਂਟ ਨਾ ਮਿਲੇ ਜਿਹੜੀ ਸਰਕਾਰ ਦੀ, ਸੈਂਟਰ ਦੀ ਸਰਕਾਰ ਦੀ 1 ਲੱਖ ਰੁਪਏ ਵਾਲੀ ਉਹਦੇ ਇਲਾਜ ਕਰਾਉਣ ਦੇ ਵਾਸਤੇ। ਇੱਥੋਂ ਤੁਸੀਂ ਬੇਸ਼ਰਮੀ ਜਾਂ ਨਲਾਇਕੀ ਜਿਹੜੀ ਹੈ ਇਹਨਾਂ ਸਰਕਾਰਾਂ ਦੀ ਦੇਖ ਸਕਦੇ ਹੋ। ਮੈਂ ਗੱਲ ਜਿਹੜੀ ਇੱਥੇ ਮੁਕਾਊਂਗਾ, ਇੱਥੇ ਛੁੱਟੀਆਂ ਦਾ ਹਾਲ ਇਹ ਹੈ, 16 ਛੁੱਟੀਆਂ ਜਿਹੜੀਆਂ ਰਜਿਸਟਰਡ ਹੁੰਦੀਆਂ ਸੀ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ, ਹੁਣ 36 ਹੋ ਗਈਆਂ। ਮੈਂ ਤਾਂ ਬਾਜ਼ਾਰ 'ਚ ਕਹਿੰਦਾ ਉਹਨਾਂ ਕਿ ਹੁਣ ਸਰਕਾਰ ਕੈਲੰਡਰ ਇਹੋ ਜਿਹਾ ਜਾਰੀ ਕਰਦੇ ਜਿਹਦੇ ਉੱਤੇ ਲਿਖਿਆ ਹੋਵੇ ਐਸ ਦਿਨ ਦਫ਼ਤਰ ਖੁੱਲਣਗੇ, ਉਹ ਕੰਮ ਸੌਖਾ ਰਹੂਗਾ। ਛੁੱਟੀਆਂ ਵਾਲੀ ਲਿਸਟ ਹੀ ਇੰਨੀ ਲੰਬੀ ਹੋ ਗਈ ਹੈ ਜੀ, ਹਰ ਛੁੱਟੀ ਜਿਹੜੀ ਹੈ ਜੀ ਹੋ ਗਈ ਹੈ, ਭਾਵ ਕਿ
ਦਿਨੋਂ ਦਿਨ ਜਿਹੜਾ ਜੀ ਬੇੜਾ ਗਰਕ ਹੁੰਦਾ ਜਾ ਰਿਹਾ। ਕਿਹੜੀਆਂ ਚੀਜ਼ਾਂ ਦੀਆਂ ਤੁਸੀਂ ਫਿਗਰਸ ਲਵੋਗੇ, ਮੇਰੇ ਤਾਂ ਪੋਟਿਆਂ ਦੇ ਉੱਤੇ ਨੇ ਜੀ ਫਿਗਰਸ ਜਿਹੜੀਆਂ ਨੇ ਕਿ ਕਿੱਥੇ ਕਿੰਨੇ ਪੜ੍ਹਦੇ ਨੇ, ਕਿੰਨੇ ਜਿਹੜੇ ਅਨਪੜ੍ਹ ਨੇ। ਮੈਂ ਤਾਂ ਜਦੋਂ ਤੁਸੀਂ ਜਿਹੜੀ ਚੀਜ਼ ਦੇ ਬਾਰੇ ਕਹੋਗੇ ਬਿਨਾਂ ਕਿਸੇ ਵੇਖੇ ਤੋਂ, ਮੈਂ ਨਾ ਤਾਂ ਮੇਰੇ ਸਾਹਮਣੇ ਕੋਈ ਨਿਊਜ਼ਪੇਪਰ ਹੁੰਦਾ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ ਜੀ, ਨਾ ਮੇਰੇ ਸਾਹਮਣੇ ਕੋਈ ਜਿਹੜੀ ਚੀਜ਼ ਲਿਖਤ ਦੇ ਵਿੱਚ ਹੁੰਦੀ ਹੈ। ਇਹ ਤਾਂ ਸਿਰਫ ਇਹ ਹੈ ਜੀ ਕਿ ਤੁਹਾਡੇ ਛਪੀਆਂ ਹੋਈਆਂ ਨੇ ਸਾਰੀਆਂ, ਜਿਹੜੀਆਂ ਤੁਸੀਂ ਰੋਜ਼ ਪੜ੍ਹਦੇ ਹੋ, ਲੋਕਾਂ ਦੇ ਆਰਟੀਕਲ ਪੜ੍ਹਦੇ ਹੋ, ਖਬਰਾਂ ਜਿਹੜੀਆਂ ਨੇ ਉਹ ਤੁਸੀਂ ਪੜ੍ਹਦੇ ਹੋ। ਇੱਕ ਪੱਤਰਕਾਰ ਦੇ ਵਾਸਤੇ ਤਾਂ ਇਹ ਇਕੱਠੇ ਕਰਨ ਦੀ ਜ਼ਰੂਰਤ ਨਹੀਂ ਹੈ ਜੀ। ਜਿਹੜੀ ਚੀਜ਼ ਦੇ ਤੁਸੀਂ ਫਿਗਰ ਚਾਹੁੰਦੇ ਹੋ, ਪੰਜਾਬ ਨੂੰ ਜਿਹੜੇ ਪੂਰੇ ਜੋਤਣ ਦੇ ਵਾਸਤੇ, ਜੇ ਪੰਜਾਬ ਸਾਰਾ ਤੁਸੀਂ ਵਾਹੁਣਾ, 8000 ਟਰੈਕਟਰ ਚਾਹੀਦੇ ਨੇ, 88000 ਟਰੈਕਟਰ ਨੇ ਜੀ, 8000 ਚਾਹੀਦੇ ਨੇ, 88000 ਨੇ। ਕਿਸੇ ਟਾਈਮ ਜ਼ਿਮੀਦਾਰ ਰੋਟੀ ਖਾਂਦੇ ਹੁੰਦੇ ਸੀਗੇ ਇਸ ਕਰਕੇ ਕਿ ਉਹ ਕੀ ਕਰਦਾ ਸੀ, ਆਪਣੀ ਪੈਲੀ ਵਾਹ ਕੇ ਮੁੜ ਕੇ ਕਿਰਾਏ ਦੇ ਉੱਤੇ ਵਾਹੁੰਦਾ ਸੀਗਾ ਜੀ ਦੂਜਿਆਂ ਦੀ। ਜਿਹੜੇ ਕਿਰਾਏ ਤੇ ਵਹਾਉਂਦੇ ਸੀ ਉਹਨਾਂ ਨੂੰ ਕੰਮ ਸਸਤਾ ਪੈਂਦਾ ਸੀਗਾ, ਪਰ ਕਿੱਲੇ ਦੇ ਹਿਸਾਬ ਦੇ ਨਾਲ ਦਿੱਤੇ ਪੈਸੇ, ਜ਼ਮੀਨ ਵਾਹੀ ਗਈ। ਜਿਹਦੇ ਕੋਲੇ ਟਰੈਕਟਰ ਸੀਗਾ ਉਹਦੀ ਕਿਸ਼ਤ ਬਾਹਰੋਂ ਕਿਰਾਏ ਤੋਂ ਨਿਕਲ ਜਾਂਦੀ ਹੁੰਦੀ ਸੀ। ਹੁਣ ਤੁਸੀਂ ਸੁਣਿਆ ਕਿ ਕਿਰਾਏ ਦੇ ਉੱਤੇ ਕੋਈ ਪੈਲੀ ਵਾਹੁਣ ਨੂੰ ਮਿਲਦੀ ਹੈ? ਤਿੰਨਾਂ ਕਿੱਲਾ ਵਾਲਿਆਂ ਨੇ ਡਿਫੋਲਟ ਰੱਖਿਆ ਹੋਇਆ ਜੀ, ਉਹ ਆ ਕੇ ਫਸ ਗਏ। ਜ਼ਿਮੀਦਾਰ ਨੇ ਅੱਡੀਆਂ ਚੁੱਕ ਕੇ ਜਿਹੜਾ ਮਾਲ ਲੈ ਲਿਆ, ਇਸੇ ਕਰਕੇ ਹੀ ਜ਼ਿਮੀਦਾਰ ਜਿਹੜਾ ਜੀ ਉਹ ਫਸਿਆ। ਇਸ ਕਰਕੇ ਫਿਗਰਸ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਉਹ ਤਾਂ ਸਾਰੀਆਂ ਫਿਗਰਸ ਜਿਹੜੀਆਂ ਉਹ ਸਾਹਮਣੇ ਨੇ। ਜਿੱਥੇ 8ਵੀਂ ਤੱਕ ਕਿਸੇ ਨੂੰ ਫੇਲ ਹੀ ਨਹੀਂ ਕੀਤਾ ਜਾਂਦਾ, 9ਵੀਂ ਦੇ ਵਿੱਚ ਆ ਕੇ ਸਾਰੇ ਹੀ ਝੜ ਜਾਂਦੇ ਨੇ। ਕੀ ਇੱਥੇ ਫਿਗਰਸ ਦਈਏ ਜੀ? ਕਿਹੜੀਆਂ ਫਿਗਰਸ ਦਈਏ ਇੱਥੇ? ਬਿਲਕੁਲ। ਤੇ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਐਨੋ ਜੀ, ਕੀ ਸਵਾਲ ਆ? ਸਤਿ ਸ੍ਰੀ ਅਕਾਲ ਪੰਨੂ ਸਾਹਿਬ, ਅਵਤਾਰ ਸਿੰਘ ਬੋਲਦਾ ਰੰਧਾਵਾ। ਮਹਾਰਾਜ, ਜਿਹੜਾ ਆਪਣੇ ਹੜ੍ਹ ਪੀੜਤ ਪੰਜਾਬ ਦੇ ਵਿੱਚ ਜ਼ਿਮੀਂਦਾਰਾਂ ਨੂੰ ਕੋਈ ਸੈਂਟਰ ਗੌਰਮੈਂਟ ਵੱਲੋਂ ਮਿਲਣ ਦੀ ਆਸ ਹੈ ਕਿ ਨਹੀਂ ਹੈ ਪੰਨੂ ਸਾਹਿਬ? ਬਿਲਕੁਲ ਵੀ ਨਹੀਂ ਜੀ, ਕਿਉਂਕਿ ਅਜੇ ਤੱਕ ਗਿਰਦੌਰੀ ਜਿਹੜੀ ਕਰਾਉਣੀ ਹੈ ਉਹਦੇ ਹੁਕਮ ਹੀ ਨਹੀਂ ਦਿੱਤੇ ਗਏ। ਕਦੋਂ ਹੋਣਗੀਆਂ ਗਿਰਦਾਵਰੀਆਂ ਜੀ, ਇਹ ਕਿਸੇ ਨੂੰ ਨਹੀਂ ਪਤਾ ਜੀ। ਹਾਂ, ਠੀਕ ਹੈ, ਬੜੀ ਚੰਗੀ ਗੱਲ ਹੈ, ਉਹਦੀ ਮੈਂ ਵੀ ਐਪਰੀਸ਼ੀਏਟ ਕਰਦਾ। ਕੱਲ ਵੀ ਕੀਤਾ, ਅੱਜ ਵੀ ਕੀਤਾ, ਹੋਣਾ ਚਾਹੀਦਾ ਸੀਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ, ਉਹਨੇ ਲੰਗਰ ਲਾਇਆ ਹੋਇਆ, ਬਹੁਤ ਚੰਗੀ ਗੱਲ ਹੈ। ਉਹਦੇ ਵਿੱਚ ਬੜੇ ਲੋਕ ਵੱਧ ਚੜ ਕੇ ਹਿੱਸਾ ਲੈ ਰਹੇ ਨੇ, ਪਰ ਮਾਨਸਾ ਦੇ ਲੋਕ ਇੱਕ ਹਫ਼ਤਾ ਘਿਰੇ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਦੇ ਲੰਗਰ ਦਾ ਚੇਤਾ ਕਿਉਂ ਨਹੀਂ? ਗੁਰਦਾਸਪੁਰ ਦੇ ਜ਼ਿਲ੍ਹੇ ਦੇ ਏਰੀਏ ਦੇ ਵਿੱਚ ਰਾਵੀ ਨੇ ਇੰਨਾ ਮਾਰ ਜਿਹੜਾ ਜੀ ਕੀਤੀ ਆ, ਬਿਆਸ ਨੇ ਮਾਰ ਕੀਤੀ ਆ, ਉਹ ਲੋਕ ਛੱਤਾਂ ਤੇ ਚੜੇ ਰਹੇ ਨੇ ਇੱਕ ਹਫ਼ਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਦੇ ਲੰਗਰ ਦਾ ਚੇਤਾ ਕਿਉਂ ਨਹੀਂ ਆਇਆ? ਕਿਉਂਕਿ ਉੱਥੇ ਸ਼ਾਇਦ ਖਬਰਾਂ ਨਹੀਂ ਸੀ ਬਣਦੀਆਂ। ਇਸ ਕਰਕੇ ਉਹਨਾਂ ਨੂੰ ਤਾਂ ਪੁੱਛਿਆ ਹੀ ਨਹੀਂ ਗਿਆ ਜੀ, ਅਜੇ ਤੱਕ ਨਹੀਂ ਪੁੱਛਿਆ ਗਿਆ। 64 ਪਿੰਡਾਂ ਦੀ ਫਸਲ ਟੋਟਲ ਤਬਾਹ ਹੋ ਗਈ ਹੈ ਮਾਝੇ ਦੇ ਵਿੱਚ। ਇੱਧਰ ਜਿਹੜੀ ਮਾਲਵਾ ਬੈਲਟ ਆ, ਉਹਦੇ ਵਿੱਚ ਨਰਮਾ ਤੇ ਗਵਾਰਾ ਮੈਕਸੀਮਮ ਫਸਲ ਜਿਹੜੀ ਹੈ ਜੀ ਉਹ ਤਬਾਹ ਹੋ ਗਈ ਹੈ। ਇੱਥੇ ਅਜੇ ਤੱਕ ਗਿਰਦੌਰੀ ਦੇ ਹੁਕਮ ਹੀ ਨਹੀਂ ਦਿੱਤੇ ਗਏ। ਗਿਰਦੌਰੀ ਹੋਊਗੀ ਫਿਰ ਦੇਖਣਗੇ ਜੀ, ਤੇ ਉਸ ਤੋਂ ਬਾਅਦ ਮਜ਼ਾਕ ਕੀਤਾ ਜਾਊਗਾ ਜਿਹੜਾ ਕਿਸਾਨਾਂ ਦੇ ਨਾਲ। ਉਹਨਾਂ ਦੇ ਡਾਕ ਦੇ ਵਿੱਚ ਕਿਸੇ ਨੂੰ 20 ਰੁਪਏ ਦਾ ਚੈੱਕ ਆ ਜਾਊਗਾ, ਕਿਸੇ ਨੂੰ 28 ਰੁਪਏ ਦਾ ਚੈੱਕ ਆ ਜਾਊਗਾ। ਜੀ ਬਿਲਕੁਲ ਜੀ। ਜਦੋਂ ਸੋਕਾ ਪੀੜਤ ਸੀ ਉਦੋਂ ਨਹੀਂ ਇਹਨਾਂ ਨੇ ਕੁਛ ਕੀਤਾ, ਤੇ ਹੁਣ ਜਿਹੜਾ ਜੀ ਇਹਨਾਂ ਤੋਂ ਵੀ ਬਹੁਤੀ ਉਮੀਦ ਆ ਜਿਹੜੀ ਉਹ ਨਹੀਂ ਰੱਖੀ ਜਾ ਸਕਦੀ। ਅਗਲੇ ਕਾਲਰ ਆ ਸਾਡੇ ਨਾਲ ਜੁੜੇ ਹੋਏ ਜੋਗੀ ਜੀ। ਸਤਿ ਸ਼੍ਰੀ ਅਕਾਲ ਜੀ, ਐਨੋ ਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਇਹ ਬਿਲਕੁਲ ਆਪਣੀ ਜੋ ਸਰਕਾਰ ਹੈ ਜੀ ਮਜ਼ਾਕ ਹੀ ਕਰ ਰਿਹਾ। ਮੈਂ ਮਾਲਵਾ ਖੇਤਰ ਨੂੰ ਬਿਲੋਂਗ ਕਰਦਾ ਜੀ। ਸਾਡੇ ਇੱਕ ਵਾਰੀ ਮੈਂ ਪਿਛਲੀ ਗੱਲ ਦੱਸ ਰਿਹਾ ਜੀ, ਬਹੁਤ ਸਾਲ ਪਹਿਲਾਂ ਗੜੇ ਪਏ, ਤਕਰੀਬਨ ਉਹਦੀ ਗਦੌਰੀ ਹੋ ਗਈ। ਸਾਨੂੰ ਉਸ ਚੀਜ਼ ਦਾ ਮੁਆਵਜ਼ਾ ਤਕਰੀਬਨ 7 ਤੋਂ 8 ਸਾਲ ਦੇ ਬਾਅਦ ਮਿਲਿਆ ਜੀ। ਜੀ ਦੇਖ ਲਓ। ਤੇ ਦੂਜੀ ਗੱਲ ਮੈਂ ਦੱਸਣੀ ਚਾਹੁੰਦਾ ਵੀ, ਇੱਕ ਮੈਂ ਹੋਰ ਖਬਰ ਤੁਹਾਡੇ ਸਾਂਝੀ ਕਰਨੀ ਚਾਹੁੰਦਾ ਬਈ, ਮੈਂ ਇੱਕ ਦਿਨ ਇੱਥੇ ਨਿਊਜ਼ਪੇਪਰ ਪੜ੍ਹ ਰਿਹਾ ਸੀ, ਉਹਦੇ ਵਿੱਚ ਸੀ ਬਈ ਆਪਣੇ ਲੋਹ ਪੁਰਸ਼ ਸਰਦਾਰ ਜਗਦੇਵ ਸਿੰਘ ਤਲਵੰਡੀ ਦੀ ਸਿਹਤ ਕਹਿੰਦੇ ਬਹੁਤ ਢਿੱਲੀ ਆ। ਤੇ ਛੋਟੇ ਬਾਦਲ ਸਾਹਿਬ ਕਹਿੰਦੇ ਉਹਨਾਂ ਦਾ ਮਤਲਬ ਪਤਾ ਲੈਣ ਹੀ ਨਹੀਂ ਗਏ, ਬਾਕੀ ਸਾਰੇ ਸੀਨੀਅਰ ਲੀਡਰ ਪਹੁੰਚੇ ਜੀ ਉੱਥੇ। ਛੋਟੇ ਬਾਦਲ ਸਾਹਿਬ ਉੱਥੋਂ ਕਹਿੰਦੇ ਨੇੜੇ ਤੇੜੇ ਆ ਕੇ 5-4 ਵਾਰੀ ਮੁੜ ਗਏ, ਪਰ ਉਹਨਾਂ ਦਾ ਪਤਾ ਲੈਣ ਨਹੀਂ ਕਹਿੰਦੇ ਗਏ ਹੈਗੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਇੱਕ ਤਾਂ ਜੀ ਮੈਨੂੰ ਅਜੇ ਤੱਕ ਇਸ ਲਫ਼ਜ਼ ਦੀ ਸਮਝ ਮੈਨੂੰ ਨਹੀਂ ਆਈ ਜੀ। ਮੈਂ ਕਿਸੇ ਦਿਨ ਜ਼ਰੂਰ ਦੁਬਾਰਾ ਫੇਰ ਕੋਈ ਛਾਣਬੀਣ ਕਰੂੰਗਾ ਕਿਤਾਬਾਂ 'ਚ ਵੀ ਲੋਹ ਪੁਰਸ਼ ਕੌਣ ਹੁੰਦਾ ਜੀ। ਲੋਹ ਪੁਰਸ਼ ਬਣੇ ਨੇ ਜੀ, ਇੱਕ ਤਾਂ ਲੋਹ ਪੁਰਸ਼ ਤੇ ਲੋਹ ਪੁਰਸ਼ ਹੀ ਚੜਿਆ ਹੋਇਆ ਜੀ ਇੱਥੇ। ਤੋ ਜਗਦੇਵ ਸਿੰਘ ਤਲਵੰਡੀ ਹੋਰੀ ਬਜ਼ੁਰਗ ਨੇ ਜੀ, ਬਜ਼ੁਰਗੀ ਦੀ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਦਾਖਲ ਨੇ ਜੀ। ਬਿਲਕੁਲ ਵੱਡੇ ਬਾਦਲ ਸਾਹਿਬ ਗਏ ਨੇ, ਛੋਟੇ ਜਿਹੜੇ ਉਹ ਨਹੀਂ ਗਏ। ਉਹਦਾ ਰੀਜ਼ਨ ਜਿਹੜਾ ਜੀ ਉਹ ਪ੍ਰਮੁੱਖ ਇਹ ਹੈ ਕਿ ਜਿਹੜੀ ਧੜੇਬੰਦੀ ਬਣੀ ਹੋਈ ਹੈ ਨਾ, 2 ਇੱਥੇ ਜਿਹੜੀ ਪਾਵਰ ਦੇ ਸੈਂਟਰ ਚੱਲ ਰਹੇ ਨੇ, ਇੱਕ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵਾਲਾ, ਇੱਕ ਸੁਖਬੀਰ ਸਿੰਘ ਬਾਦਲ ਹੋਰਾਂ ਵਾਲਾ। ਜਿਹੜੀ ਖੰਨੇ ਦੇ ਵਿੱਚ ਗੋਲੀ ਕਾਂਡ ਹੋਇਆ ਸੀਗਾ ਨਾ, ਮੈਂ ਤੁਹਾਨੂੰ ਇਸ਼ਾਰਾ ਥੋੜਾ ਜਿਹਾ ਕਰ ਦਿੰਦਾ, ਉਹ
ਤਲਵੰਡੀ ਦੇ ਬੰਦਿਆਂ ਦੇ ਉੱਤੇ ਹੋਇਆ ਸੀਗਾ ਤੇ ਜਿਹੜਾ ਕੀਤਾ ਸੀਗਾ ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਬੰਦਿਆਂ ਨੇ ਕੀਤਾ ਸੀ, ਜਾਦੂ ਹੋਰਾਂ ਨੇ ਜੀ। ਤੋਂ ਇਹ ਜਿਹੜੀ ਧੜੇਬੰਦੀ ਹੈ ਉਹ ਇਸ ਧੜੇ ਦੇ ਉਲਟ ਹੈ, ਇਸ ਕਰਕੇ ਗਏ ਨਹੀਂ ਜੀ ਸੁਖਬੀਰ ਸਿੰਘ ਬਾਦਲ ਹੋਰੀ, ਇਸ਼ਾਰਾ ਸਮਝ ਲੈਣਾ ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਮੂਲ ਰਾਜ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ, ਕੀ ਸਵਾਲ ਹੈ ਜੀ? ਹੈਲੋ ਸਤਿ ਸ਼੍ਰੀ ਅਕਾਲ ਜੀ। ਲੱਗਦਾ ਜੀ ਲਾਈਨ ਉਹ ਡਰੋਪ ਕਰ ਗਏ ਨੇ। ਤਾਂ ਬਲਦੇਵ ਪੰਨੂ ਜੀ ਅਸੀਂ ਤੁਹਾਡਾ ਜਿਹੜਾ ਜੀ ਧੰਨਵਾਦ ਕਰਦੇ ਹਾਂ। ਸਮਾਂ ਵੀ ਜਿਹੜਾ ਆਪਣਾ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਧੰਨਵਾਦ ਕਰਦੇ ਹਾਂ। ਤੁਸੀਂ ਬਹੁਤ ਸਾਰੇ ਜਿਹੜੇ ਸਰੋਤਿਆਂ ਦੇ ਸਵਾਲ ਆ ਉਹਨਾਂ ਦੇ ਤੁਸੀਂ ਜਵਾਬ ਦਿੱਤੇ ਆ ਤੇ ਕੱਲ੍ਹ ਨੂੰ ਆਪ ਨੂੰ ਇੱਕ ਨਵੇਂ ਬੁਲੇਟਿਨ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ ਇਸੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ ਦੇ ਵਿੱਚ। ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਹੈ ਜੀ ਤੇ ਕੱਲ੍ਹ ਨੂੰ ਆਪਾਂ ਨਵੇਂ ਬੁਲੇਟਿਨ ਦੇ ਵਿੱਚ ਆਪ ਸਭ ਨਾਲ ਮੁਲਾਕਾਤ ਕਰਾਂਗੇ ਇਸ ਪ੍ਰੋਗਰਾਮ 'ਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ